ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मां ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ ਦੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 14 सितंबर 2023 30 भादो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਸਾਹਿਬਾਨ ਜੀ ਨੇ ਜੋ ਖਾਲਸਾ ਪੰਥ ਨੂੰ ਦੇਗ ਤੇਗ ਫਤਿਹ ਦਾ ਸੰਕਲਪ ਦਿੱਤਾ ਹੈ ਲਗਭਗ 4 ਸਦੀਆਂ ਦੇ ਸੰਘਰਸ਼ ਤੋਂ ਬਾਅਦ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕੇ ਖਾਲਸਾ ਪੰਥ ਨੇ ਦੁਨੀਆ ਭਰ ਵਿੱਚ ਦੇਗ ਤੇਗ ਫਤਿਹ ਦੇ ਸਿਧਾਂਤ ਨੂੰ ਮੂਰਤੀਮਾਨ ਕੀਤਾ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ ਹਿਮਾਚਲ ਵਿੱਚ ਆਏ ਹੜ੍ਹਾਂ ਅਤੇ ਇਮਾਰਤਾਂ ਦੇ ਜ਼ਮੀਨਦੋਜ਼ ਹੋਣ ਦੇ ਦੌਰਾਨ ਸਿੱਖ ਗੁਰਦੁਆਰੇ ਹਜ਼ਾਰਾਂ ਲੋਕਾਂ ਲਈ ਜ਼ਿੰਦਗੀ ਦੇਣ ਵਾਲੇ ਅਤੇ ਜਿਉਣ ਦਾ ਸਹਾਰਾ ਬਣੇ ਹਨ ਔਰ ਇਸੇ ਤਰ੍ਹਾਂ 500 ਕਰੋੜ ਡਾਲਰ ਦੀ ਦੁਨੀਆ ਦੀ ਸਭ ਤੋਂ ਮਹਿੰਗੀ ਅਮਰੀਕੀ ਫੁੱਟਬਾਲ ਦੀ ਕਾਊਬॉयਜ਼ ਟੀਮ ਨੇ ਜਨਰਲ ਹਰੀ ਸਿੰਘ ਨਲੂਆ ਦੀ ਤੇਗ ਨੂੰ ਮਾਨਤਾ ਦਿੰਦਿਆਂ ਹਰ ਮੈਦਾਨ ਫਤਿਹ ਦੀ ਥੀਮ ਨੂੰ ਜਿਹੜਾ ਚੁਣਿਆ। ਸੋ ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਆਪਾਂ ਦੱਸਦੇ ਕਿ ਅੱਜ ਦੇ ਜਿਹੜਾ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਡੇ ਟੋਰਾਂਟੋ ਤੋਂ ਵੀਰ ਭੁਪਿੰਦਰ ਸਿੰਘ ਔਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਜਿਹੜੀ ਹੱਕ ਸੱਚ ਦੀ ਜਿਹੜੀ ਆਵਾਜ਼ ਹੈ ਉਸ ਨੂੰ ਉਹਨਾਂ ਨੇ ਸਰਾਹਿਆ ਔਰ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਅਪੀਲ ਔਰ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਹੈ ਟੀਵੀ 84 ਦੀ ਮਾਈਕ ਸਹਾਇਤਾ ਕਰੋ ਔਰ ਅਸੀਂ ਵੀ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਸਾਨੂੰ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਅਸੀਂ ਵੀਰ ਭੁਪਿੰਦਰ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹਨਾਂ ਨੇ ਸਪਾਂਸਰ ਕੀਤਾ ਹੈ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਭੁਪਿੰਦਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਇਹ ਰੈਗੂਲਰ ਸਪੋਰਟਰ ਨੇ ਵਕਤਨ ਬਵਕਤਨ ਜਦੋਂ ਵੀ ਇਹ ਯੋਗ ਸਮਝਦੇ ਨੇ ਸਪਾਂਸਰ ਕਰਦੇ ਨੇ ਔਰ ਜ਼ਾਹਰ ਹੈ ਕਿ ਜਿਹੜੇ ਟੀਵੀ 84 ਦੀ ਵੈਲਿਊ ਨੂੰ ਸਮਝਦੇ ਨੇ ਜਾਂ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਰਾਹੀਂ ਸਿਰਜੇ ਜਾ ਰਹੇ ਨੈਰੇਟਿਵ ਰਾਹੀਂ ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ ਜਾਂ ਡਿਜੀਟਲ ਮੀਡੀਆ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਅਦਾਰਾ ਕਿਵੇਂ ਆਪਣੇ ਲਿਮਟਿਡ ਰਿਸੋਰਸਿਸ ਦੇ ਨਾਲ ਜਿਹੜਾ ਉਹ ਸਿੱਖ ਨੈਰੇਟਿਵ ਨੂੰ ਅੱਗੇ ਤੋਰ ਰਿਹਾ। ਸੋ ਅਸੀਂ ਵੀਰ ਭੁਪਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਦੇ ਸਾਰੇ ਹੀ 5 ਸੈਗਮੈਂਟਸ ਨੂੰ ਹੀ ਸਰਾਇਆ ਵੀ ਭਰਵਾਂ ਹੁੰਗਾਰਾ ਵੀ ਦਿੱਤਾ ਔਰ ਓਵਰਆਲ ਜਿਹੜਾ ਸਾਡਾ ਫੁੱਲ ਸ਼ੋਅ ਸੀ ਉਸ ਦੇ ਉੱਤੇ ਵੀ ਬਹੁਤ ਸਾਰੇ ਪੋਜ਼ਿਟਿਵ ਕਮੈਂਟ ਔਰ ਵੱਡੀ ਗਿਣਤੀ 'ਚ ਸਾਡੇ ਵਿਊਅਰਸ ਆਏ। ਅੱਜ ਹੀ ਵੀਰ ਬਲਵਿੰਦਰ ਸਿੰਘ ਚੱਠਾ ਵਰਜੀਨੀਆ ਤੋਂ ਕਹਿ ਰਹੇ ਸੀ ਕਿ ਜੀ ਜਿਹੜਾ ਕਿਸੇ ਵੀਰ ਨੇ ਕਿਹਾ ਕਿ ਅੰਤਰਰਾਸ਼ਟਰੀ ਮਿਆਰ ਦਾ ਪ੍ਰੋਗਰਾਮ ਹੈ ਉਸ ਤੋਂ ਵੀ ਉੱਪਰ ਦਾ। ਮੈਂ ਕਿਹਾ ਜੀ ਉਸ ਤੋਂ ਉੱਪਰ ਤਾਂ ਹੁਣ ਇੰਡੀਆ ਦਾ ਗੱਡਾ ਹੀ ਹੈ ਚੰਦਰਮਾ ਦੇ ਉੱਤੇ। ਅਸੀਂ ਤਾਂ ਇੱਥੇ ਜੋ ਦੇਖਦੇ ਹਾਂ ਜੋ ਆਲਾ ਦੁਆਲਾ ਨਜ਼ਰ ਆਉਂਦਾ ਕਿਉਂਕਿ ਦੇਖੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੌਮਾਂ ਸਰਵਾਈਵਲ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ ਉਦੋਂ ਨਿੱਕੀ ਜਿਹੀ ਪ੍ਰਾਪਤੀ ਵੀ ਜਿਹੜੀ ਹੈ ਜਿਹਨੂੰ ਅੰਗਰੇਜ਼ੀ 'ਚ ਟੈਂਜੀਬਲ ਕਹਿੰਦੇ ਨੇ ਕਿ ਜਿਹਨੂੰ ਤੁਸੀਂ ਹੋਲਡ ਕਰ ਸਕੋ ਤੇ ਉਹ ਬਹੁਤ ਵੱਡੀ ਲੱਗਦੀ ਹੈ। ਹਾਲਾਂਕਿ ਮੈਨੂੰ ਕਦੇ ਵੀ ਇਸ ਗੱਲ ਬਾਰੇ ਭੁਲੇਖਾ ਨਹੀਂ ਹੈ ਵੀ ਸਾਡਾ ਵਾਹ ਜਿਸ ਦੁਸ਼ਮਣ ਨਾਲ ਹੈ ਉਹ ਮੁਗਲਾਂ ਤੋਂ ਵੱਧ ਜ਼ਾਲਮ ਹੈ ਅੰਗਰੇਜ਼ਾਂ ਤੋਂ ਜ਼ਿਆਦਾ ਸ਼ੈਤਾਨ ਹੈ
ਔਰ ਛੇਤੀ ਸਾਡੀ ਖਲਾਸੀ ਨਹੀਂ ਹੋਣੀ ਔਰ ਜਿਸ ਕਿਸਮ ਦਾ ਮਾਹੌਲ ਵੀ ਕਈ ਵਾਰ ਬਣ ਜਾਂਦਾ ਹੈ, ਖਾਸ ਤੌਰ ਤੇ ਅਮਰੀਕਾ ਔਰ ਯੂਰਪੀਅਨ ਪਾਵਰਸ ਇਹਨਾਂ ਨੇ ਜਿਵੇਂ ਬਦਲੀ ਜੀਓ ਪੋਲਿਟਿਕਸ ਦੇ ਵਿੱਚ ਇਹ ਜਾਣਦਿਆਂ ਹੋਇਆ ਵੀ ਕਿ ਵੀ ਇਹ ਇੱਕ ਨਾਜ਼ੀ ਤਰਜ਼ ਦਾ ਮੁਲਕ ਹੈ ਔਰ ਬਿਲਕੁਲ ਉਹੀ ਨੀਤੀਆਂ ਜੋ 1930 ਚ ਨਾਜ਼ੀਆਂ ਨੇ ਜਰਮਨ ਔਰ ਬਾਅਦ ਚ ਜਦੋਂ 1940 ਚ ਈਸਟਰਨ ਯੂਰਪ ਦੇ ਵਿੱਚ ਦਾਖਲ ਹੁੰਦੀਆਂ ਨੇ ਜਰਮਨ ਫੌਜਾਂ, ਜੋ ਕੁਛ ਉਹਨਾਂ ਨੇ ਪੋਲੈਂਡ, ਹੰਗਰੀ, ਚੈਕੋਸਲੋਵਾਕੀਆ, ਫਰਾਂਸ, ਇਹ ਸਾਰੇ ਯੂਕਰੇਨ, ਬਾਲਟਿਕ ਵਾਲੇ ਸਾਰਿਆਂ ਦੇ ਵਿੱਚ ਔਰ ਜਿਹੜਾ ਖਾਸ ਤੌਰ ਤੇ ਬੋਸਨੀਆ, ਸਰਬੀਆ, ਉਹਦੇ 'ਚ ਜੋ ਕੁਛ ਕੀਤਾ ਇਹ ਬਿਲਕੁਲ ਉਦੋਂ ਤਾਂ ਔਰ ਜੇ ਉਸ ਵੇਲੇ ਦਾ ਯੂਰਪ ਜਾਂ ਅੱਜ ਦਾ ਵੀ ਯੂਰਪ ਦਾ ਮੈਪ ਦੇਖੋ ਤੇ ਭਾਰਤ ਦਾ ਮੈਪ ਦੇਖੋ, ਭਾਰਤ ਦਾ ਏਰੀਆ ਆਲਮੋਸਟ ਉਨਾ ਕੀ ਬਣ ਜਾਂਦਾ ਜਾਂ ਥੋੜਾ ਬਹੁਤ ਉਹਨਾਂ ਦਾ ਘੱਟ ਵੱਧ ਹੋਏਗਾ। ਸੋ ਜੇ ਉਸ ਪੀਰੀਅਡ ਦੇ ਵਿੱਚ ਇਸ ਲੈਵਲ ਦੇ ਜ਼ੁਲਮ ਹੁੰਦੇ ਨੇ ਤਾਂ ਅੱਜ ਤਾਂ ਜਿੱਥੇ ਉਹਨਾਂ ਦੀ ਸਿੱਧੀ ਹਕੂਮਤ ਹੈ, ਹਿਟਲਰ ਨੇ ਤਾਂ ਉਹਨਾਂ ਦੇ ਉੱਤੇ ਹਮਲਾ ਕਰਕੇ ਪੋਲੈਂਡ ਨੂੰ ਕੰਕਰ ਕੀਤਾ, ਫਿਰ ਹੌਲੀ ਹੌਲੀ ਅੱਗੇ ਵੱਧਦਾ ਗਿਆ ਤੇ ਜ਼ੁਲਮ ਅੱਗੇ ਵੱਧਦੇ ਗਏ। ਅੱਜ ਤਾਂ ਉਸ ਸਬ ਕੰਟੀਨੈਂਟ ਦੇ ਵਿੱਚ ਜਿਹੜਾ ਕੰਟੀਨੈਂਟ ਤੋਂ ਵੱਡਾ ਹੈ ਜਿਹੜਾ ਉਸ ਦਾ ਏਰੀਆ, ਉਸ ਦੇ ਵਿੱਚ ਕਿਸ ਲੈਵਲ ਦੇ ਉੱਤੇ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮਨੀਪੁਰ ਦੇ ਵਿੱਚ ਪਿਛਲੇ ਦਿਨਾਂ 'ਚ 3 ਕੁੱਕੀ ਜਿਹੜੇ ਇਨਸਾਨ ਨੇ ਉਹਨਾਂ ਦਾ ਮਰਡਰ ਹੋਇਆ। ਈਵਨ ਜਿਹੜਾ ਉਹਨਾਂ ਦਾ ਜਿਹੜਾ ਚੀਫ ਮਿਨਿਸਟਰ ਹੈ ਮਨੀਪੁਰ ਦਾ ਔਰ ਬੀਜੇਪੀ ਪੱਖੀ ਹੈ, ਉਸ ਕਬੀਲੇ ਦੇ ਲੋਕਾਂ ਨੇ ਚਿੱਠੀ ਓਪਨ ਲਿਖੀ ਹੈ ਕਿ ਜਿਹੜੀ ਫੌਜ ਹੈ ਔਰ ਦੂਸਰੀ ਉਹ ਵੀ ਰਲੀ ਹੋਈ ਹੈ ਔਰ ਕ੍ਰਿਮੀਨਲਸ ਦੇ ਨਾਲ ਔਰ ਗੈਂਗਸਟਰਸ ਦੇ ਨਾਲ, ਔਰ ਦੂਸਰਾ ਪੂਰੇ ਵਿਦਿਨ ਏ ਕੰਟਰੀ। ਅਸੀਂ ਤਾਂ ਜਦੋਂ ਯੂਕਰੇਨ ਜਾਂ ਰਸ਼ੀਆ ਦੀ ਜੰਗ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਜੀ ਉਹਨਾਂ ਦਾ ਇਹ ਹੈ ਬਾਰਡਰ ਤੇ ਉਹਨਾਂ ਦਾ ਇਹ ਹੈ ਤੇ ਫਲਾਂ ਜਿਹੜੇ ਮੁਲਕ ਨੇ ਉਹ ਬਫਰ ਜ਼ੋਨ ਬਣੇ ਹੋਏ ਨੇ, ਪਰ ਵਿਦਿਨ ਕੰਟਰੀ ਜੇ ਤੁਸੀਂ ਦੇਖੋ ਤੇ ਅੱਜ ਉਹ ਮਾਈਟੇਈ ਔਰ ਕੁੱਕੀ ਟ੍ਰਾਈਬਸ ਦੇ ਵਿਚਾਲੇ ਬਫਰ ਜ਼ੋਨ ਹੈ, ਜਿਵੇਂ 2 ਫੌਜਾਂ ਦੀਆਂ ਸਰਹੱਦਾਂ ਹੁੰਦੀਆਂ ਨੇ ਔਰ ਲਗਾਤਾਰਤਾ ਨਾਲ ਜਿਹੜਾ ਉਹ ਟਾਰਗੇਟ ਕੀਤਾ ਜਾ ਰਿਹਾ ਇੱਕ ਦੂਜੇ ਨੂੰ। ਭਾਰਤ ਦੇ ਵਿੱਚ ਇਸ ਕਿਸਮ ਦੇ ਹਾਲਾਤ ਨੇ, ਖਾਸ ਤੌਰ ਤੇ ਮੁਸਲਮਾਨਾਂ ਦੇ ਖਿਲਾਫ ਜੋ ਜੈਨੋਸਾਈਡਲ ਜਿਹੜੀ ਹੈ ਉਹ ਲਾਈਨ ਖਿੱਚੀ ਹੋਈ ਹੈ ਇਹਨਾਂ ਨੇ ਪ੍ਰੋਪੇਗੈਂਡੇ ਨਾਲ। ਉਹਨਾਂ ਦੇ ਜਿਹੜੇ ਭਗਵੇ ਕੱਪੜਿਆਂ ਦੇ ਗੁੰਡੇ ਨੇ ਉਹਨਾਂ ਨੇ ਜੋ ਮਾਹੌਲ ਤਿਆਰ ਕੀਤਾ ਹੋਇਆ, ਉੱਥੇ ਕਿਸੇ ਵੇਲੇ ਵੀ ਔਨ ਦਾ ਡ੍ਰੌਪ ਆਫ ਦਾ ਹੈਟ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਵੱਡੇ ਪੈਮਾਨੇ ਦੇ ਉੱਤੇ ਮੁਸਲਮਾਨਾਂ ਦੀ ਨਸਲਕੁਸ਼ੀ ਹੋ ਸਕਦੀ ਹੈ। ਲਗਾਤਾਰਤਾ ਨਾਲ ਦਬਾਅ ਬਣਾਇਆ ਜਾ ਰਿਹਾ ਔਰ ਕੁਝ ਜਿਹੜੇ ਉਹਨਾਂ ਦੇ ਐਕਸਪਰਟ ਨੇ ਮੀਡੀਆ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਭਾਈ ਇਹ ਜਦੋਂ ਤੱਕ ਜਨਵਰੀ 'ਚ ਰਾਮ ਮੰਦਰ ਦਾ ਦੁਬਾਰਾ ਉਦਘਾਟਨ ਇਸ ਵਿਸ਼ਨੂੰ ਅਵਤਾਰ ਮੋਦੀ ਤੋਂ ਉਹਨਾਂ ਨੇ ਕਰਵਾਉਣਾ, ਕਿਉਂਕਿ ਆਲਰੇਡੀ ਵਿਸ਼ਵ ਹਿੰਦੂ ਪਰਿਸ਼ਦ ਨੇ ਐਲਾਨ ਕਰ ਦਿੱਤਾ ਹੈ ਕਿ ਜੀ ਅਸੀਂ ਜਿਹੜਾ ਉਹ ਘਰਾਂ ਚੋਂ 5-5 ਦੀਵੇ ਲਵਾਂਗੇ, 5-5 ਫਲਾਣਾ ਲਵਾਂਗੇ ਔਰ ਇਸ ਪੀਰੀਅਡ 'ਚ ਅਸੀਂ ਧਰਮੀ ਯੋਧੇ ਵੀ ਜਿਹੜੇ ਹੈ ਉਹ ਤਿਆਰ ਕਰਾਂਗੇ, ਜਿਹੜੇ ਲਵ ਜਿਹਾਦ ਦੇ ਖਿਲਾਫ, ਜਿਹੜੇ ਦੂਸਰੇ ਧਰਮ ਹਿੰਦੂ ਧਰਮ ਦੀ ਰਕਸ਼ਾ ਦੇ ਲਈ ਅੱਗੇ ਆਣਗੇ ਜਾਂ ਦੂਜੇ। ਸੋ ਮਤਲਬ ਇਹ ਹੈ ਵੀ ਆਲਰੇਡੀ ਇਹ ਜਿਹੜਾ ਔਰ ਉਹਨਾਂ ਦਾ ਇਹ ਐਕਸਪਰਟਸ ਦਾ ਕਹਿਣਾ ਹੈ ਕਿ ਵੀ ਇਹ ਜਨਵਰੀ ਵਾਲਾ ਪਾਰਟ ਜਿਹੜਾ ਹੈ ਉਹ ਪੀਸਫੁਲ ਨਹੀਂ ਹੋਏਗਾ, ਇਹ ਜਾਣ ਕੇ ਪ੍ਰਵੋਕ ਕਰਨਗੇ, ਫਿਰ ਹਮਲੇ ਕਰਨਗੇ, ਜਿਵੇਂ ਉਹਨਾਂ ਨੇ ਨੂਹ ਦੇ ਵਿੱਚ ਹਰਿਆਣੇ ਦੇ ਵਿੱਚ ਜੋ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਸਭ ਦੇ ਵਿੱਚ ਔਰ ਸਿੱਖਾਂ ਦੇ ਖਿਲਾਫ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ NSA ਦਾ ਔਰ ਬਲੈਕ ਡਰੈਕੋਨੀਅਨ ਲਾਅ ਔਰ ਯੂਆਪਾ ਔਰ ਦੂਸਰੇ ਸਾਰੇ ਦੇ ਪਾਰਟ। ਸੋ ਇਸ ਸਭ ਦੇ ਚਲਦਿਆਂ ਵੀ ਜੇ ਵੈਸਟਰਨ ਯੂਰਪ ਜਿਹੜੀ ਸਿਟੈਡਲ ਆਫ ਡੈਮੋਕ੍ਰੇਸੀ ਅਮਰੀਕਾ ਤੋਂ ਬਾਅਦ ਆਪਣੇ ਆਪ ਨੂੰ ਕਹਿੰਦੇ ਨੇ, ਤੇ ਅਮਰੀਕਾ ਇਟਸੈਲਫ ਜਿਹੜਾ ਚੈਂਪੀਅਨ ਆਫ ਹਿਊਮਨ ਰਾਈਟਸ, ਬੀਕਨ ਆਫ ਹੋਪ ਤੇ ਪਤਾ ਨਹੀਂ ਕੀ ਜਿਹੜੇ ਹੈ ਟਾਈਟਲ ਜਿਹੜੇ ਛੱਜ ਨੇ ਆਪ ਹੀ ਆਪਣੇ ਨਾਲ ਬੰਨੇ ਹੁੰਦੇ ਨੇ, ਉਹ ਜਾ ਕੇ ਉੱਥੇ ਇੰਨੀ ਹਿੰਮਤ ਨਹੀਂ ਕਰ ਸਕਦਾ ਪ੍ਰੈਜ਼ੀਡੈਂਟ ਬਾਈਡਨ ਜਾਂ ਇਹ ਯੂਰਪੀਅਨ ਮੁਲਕ ਕੇ ਉੱਥੇ ਪ੍ਰੈਸ ਕਾਨਫਰੰਸ ਕਰ ਸਕਣ। ਫਿਰ ਕਿਸ ਕਿਸਮ ਦੀ ਉਹ ਜਮਹੂਰੀਅਤ ਤੇ ਡੈਮੋਕ੍ਰੇਸੀ ਔਰ ਦੂਸਰੇ ਦੀਆਂ ਸਾਂਝਾਂ, ਲੇਕਿਨ ਕਿਉਂਕਿ ਲਿਮਿਟਿਡ ਸੋ ਕਾਲਡ ਨੈਸ਼ਨਲ ਇੰਟਰਸਟ ਦੇ ਥੱਲੇ ਚਾਈਨਾ ਨੂੰ ਸਬਡਿਊ ਕਰਨ ਦੀ ਲਾਈਨ ਹੈ, ਤਾਂ ਉਹਨਾਂ ਨੂੰ ਲੱਗਦਾ ਕਿ ਵੀ ਕੋਈ ਨਹੀਂ ਇਸ ਨੂੰ। ਇਹੀ ਕੁਛ ਜਿਹੜਾ ਹੈ ਜਦੋਂ ਚੈਂਬਰਲੇਨ ਇੱਕ UK ਦਾ ਪ੍ਰਾਈਮ ਮਿਨਿਸਟਰ ਸੀ ਜਿਹਨੂੰ ਬੜਾ ਬਲੈਕ ਦੌਰ ਦਾ ਮੰਨਿਆ ਜਾਂਦਾ ਹੈ ਕਿ ਚੈਂਬਰਲੇਨ ਨੇ ਹਿਟਲਰ ਦੇ ਨਾਲ ਸਮਝੌਤਾ ਕਰ ਲਿਆ ਸੀ, ਜਿਹਦੇ ਥੱਲੇ ਜਿਹੜਾ ਬਾਲਟਿਕ ਸਟੇਟਾਂ ਔਰ ਦੂਸਰੀਆਂ ਜਿਹੜੀਆਂ ਆਲਰੇਡੀ ਹਿਟਲਰ ਔਰ ਸਟਾਲਿਨ ਨੇ ਸਮਝੌਤੇ ਦੇ ਤਹਿਤ
ਸਟਾਲਿਨ ਨੇ ਦੱਬ ਲਈਆਂ ਸੀ ਰਸ਼ੀਆ ਦੇ ਲਈ, ਉਹ ਸਭ ਓਕੇ ਹੋ ਗਿਆ ਸੀ। ਔਰ ਉਦੋਂ ਅੱਜ ਵੀ ਚੈਂਬਰਲੇਨ ਨੂੰ ਮੰਨਿਆ ਜਾਂਦਾ ਕਿ ਵੀ ਇੱਕ ਬਹੁਤ ਵੀਕ ਬੰਦਾ ਸੀ, ਉਹ ਸਮਝਦਾ ਸੀ ਕਿ ਜੀ ਇਹਨਾਂ ਨੂੰ ਅਸੀਂ ਜਿਹੜਾ ਪਲੀਜ਼ ਕਰਕੇ ਤੇ ਅਸੀਂ ਉਹਨੂੰ ਕੰਟੇਨ ਕਰ ਲਾਂਗੇ। ਪਰ ਜਦੋਂ ਤੁਹਾਡੇ ਇਰਾਦੇ ਹੀ ਜਿਹੜੇ ਨੇ ਉਹ ਸਭ ਨੂੰ ਹੜੱਪਣ ਦੇ ਹੋਣ ਤੇ ਤੁਸੀਂ ਉਸ ਦੇ ਸਾਹਮਣੇ 2 ਕੁੱਕੜ ਸੁੱਟ ਦਿਓ, 2 ਬੱਕਰੇ ਸੁੱਟ ਦਿਓ, ਉਹ ਤਾਂ ਉਹ ਸਾਰੇ ਇੱਜੜ ਨੂੰ ਖਾਣਾ ਚਾਹੁੰਦਾ ਹੁੰਦਾ। ਉਸ ਦੀ ਭੁੱਖ ਦੀ ਤ੍ਰਿਪਤੀ ਨਹੀਂ ਹੁੰਦੀ ਕਿ ਵੀ ਜੇ ਇਹੀ ਜਦੋਂ ਅਸੀਂ ਜਿਹੜੇ ਨਾਰਸਿਸਿਸਟ ਜਾਂ ਡਿਕਟੇਟਰਸ ਜਾਂ ਐਕਸਪੈਂਸ਼ਨਿਸਟ ਜਾਂ ਈਗੋਟਿਸਟ ਨੇਚਰ ਦੇ ਲੋਕ ਹੁੰਦੇ ਨੇ, ਜਿਹੜੇ ਇੱਕ ਕਿਸਮ ਦੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ ਨੇ, ਇਨਫੀਰੀਅਰਿਟੀ ਕੰਪਲੈਕਸ ਦਾ, ਉਹਨਾਂ ਦਾ ਐਂਬੀਸ਼ਨ ਰੁਕਣ ਵਾਲਾ ਨਹੀਂ ਹੁੰਦਾ। ਸੋ ਇਹਦੇ ਬਾਵਜੂਦ ਜਾ ਕੇ ਜਿਸ ਲੈਵਲ ਦੇ ਉੱਤੇ ਇਹ ਐਂਡੋਰਸਮੈਂਟ ਹੈ, ਔਰ ਉਹ ਇਸ ਲਈ ਜਸ਼ਨ ਮਨਾ ਰਿਹਾ ਅੱਜ ਬੀਜੇਪੀ ਦੇ ਦਫ਼ਤਰ ਫੁੱਲਾਂ ਦੇ ਪਤਾ ਨਹੀਂ ਕਿੰਨੇ ਕੁਇੰਟਲ ਫੁੱਲ ਸੁੱਟ ਦਿੱਤੇ ਹੋਣੇ ਨੇ ਉਹਦੇ ਉੱਤੇ, ਸਾਰੀ ਉਹਦੀ ਕੈਬਨਿਟ ਚੀਫ ਮਿਨਿਸਟਰ ਲੱਗੇ ਹੋਏ ਨੇ ਜੀ। ਮੋਦੀ ਜਿਹੜਾ ਵਰਲਡ ਵਿਸ਼ਵ ਗੁਰੂ ਬਣ ਗਿਆ, G20 ਦੀ ਭਾਰੀ ਸਕਸੈਸ ਤੇ ਇਹ ਉਹ। ਹੁਣ ਇਹੀ ਜਿਹੜੀ ਸੈਲਫ ਪੈਟਿੰਗ, ਸੈਲਫ ਕੰਗ੍ਰੈਚੁਲੇਟਰੀ ਐਟੀਟਿਊਡ, ਇਹ ਨਾਰਸਿਸਿਜ਼ਮ ਹੀ ਹੁੰਦਾ ਹੈ। ਲੇਕਿਨ ਇਸ ਸਭ ਨੂੰ ਦੇਖਦਿਆਂ ਹੋਇਆਂ 20ਵੀਂ ਸਦੀ 'ਚ ਨਾਜ਼ੀਆਂ ਜਾਂ ਮਸੋਲਨੀ ਫਾਸ਼ਿਸਟਾਂ ਦੇ ਨਾਲ ਜੋ ਕੁਛ ਉਹਨਾਂ ਨੇ ਫਿਰ ਲੋਕਾਂ ਨਾਲ ਕੀਤਾ, ਦੇਖਦਿਆਂ ਹੋਇਆਂ ਵੀ ਜੇ ਇਹ ਜਾ ਕੇ ਉਹਨੂੰ ਐਂਡੋਰਸ ਹੀ ਨਹੀਂ ਕਰਦੇ, ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਤੇ ਇਹ ਸਾਡੇ ਲਈ ਵੀ, ਅਸੀਂ ਤਾਂ ਇੱਕ ਛੋਟੀ ਮਾਈਨੋਰਿਟੀ ਹੈ ਉਸ ਖਿੱਤੇ ਦੇ ਵਿੱਚ। ਹਾਂ, ਅਸੀਂ ਜਦੋਂ ਇਹ ਕਿਹਾ ਕਿ ਭਾਈ ਜਿਹੜੀ ਰੇ ਆਫ ਹੋਪ ਜਾਂ ਛੋਟੀ ਪ੍ਰਾਪਤੀ ਵੀ ਤੁਹਾਨੂੰ ਹੌਸਲਾ ਦਿੰਦੀ ਹੈ, ਉਹ ਜ਼ਾਹਰ ਹੈ ਜਸਟਿਨ ਟਰੂਡੋ ਦਾ ਜਿਹੜਾ ਰੋਲ ਹੈ ਉਹ ਬਿਲਕੁਲ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਹੈ, ਲਿਖਿਆ ਜਾਏਗਾ ਵੀ। ਔਰ ਜਿਵੇਂ ਜਸਟਿਨ ਟਰੂਡੋ ਨੇ ਬੇਸਿਕ ਫਰੀडम्स ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ, ਔਰ ਜਿਵੇਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕੰਜ਼ਰਵੇਟਿਵ ਪਾਰਟੀ ਦੇ ਵੀ ਪ੍ਰੋਮੀਨੈਂਟ ਲੀਡਰ ਨੇ ਉਸ ਪੋਜੀਸ਼ਨ ਨੂੰ ਫੁੱਲੀ ਬੈਕ ਕੀਤਾ। ਔਰ ਇਸ ਦੇ ਨਾਲ ਜਿਵੇਂ 10 ਤਰੀਕ ਨੂੰ ਸਰੀ ਦੇ ਵਿੱਚ ਜਿਹੜਾ ਖਾਲਿਸਤਾਨ ਰੈਫਰੈਂਡਮ ਦੀ ਕਾਮਯਾਬੀ ਹੈ, ਉਸਨੇ ਵੀ ਸਾਰਿਆਂ ਦੇ ਦਿਲਾਂ ਨੂੰ ਜਿਹੜਾ ਹੈ ਉਹ ਗਰਮਜੋਸ਼ੀ ਦੇ ਨਾਲ ਵੀ ਭਰਿਆ ਔਰ ਚਾਹ ਦੇ ਨਾਲ ਵੀ ਭਰਿਆ। ਪਰ ਇਹ ਚੰਗੀ ਗੱਲ ਹੈ ਜਦੋਂ ਅਸੀਂ ਕੋਈ ਚੀਜ਼ ਹਾਸਲ ਕਰਦੇ ਹਾਂ, ਪਰ ਕਈ ਵਾਰ ਕੁਝ ਚੀਜ਼ਾਂ ਦਾ ਸਾਨੂੰ ਇਹ ਧਿਆਨ ਵੀ ਰੱਖਣਾ ਪਏਗਾ ਕਿ ਸਾਨੂੰ ਜਥੇਬੰਦ ਹੋ ਕੇ ਗ੍ਰਾਸ ਰੂਟ ਲੈਵਲ ਤੋਂ ਔਰ ਇੱਕ ਲੰਬੀ ਜੰਗ ਜਿਹੜੀ ਜਨਰੇਸ਼ਨਸ ਤੱਕ ਵੀ, ਕਈ ਵਾਰ ਦੇਖੋ ਜਦੋਂ ਤੁਸੀਂ ਮਾਈਨੋਰਿਟੀਜ਼ ਲੜ ਰਹੀਆਂ ਹੁੰਦੀਆਂ ਨੇ ਅਗੇਂਸਟ ਇੱਕ ਟਾਇਰੈਂਟ ਪਾਵਰ ਦੇ, ਤੇ ਫਿਰ ਇਹ ਠੀਕ ਹੈ, ਹਾਸਲ ਵੀ ਹੁੰਦਾ ਹੈ, ਨਿਕਲ ਵੀ ਜਾਂਦਾ, ਹਾਸਲ ਵੀ ਹੁੰਦਾ। ਸਾਡੇ ਕੋਲ ਤਾਂ 18ਵੀਂ ਸਦੀ ਦਾ ਆਪਣਾ ਇਤਿਹਾਸ ਹੈ। ਬੇਸ਼ੱਕ 1708 ਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, 2 ਸਾਲ ਦੇ ਵਿੱਚ 1710 ਚ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਫਤਿਹਗੜ੍ਹ ਸਾਹਿਬ ਜਿਹੜਾ ਹੈ ਉਹ ਸਥਾਪਿਤ ਹੋ ਜਾਂਦਾ ਹੈ। ਲੇਕਿਨ ਉਹ ਥੋੜ੍ਹਾ ਚਿਰਾ 4-5 ਸਾਲ ਆਇਆ ਗਿਆ। 1716 ਚ ਸ਼ਹਾਦਤ ਤੋਂ ਬਾਅਦ ਫਿਰ ਅਸੀਂ 1 ਸਦੀ ਦਾ ਇਤਿਹਾਸ ਜਿਹਦਾ ਇੱਕ ਵੱਡਾ ਹਿੱਸਾ ਸਾਡੀ ਅਰਦਾਸ ਦਾ ਹਿੱਸਾ ਹੈ, ਜਿਨ੍ਹਾਂ ਜ਼ੁਲਮਾਂ ਚੋਂ, ਜਿਨ੍ਹਾਂ ਜਿਹੜੇ ਕ੍ਰਾਈਸਿਸ ਚੋਂ ਅਸੀਂ ਗੁਜ਼ਰੇ, ਉਹ ਸਾਡੀਆਂ ਉਸ ਵੇਲੇ ਲਾਈਫ ਐਕਸਪੈਕਟੈਂਸੀ 40-42 ਸਾਲ ਸੀ ਐਵਰੇਜ। ਸੋ 4-5 ਜਨਰੇਸ਼ਨਾਂ ਸਾਡੀਆਂ ਜਿਹੜੀਆਂ ਨੇ ਉਸ ਦੇ ਹਵਾਲੇ ਹੋਈਆਂ। ਪਰ ਕਿਉਂਕਿ ਰੈਜ਼ਿਲੀਅੰਸ ਸੀ, ਗੁਰੂ ਦੇ ਉੱਤੇ ਭਰੋਸਾ ਸੀ, ਈਮਾਨ ਸੀ, ਔਰ ਈਮਾਨ ਨਾਲ ਭਰੋਸੇ ਨਾਲ ਕੋਈ ਸਮਝੌਤਾ ਨਹੀਂ ਸੀ, ਔਰ ਉਸ ਦੇ ਲਈ ਸਟ੍ਰੈਟਜੀ ਵੀ ਸੀ। ਜੇ ਗੁਰਿਲਾ ਵਾਰਫੇਅਰ ਸਿੱਖਾਂ ਨੇ ਲੜਾਈ ਦੇ 2.5 ਫੁੱਟ ਉਸ ਸਾਰੇ ਚੋਂ ਅਸੀਂ ਸਰਵਾਈਵ ਕੀਤਾ। ਕੱਲਾ ਇਹੀ ਨਹੀਂ ਕਿ ਵੀ ਅਸੀਂ ਇੱਕੋ ਵੇਲੇ ਮੁਗਲ ਸਾਮਰਾਜ ਨਾਲ ਲੜੇ, ਅਸੀਂ ਨਾਦਰ ਸ਼ਾਹ ਵਿੱਚੋਂ ਈਰਾਨ ਚੋਂ ਆ ਜਾਂਦਾ 1739 ਚ, ਉਹਦੇ ਨਾਲ ਫਿਰ ਅਫਗਾਨਿਸਤਾਨ ਤੋਂ ਲਗਾਤਾਰਤਾ ਨਾਲ ਹੋਣ ਵਾਲੇ ਹਮਲੇ, ਅਹਿਮਦ ਸ਼ਾਹ ਅਬਦਾਲੀ ਦਾ 16-17 ਵਾਰ ਆਣਾ, ਉਹਦਾ ਮੁੰਡਾ ਤੈਮੂਰ, ਫਿਰ ਉਹਦਾ ਮੁੰਡਾ ਸ਼ਾਹ ਜਮਾਨ, ਉਹ ਸਾਰੇ ਪੀਰੀਅਡ ਘੱਲੂਕਾਰੇ, 2 ਵੱਡੇ ਘੱਲੂਕਾਰੇ ਸਿਰਾਂ ਦੇ ਮੁੱਲ ਪੰਜਾਬ 'ਚ ਜਿਹੜਾ ਤੁਹਾਨੂੰ ਬਿਲਕੁਲ ਐਥਨਿਕ ਕਲੀਨਜ਼ਿੰਗ ਜਿਹਦੇ ਲਈ ਅੱਜ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਜਿਹਨੂੰ ਪੱਤਾ ਸਿੰਘਾਂ ਦਾ ਵੈਰੀ, ਇਸ ਲੈਵਲ ਦੇ ਉੱਤੇ ਲਿਜਾ ਕੇ। ਲੇਕਿਨ ਜੇ ਸਾਡੀ ਤਾਕਤ ਸੀ ਤੇ ਉਹ ਸੀ ਕਿ ਗੁਰੂ ਦੇ ਉੱਤੇ ਸਾਡੀ ਆਮਨਾ, ਗੁਰੂ ਦੇ ਉੱਤੇ ਫੇਥ, ਕਿਉਂਕਿ ਇਹ ਸਾਡੇ ਗੁਰੂ ਪਾਤਸ਼ਾਹ ਨੇ, 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਦੇ ਨਾਲ ਇਹ ਫਰਮਾਇਆ कि इन गरीब सिखन को देऊं पातशाही, ये याद करें हमरी गुरियाई। और नाल दी नाल कि देग तेग
ਜਗ ਮੈਂ ਦਉ ਚਲੇ, ਇਹ ਖਾਲਸੇ ਨੂੰ ਦਿੱਤੀ ਹੋਈ ਹੈ। ਔਰ ਇਹ ਜਦੋਂ ਅਸੀਂ ਮੌਜੂਦਾ ਪੀਰੀਅਡ ਦੇ ਵਿੱਚ ਆਪਣੀਆਂ ਗਲੋਬਲ ਅਚੀਵਮੈਂਟਸ ਦੀ ਗੱਲ ਕਰਦੇ ਹਾਂ, ਤਾਂ 2-3 ਦਿਨ ਪਹਿਲਾਂ ਜਿਸ ਦਿਨ ਮੈਂ ਉਸ ਸੈਗਮੈਂਟ ਨੂੰ ਜਿਹੜਾ ਬਹੁਤ ਪਸੰਦ ਕੀਤਾ ਗਿਆ, ਵਿਊਅਰਸ ਵੱਲੋਂ ਪਸੰਦ ਕੀਤਾ ਗਿਆ ਕਿ ਭਾਈ ਕਿਵੇਂ ਜਿਹੜੇ BBC ਦੇ ਰਿਪੋਰਟਰ ਰਵਿੰਦਰ ਸਿੰਘ ਰੋਬਿਨ, ਉਹਨਾਂ ਨੂੰ ਯੂਕਰੇਨੀਅਨ ਸੀਨੀਅਰ ਜਰਨਲਿਸਟ ਮਿਲਦਾ ਔਰ ਘੁੱਟ ਕੇ ਹੱਥ ਫੜ ਕੇ ਕਹਿੰਦਾ ਕਿ ਮੈਂ ਹਰ ਸਿੱਖ ਨੂੰ ਜਦੋਂ ਦੇਖਦਾ ਤੇ ਮੈਂ ਥੈਂਕ ਯੂ ਕਰਦਾ ਖਾਸ ਤੌਰ ਤੇ ਕਿ ਕਿਵੇਂ ਤੁਸੀਂ ਉਸ ਕ੍ਰਾਈਸਿਸ 'ਚ ਆ ਕੇ ਹਿਊਮੈਨਿਟੇਰੀਅਨ ਔਰ ਦੂਸਰੀ ਸਾਡੀ ਮਦਦ ਕੀਤੀ ਹੈ। ਔਰ ਕੱਲਾ ਇਹ ਨਹੀਂ ਹੈ ਕਿ ਵੀ ਜਿਵੇਂ ਅਸੀਂ ਉਸ ਦਿਨ ਵੀ ਕਿਹਾ ਸੀ ਕਿ ਭਾਈ ਜਦੋਂ ਗੋਲੀਆਂ ਵਰ ਰਹੀਆਂ ਨੇ, ਬੰਬ ਨੇ, ਮਿਜ਼ਾਈਲਾਂ ਨੇ, ਉਹਨਾਂ ਹਾਲਾਤਾਂ ਦੇ ਵਿੱਚ ਤੇ ਇਹ ਸਾਡੀ ਸੌਫਟ ਪਾਵਰ ਦੇ ਤੌਰ ਤੇ ਉਸ ਦਾ ਉਭਾਰ ਔਰ ਕੁਦਰਤੀ, ਉਸ ਤੋਂ ਪਹਿਲਾਂ ਅਸੀਂ ਗੱਲ ਕਰਕੇ ਹਟੇ ਸੀ ਕਿ ਕਿਵੇਂ ਜਿਹੜੀ ਨੈਸ਼ਨਲ ਫੁੱਟਬਾਲ ਲੀਗ ਦੀ ਪ੍ਰੋਮੀਨੈਂਟ ਟੀਮ ਕਾਊਬॉयਜ਼ ਟੀਮ ਡਾਲਸ ਟੈਕਸਾਸ ਦੇ ਵਿੱਚ ਉਹਨਾਂ ਨੇ ਕਿਵੇਂ ਆਪਣਾ ਥੀਮ ਜਿਹੜਾ ਟੀਮ ਦਾ ਫॉर ਦਾ ਕਮਿੰਗ ਈਅਰ, ਉਸ ਨੂੰ ਵੀ ਉਹਨਾਂ ਨੇ ਜਿਹੜਾ ਉਹ ਕਾਰਟੇ ਓਮਨੀ ਬਣਾਇਆ। ਹੁਣ ਕਾਰਟੇ ਓਮਨੀ ਦਾ ਭਾਵੇਂ ਟਰਾਂਸਲੇਸ਼ਨ ਸੀਜ਼ ਐਵਰੀਥਿੰਗ ਦੇ ਥੱਲੇ ਕੀਤਾ, ਤੇ ਮੈਂ ਅੱਜ ਹੀ ਆਸਟ੍ਰੇਲੀਆ 'ਚ ਆਪਣੇ ਵੀਰ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਇਹ ਜਿਹੜਾ ਸੀਜ਼ ਐਵਰੀਥਿੰਗ ਜਾਂ ਕਾਰਟੇ ਓਮਨੀ ਹੈ, ਇਹ ਸਾਡਾ ਹਰ ਮੈਦਾਨ ਫਤਿਹ ਦੀ ਅੰਗਰੇਜ਼ੀ ਹੈ ਕਿ ਭਾਈ ਹੁਣ ਅਸੀਂ ਗੁਰੂ ਤੋਂ ਜਦੋਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ, ਦੇਗ ਤੇ ਫਤਿਹ ਤਾਂ ਮੰਗਦੇ ਹੀ ਮੰਗਦੇ ਹਾਂ, ਤੇ ਅਸੀਸ ਵੀ ਇਹੀ ਹੁੰਦੀ ਹੈ, ਰਿਜ਼ੋਲਵ ਵੀ ਇਹੀ ਹੁੰਦੀ ਹੈ ਕਿ ਭਾਈ ਜਦੋਂ ਖਾਲਸਾ ਜੰਗ ਦੇ ਮੈਦਾਨ 'ਚ ਉਤਰੇ, ਜ਼ਿੰਦਗੀ ਦੇ ਮੈਦਾਨ 'ਚ ਉਤਰੇ, ਕਿਸੇ ਵੀ ਖੇਤਰ 'ਚ ਉਤਰੇ, ਉਸਨੇ ਉਸ ਮੈਦਾਨ ਨੂੰ ਮਾਰਨਾ। ਇਹ ਵੀ ਸਾਡੀ ਚੇਸਟ ਪੰਜਾਬੀ ਦੇ ਵਿੱਚ ਜਿਹੜਾ ਮੈਦਾਨ ਨੂੰ ਜੰਗ ਜਿੱਤਣ ਨੂੰ ਵੀ ਕਹਿੰਦੇ ਮੈਦਾਨ ਫਤਿਹ ਹੋ ਗਿਆ। ਸੋ ਕਿਉਂਕਿ ਅਸੀਂ ਇਹ ਮੰਨ ਕੇ ਤੁਰਦੇ ਹਾਂ ਵੀ ਇਹ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਪਰਮਾਤਮਾ ਦੀ ਮੌਜ 'ਚ ਪੈਦਾ ਹੋਇਆ ਤੇ ਜਿੱਥੇ ਜਿੱਥੇ ਵੀ ਖਾਲਸਾ ਹੈ ਉਸ ਦੇ ਉੱਤੇ ਅਕਾਲ ਪੁਰਖ ਦੀ ਰੱਖਿਆ, ਪ੍ਰੋਟੈਕਸ਼ਨ ਹੈ ਔਰ ਰਿਆਇਤ ਹੈ, ਕੰਸੈਸ਼ਨ ਹੈ। ਔਰ ਇਹ ਮੰਗਦੇ ਹਾਂ ਅਸੀਂ ਅਕਾਲ ਪੁਰਖ ਤੋਂ, ਅਰਦਾਸ ਦਾ ਹਿੱਸਾ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਔਰ ਅੱਜ ਹੀ ਮੈਂ ਡਿਸਕਸ ਕਰ ਰਿਹਾ ਸੀ, ਮੈਂ ਕਿਹਾ ਬਈ ਜਿਹੜਾ ਇੱਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ, ਇੱਕ ਔਰ ਹੋਤੀ ਔਰ ਮਰਦਾਨ ਇਹ ਦੋ ਭਾਵੇਂ ਅੱਡ-ਅੱਡ ਥਾਵਾਂ ਨੇ, ਇਹ ਉਸ ਫਰੰਟੀਅਰ ਇਲਾਕੇ 'ਚ ਨੇ ਜਿਹੜੇ ਅੱਜ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦਾ ਹਿੱਸਾ ਹੈ, ਪਿਸ਼ਾਵਰ ਤੋਂ ਅੱਗੇ, ਔਰ ਜਿਹਦੇ ਨਾਲ ਫਿਰ ਇਹ ਸਾਰਾ ਏਜੰਸੀ ਏਰੀਆ ਔਰ ਦੂਸਰਾ ਜਿਹੜਾ ਸੀ ਹੁਣ ਤਾਂ ਸਾਰਾ ਖੈਬਰ ਪਖਤੂਨਖਵਾ ਦਾ ਹਿੱਸਾ ਹੈ, ਉਸ ਨਾਲ ਲੱਗਿਆ। ਔਰ ਉਹਨਾਂ ਨੇ ਬੜੀਆਂ ਖੂਬਸੂਰਤ ਜਿਹੜੀਆਂ ਹਿਸਟੋਰੀਅਨ ਵੀ ਸੀ, ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀ ਫੂਲਾ ਸਿੰਘ ਤੇ ਹਰੀ ਸਿੰਘ ਨਲੂਏ ਤੇ ਉਹਨਾਂ ਨੇ ਪੁਸਤਕਾਂ ਲਿਖੀਆਂ ਨੇ। ਔਰ ਕਿਉਂਕਿ ਉਸ ਖਿੱਤੇ ਦੇ ਵਿੱਚ ਪਸ਼ਤੋ ਬੋਲੀ ਜਾਂਦੀ ਹੈ ਤੇ ਪਸ਼ਤੋ ਕਿਉਂ ਪਠਾਨ ਇੱਕ ਬਹਾਦਰ ਕੌਮ ਜਿਹੜੀ ਜਿਨ੍ਹਾਂ ਨੇ ਅੱਜ ਪਿਛਲੇ 40 ਸਾਲਾਂ 'ਚ ਹੀ ਦੇਖੀਏ ਤੇ ਦੋ ਐਮਪਾਇਰ, ਸੋਵੀਅਤ ਐਮਪਾਇਰ ਔਰ ਅਮਰੀਕਾ ਔਰ ਨੈਟੋ, ਉਹਨਾਂ ਨੂੰ ਉੱਥੋਂ ਭੱਜਣ ਤੇ ਮਜਬੂਰ ਕੀਤਾ, ਡਿਫੀਟ ਕਰਕੇ ਭੇਜਿਆ। ਔਰ ਜਿਸ ਨੂੰ ਅਕਸਰ ਜਦੋਂ ਅਫਗਾਨਿਸਤਾਨ ਦਾ ਜ਼ਿਕਰ ਕੀਤਾ ਜਾਂਦਾ ਤੇ ਕਿਹਾ ਜਾਂਦਾ ਕਿ ਗ੍ਰੇਵਯਾਰਡ ਆਫ ਐਮਪਾਇਰਸ, ਕਿ ਇਹ ਸਾਮਰਾਜਾਂ ਦੀ ਕਬਰ ਹੈ। ਬਿਲਕੁਲ। ਔਰ ਉਸ ਪੀਰੀਅਡ 'ਚ ਜਦੋਂ ਕਿ ਖਾਲਸਾ ਨਾਲ ਜੂਝਦਾ ਹੈ, ਹਰੀ ਸਿੰਘ ਨਲੂਆ ਪ੍ਰਮੁੱਖ ਜਰਨੈਲ ਦੇ ਤੌਰ ਤੇ ਨੇ, ਅਕਾਲੀ ਫੂਲਾ ਸਿੰਘ ਜਿਹੜੇ ਉੱਥੇ ਨਸ਼ਹਿਰੇ ਦੇ ਮੈਦਾਨ ਦੇ ਵਿੱਚ ਜੂਝਦੇ ਨੇ, ਸ਼ਹਾਦਤ ਵੀ ਉਹਨਾਂ ਦੀ ਉੱਥੇ ਹੀ ਹੁੰਦੀ ਹੈ। ਉਹਨਾਂ ਦੀ ਯਾਦ 'ਚ ਜਿਹੜਾ ਉਹਨਾਂ ਦੀ ਸਮਾਧੀ ਗੁਰਦੁਆਰਾ ਸਾਹਿਬ ਉੱਥੇ ਹੀ ਨਸ਼ਹਿਰੇ 'ਚ ਹੀ ਹੈ, ਦਰਿਆ ਲੰਡਾ ਦਰਿਆ ਉਹਨੂੰ ਕਹਿੰਦੇ ਨੇ, ਉਸ ਦੇ ਕੰਢੇ ਤੇ ਹੈ। ਤੇ ਉਹਨਾਂ ਨੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਆਪਣੀਆਂ ਪੁਸਤਕਾਂ ਦੇ ਵਿੱਚ ਅਕਾਲੀ ਫੂਲਾ ਸਿੰਘ ਤੇ ਜਾਂ ਹਰੀ ਸਿੰਘ ਨਲੂਆ ਜਾਂ ਮਹਾਰਾਜਾ ਰਣਜੀਤ ਸਿੰਘ ਤੇ ਬਹੁਤ ਸਾਰੇ ਜਿਹੜੇ ਨੇ ਪਸ਼ਤੋ ਜ਼ਬਾਨ ਦੇ ਜਿਹੜੇ ਨੇ ਅਖਾਣ ਦਿੱਤੇ ਨੇ, ਜਾਂ ਜਿਹੜੇ ਉਸ ਵੇਲੇ ਦੇ ਪਠਾਨ ਖਾਲਸੇ ਬਾਰੇ ਜਾਂ ਸਿੱਖਾਂ ਬਾਰੇ ਕਹਿੰਦੇ ਸੀ। ਔਰ ਉਹਦੇ 'ਚ ਇੱਕ ਮੈਨੂੰ ਹੁਣ ਐਗਜ਼ੈਕਟ ਤਾਂ ਯਾਦ ਨਹੀਂ ਹੈ, ਪੁਸਤਕਾਂ ਮੇਰੇ ਕੋਲ ਵੀ ਨਹੀਂ ਨੇ, ਪਰ ਇੱਕ ਸੀ ਕਿ ਵੀ ਉਹਨਾਂ ਨੇ ਕਿਹਾ ਵੀ ਬੇਸ਼ੱਕ ਅਸੀਂ ਕਦੇ ਕਿਸੇ ਦੀ ਈਨ ਨਹੀਂ ਮੰਨੀ, ਕਿਸੇ ਤੋਂ ਹਾਰੇ ਨਹੀਂ, ਪਰ ਇਉਂ ਲੱਗਦਾ ਹੈ ਵੀ ਅੱਲਾਹ ਤਾਲਾ ਹੁਣ ਖਾਲਸੇ ਦੇ ਨਾਲ ਹੈ, ਵੀ ਅੱਲਾਹ ਤਾਲਾ ਦਾ ਹੱਥ ਖਾਲਸੇ ਦੇ ਸਿਰ ਤੇ। ਇਹ ਉਹਨਾਂ ਦਾ ਪਸ਼ਤੋ ਦੇ ਵਿੱਚ ਸੀ ਕਿ ਵੀ ਹੁਣ ਅੱਲਾਹ ਖਾਲਸੇ ਦੇ ਨਾਲ। ਸੋ ਜਦੋਂ ਅਸੀਂ ਇਹਨਾਂ ਵੈਲਿਊਜ਼ ਦੀ ਗੱਲ ਕਰਦੇ ਹਾਂ ਤੇ ਇਹ ਜ਼ਾਹਰ ਹੈ ਕਿਉਂਕਿ ਅੱਲਾਹ ਤਾਲਾ, ਰੱਬ, ਖੁਦਾ, ਵਾਹਿਗੁਰੂ
ਉਹ ਸੱਚ ਹੱਕ ਇਨਸਾਫ ਦੀਆਂ ਜਿਹੜੀਆਂ ਵੈਲਿਊਜ਼ ਨੇ ਉਸ ਚੋਂ ਨਿਕਲਦੀਆਂ ਨੇ। ਤੇ ਜਦੋਂ ਤੁਸੀਂ ਇਮਾਨ ਦੇ ਉੱਤੇ ਖਲੋ ਕੇ ਰੱਬ ਦੇ ਉੱਤੇ ਤੁਹਾਡਾ ਫੇਥ ਹੈ ਔਰ ਤੁਸੀਂ ਸਿਰਫ ਤੇ ਸਿਰਫ ਜਸਟਿਸ ਦੇ ਲਈ, ਅਦਲ ਦੇ ਲਈ, ਨਿਆਂ ਦੇ ਲਈ ਲੜਦੇ ਹੋ, ਤੁਹਾਡਾ ਮੰਤਵ ਜਿਹੜਾ ਹੈ ਉਹ ਲੁੱਟ ਖਸੁੱਟ ਨਹੀਂ ਹੈ, ਤੁਹਾਡਾ ਮੰਤਵ ਕਿਸੇ ਨੂੰ ਜ਼ਲੀਲ ਕਰਨਾ ਨਹੀਂ ਹੈ। ਔਰ ਜੇ ਇਸਲਾਮ ਦੇ ਹਵਾਲੇ ਨਾਲ ਵੀ ਅਸੀਂ ਦੇਖੀਏ, ਭਾਵੇਂ ਅੱਜ ਜਿਹਾਦ ਲਫ਼ਜ਼ ਨੂੰ ਕਈ ਅਰਥਾਂ ਦੇ ਵਿੱਚ ਉਸ ਨੂੰ ਡਿਸਟੋਰਟ ਕੀਤਾ ਗਿਆ, ਇਨਫੈਕਟ ਜਿਹਾਦ ਜਾਂ ਗਾਜ਼ੀ ਲਫ਼ਜ਼ ਜਿਹੜਾ ਹੈ ਉਹ ਇਸ ਨਾਲ ਹੀ ਜੁੜਿਆ ਹੋਇਆ ਸੀ ਕਿ ਬਈ ਇਹ ਤੁਸੀਂ ਉਸ ਦੀ ਰਾਹ ਦੇ ਉੱਤੇ ਕੁਰਬਾਨ ਹੁੰਦੇ ਹੋ, ਅੱਲਾ ਦੀ ਰਾਹ ਤੇ ਤੁਸੀਂ ਕੁਰਬਾਨ ਹੁੰਦੇ ਹੋ। ਔਰ ਇਸ ਲਈ ਜਿਹੜਾ ਜਿਹਾਦ ਦੇ ਵਿੱਚ ਮਰਨ ਵਾਲਾ ਉਹਦੇ ਲਈ ਸ਼ਹੀਦ ਦਾ ਰੁਤਬਾ ਸੀ। ਗਾਜ਼ੀ ਲਫ਼ਜ਼ ਵੀ ਉੱਥੋਂ ਹੀ ਆਇਆ ਕਿ ਭਾਈ ਜਿਹੜਾ ਉਸ ਦੇ ਲਈ ਜਿਹਾਦ ਦੇ ਲਈ ਮਰਨ ਲਈ ਤਿਆਰ ਹੈ। ਬੇਸ਼ੱਕ ਅੱਜ ਉਸ ਨੂੰ ਕਿਸ ਲੈਵਲ ਦੇ ਉੱਤੇ ਸੁਸਾਈਡ ਬੰਬਰ ਔਰ ਇਸ ਲੈਵਲ ਦੇ ਬਣਾ ਕੇ ਤੁਸੀਂ ਆਮ ਲੋਕਾਂ ਨੂੰ ਮਸੀਤਾਂ 'ਚ ਵੀ ਮਾਰ ਰਹੇ ਹੋ, ਬਾਜ਼ਾਰਾਂ 'ਚ ਵੀ ਮਾਰ ਰਹੇ ਹੋ, ਇਹ ਪਤਾ ਨਹੀਂ ਕਿਹੜੇ ਅੱਲਾ ਦੇ ਰਾਹ ਤੇ ਤੁਰਨ ਦਾ ਤੇ ਇਹਦੇ ਚੋਂ ਕਿਹੜਾ ਸ਼ਹੀਦ ਤੇ ਕਿਹੜੀ ਜੰਨਤ ਨਿਕਲਣੀ ਹੈ। ਪਰ ਇਹ ਵਕਤ ਪਾ ਕੇ ਡਿਸਟੋਰਟ ਹੁੰਦੀਆਂ ਨੇ ਚੀਜ਼ਾਂ। ਇਸੇ ਤਰ੍ਹਾਂ ਜਦੋਂ ਸਿੰਘ ਜੂਝਦੇ ਸੀ ਜਾਂ ਅਸੀਂ ਦੇਗ ਤੇ ਫਤਿਹ ਦੇ ਸੰਕਲਪ ਦੀ ਗੱਲ ਕਰਦੇ ਹਾਂ ਜੋ ਗੁਰੂ ਨੇ ਦਿੱਤੀ, ਤੇ ਜਦੋਂ ਖਾਲਸੇ ਦੀ ਦੇਗ ਹੈ, ਦੇਗ ਜੇ ਮੈਨੂੰ ਕੋਈ ਅੱਜ ਇਸ ਦੀ ਜਿਹੜੀ ਹੈ ਪੋਲੀਟੀਕਲ ਪਾਵਰ ਦੇ ਤੌਰ ਤੇ ਜਾਂ ਪੋਲੀਟੀਕਲ ਹੋਂਦ ਵੇਲੇ ਇਸ ਦੀ ਕਹੇ ਤਾਂ ਮੈਂ ਇਕਨੋਮਿਕਲ ਪ੍ਰੋਸਪੈਰਿਟੀ ਲਫ਼ਜ਼ ਇਸਤੇਮਾਲ ਕਰਦਾ, ਪਰ ਜ਼ਾਹਿਰ ਹੈ ਕਿ ਆਮ ਹਾਲਤਾਂ ਦੇ ਵਿੱਚ ਜਦੋਂ ਤੁਹਾਡੀ ਜਿਹੜੀ ਸਭ ਤੋਂ ਬੇਸਿਕ ਨੀਡ ਹੈ ਇਨਸਾਨ ਦੀ, ਬਿਲਕੁਲ ਉਹ ਕੋਈ ਜ਼ਾਤ ਰੰਗ ਨਸਲ ਧਰਮ ਨਾਲ ਸੰਬੰਧਿਤ ਹੋਏ, ਉਹ ਤੁਹਾਨੂੰ ਪਾਣੀ ਹੈ, ਫੂਡ ਹੈ, ਕੱਪੜੇ ਨੇ, ਇਹੀ ਸਾਨੂੰ। ਔਰ ਇਸ ਲਈ ਜਦੋਂ ਕੋਈ ਕਿਸੇ ਨੂੰ ਭੁੱਖੇ ਨੂੰ ਪਿਆਸੇ ਨੂੰ ਅੰਨ ਦਿੰਦਾ ਹੈ, ਪਾਣੀ ਦਿੰਦਾ ਹੈ, ਔਰ ਇਸ ਚੋਂ ਹੀ ਕਿੰਨੇ ਹੀ ਅਖਾਣ ਨੇ ਸਾਡੀ ਜ਼ਬਾਨ ਦੇ ਕਿ ਭਾਈ ਢਿੱਡ 'ਚ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ, ਕਿ ਵੀ ਬਾਕੀ ਤੁਸੀਂ ਜਦੋਂ ਤੱਕ ਤੁਸੀਂ ਭੁੱਖੇ ਹੋ ਤੁਸੀਂ ਜੋ ਮਰਜ਼ੀ ਸੁਣਾਈ ਜਾਓ ਕਿਸੇ ਨੂੰ। ਉਹਦਾ ਕੋਈ ਇਹੀ ਕਾਰਨ ਸੀ ਕਿ ਈਵਨ ਜਦੋਂ ਗੁਰੂ ਅਮਰਦਾਸ ਜੀ ਨੇ ਬੇਸ਼ੱਕ ਲੰਗਰ ਦਾ ਸਿਸਟਮ ਗੁਰੂ ਨਾਨਕ ਸਾਹਿਬ ਦੇ ਨਾਲ, ਔਰ ਅਕਸਰ ਅਸੀਂ ਜਦੋਂ 20 ਰੁਪਈਆਂ ਦੇ ਸੌਦੇ ਦੀ ਗੱਲ ਕਰਦੇ ਹਾਂ, ਸੱਚਾ ਸੌਦਾ ਜਾਂ ਖਰਾ ਸੌਦਾ ਵੀ ਉੱਥੋਂ ਦੇ ਲੋਕ, ਮੁਕਾਮੀ ਲੋਕ ਉਸ ਗੁਰਦੁਆਰਾ ਸਾਹਿਬ ਨੂੰ ਖਰਾ ਸੌਦਾ ਕਹਿੰਦੇ ਨੇ। ਔਰ ਬਾਅਦ ਦੇ ਵਿੱਚ ਕਿਵੇਂ ਖਰੇ ਦਾ ਸੱਚਾ ਹੋ ਗਿਆ, ਲੇਕਿਨ ਲਫ਼ਜ਼ ਸੱਚਾ ਸੌਦਾ ਲਿਟਰੇਚਰ 'ਚ ਜ਼ਿਆਦਾ ਇਸਤੇਮਾਲ ਹੁੰਦਾ ਤੇ ਸ਼ੁਰੂਆਤ ਤਾਂ ਉਹਦੇ ਨਾਲ ਹੀ ਹੋਈ। ਉਹ 20 ਰੁਪਏ ਦੀ ਜਿਹੜੀ ਉਹ ਮੂਲ ਗੁਰੂ ਨਾਨਕ ਸਾਹਿਬ ਨੇ ਪਾਇਆ, ਉਹਦੇ ਨਾਲ ਦੁਨੀਆ ਭਰ ਚੱਲਦੇ ਨੇ ਲੰਗਰ। ਲੇਕਿਨ ਇਹ ਕਿੰਨੀ ਨੈਸੈਸਿਟੀ ਹੈ ਔਰ ਇਸ ਦੀ ਕੀ ਕਿਵੇਂ ਇਸ 'ਚੋਂ ਬਰਾਬਰੀ ਦਾ ਕਾਨਸੈਪਟ ਵੀ ਹੈ, ਸੰਗਤ ਔਰ ਪੰਗਤ ਦੀ ਗੱਲ ਨਿਕਲਦੀ ਹੈ ਕਿ ਗੁਰੂ ਅਮਰਦਾਸ ਜੀ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਇਸ ਫਰਮਾਨ ਦੇ ਨਾਲ ਕਿ ਪਹਿਲੇ ਪੰਗਤ ਪਾਛੇ ਸੰਗਤ, ਕਿ ਵੀ ਮੇਰੇ ਦੀਦਾਰ ਲਈ ਉਹ ਆਏ, ਪਹਿਲਾਂ ਪੰਗਤ ਦੇ ਵਿੱਚ ਬੈਠ ਕੇ। ਉਹ ਸਰੀਰਕ ਲੋੜ ਵੀ ਸੀ, ਬਰਾਬਰੀ ਦੇ ਕਾਨਸੈਪਟ ਨੂੰ ਵੀ ਇੰਪਲੀਮੈਂਟ ਕਰਨਾ ਸੀ। ਔਰ ਜਿਵੇਂ ਸਾਡੀ ਪਰੰਪਰਾ ਦੱਸਦੀ ਹੈ ਵੀ ਅਕਬਰ ਜਿਹੜਾ ਉਹ ਮਿਲਣ ਆਉਂਦਾ ਔਰ ਉਹ ਆਮ ਲੋਕਾਂ ਦੇ ਨਾਲ ਪੰਗਤ 'ਚ ਬੈਠਦਾ ਔਰ ਫਿਰ ਗੁਰੂ ਅਮਰਦਾਸ ਜੀ ਦੇ ਦੀਦਾਰ ਕਰਦਾ। ਹੁਣ ਇਹ ਪਾਰਟ ਤਾਂ, ਔਰ 18ਵੀਂ ਸਦੀ ਦੀ ਜਦੋਂ ਅਸੀਂ ਸਟਰਗਲ ਦੀ ਗੱਲ ਕਰਦੇ, ਜਿਹੜੀ ਇੱਕ ਪੂਰੀ ਸਦੀ ਜੰਗਲਾਂ ਦੇ ਵਿੱਚ ਕਿਹਨਾਂ ਹਾਲਾਤਾਂ ਦੇ ਵਿੱਚ, ਤੇ ਉਦੋਂ ਵੀ ਸਾਡੀ ਰਵਾਇਤ ਦੱਸਦੀ ਹੈ ਕਿ ਭਾਵੇਂ ਕਈ ਦਿਨਾਂ ਦੇ ਭੁੱਖੇ ਭਾਣੇ ਹੋਣ, ਕਿਸੇ ਥਾਂ ਪਹੁੰਚੇ ਜਿਹੜੀ ਸੇਫ ਥਾਂ ਹੈ, ਉੱਥੇ ਪਹੁੰਚ ਕੇ ਉਹਨਾਂ ਨੇ ਦੇਖਿਆ ਕਿ ਭਾਈ ਥੋੜਾ ਬਹੁਤ ਪਾਣੀ ਵੀ ਹੈ, ਕਿਤੇ ਅੱਗ ਕਿਵੇਂ ਬਾਲਦੇ ਹੋਣਗੇ, ਕਿਵੇਂ ਉਹ ਜਿਹੜਾ ਉਸ ਨੂੰ ਤਿਆਰ ਕਰਦੇ ਹੋਣਗੇ। ਪਰ ਇਹ ਵੀ ਸੀ ਕਿ ਉਹ ਭੁੱਖੇ ਭਾਣੇ ਵੀ ਜਦੋਂ ਉਸ ਨੂੰ ਤਿਆਰ ਕਰ ਦਿੰਦੇ ਸੀ ਲੰਗਰ ਨੂੰ, ਫਿਰ ਇੱਕ ਸਿੰਘ ਉੱਚੀ ਆਵਾਜ਼ ਕਹਿੰਦਾ ਸੀ ਕਿ ਹੈ ਭਾਈ ਕੋਈ ਗੁਰੂ ਕਾ ਪਿਆਰਾ, ਕੋਈ ਭੁੱਖਾ ਆਏ। ਔਰ ਜੇ ਕੋਈ ਜਿਹੜਾ ਭਾਵੇਂ ਉਸ ਵੇਲੇ ਦੁਸ਼ਮਣ ਵੀ ਹੋਏ, ਭਾਵੇਂ ਕੋਈ ਉਹਨਾਂ ਦਾ ਜ਼ਖਮੀ ਸਿਪਾਹੀ ਕਿਸੇ ਝਾੜੀ ਦੇ ਵਿੱਚ ਪਿਆ ਜਾਂ ਦੂਜਾ, ਉਹਨੂੰ ਜਿਹੜਾ ਉਹ ਪਹਿਲਾਂ ਦਿੰਦੇ ਸੀ। ਤੇ ਜੇ ਹੋਏ ਹੀ ਉਹਨਾਂ ਕਿ ਉਹਦੇ ਜੋਗਾ ਹੋਏ ਤੇ ਆਪ ਫਿਰ ਭੁੱਖੇ ਰਹਿ ਕੇ ਕਹਿੰਦੇ ਸੀ ਕਿ ਅੱਜ ਲੰਗਰ ਮਸਤਾਨ ਹੈ। ਇਹ ਲਫ਼ਜ਼ ਜਿਹੜੇ ਨੇ ਐਵੇਂ ਨਹੀਂ ਆਏ ਹੋਏ। ਹੁਣ ਇਹ ਸਾਰੇ ਚੋਂ ਹੁਣ ਜਿਸ ਕੌਮ ਦੀ ਤਰਬੀਅਤ ਇਸ ਦੇ ਹੋਏ ਦੇਗ ਔਰ ਤੇਗ ਦੀ ਗੱਲ, ਕਿਉਂਕਿ ਜਦੋਂ ਅਸੀਂ ਯੂਕਰੇਨ ਦੇ ਹਵਾਲੇ ਨਾਲ ਗੱਲ ਕੀਤੀ ਕਿ ਭਾਈ ਉਹ ਥੈਂਕਫੁਲ ਹੈ ਕਿਉਂਕਿ ਦੇਗ ਚੱਲ ਰਹੀ ਹੈ, ਤੇ ਜੇ ਕਾਊਬॉयਜ਼ ਔਰ 500 ਕਰੋੜ ਡਾਲਰ ਦੀ ਉਹਨਾਂ ਦੀ ਜਿਹੜੀ ਹੈ ਨੈਸ਼ਨਲ ਫੁੱਟਬਾਲ ਲੀਗ ਦੀ ਓਵਰਆਲ ਟੀਮ, ਕਾਊਬॉय ਟੀਮ ਜਿਹੜੀ 100 ਸਾਲ ਪੁਰਾਣੀ ਹੈ, ਉਹ ਆਪਣਾ ਜਿਹੜਾ ਥੀਮ ਹੈ ਉਹ ਹਰ ਮੈਦਾਨ ਫਤਿਹ, ਸੀਜ਼ ਐਵਰੀਥਿੰਗ,
ਕਾਰਟੇ ਓਮਨੀ ਰੱਖਦੀ ਹੈ ਤੇ ਜ਼ਾਹਰ ਹੈ ਵੀ ਇੱਥੇ ਉਹ ਤੇਗ ਦਾ ਜਲਾਲ ਜਿਹੜੀ ਹਰੀ ਸਿੰਘ ਨਲੂਏ ਦੀ ਤੇਗ ਵਾਹੀ ਚੁਪਸ਼ਾ ਹਰੀਆ ਰਾਗਲਾ ਜਿਹੜਾ ਪਸ਼ਤੋ ਦੇ ਵਿੱਚ ਉਸ ਜ਼ਮਾਨੇ ਦੇ ਵਿੱਚ ਅਖਾਣ ਬਣ ਗਿਆ ਲੋਕਾਂ 'ਚ, ਉਹ ਤੇਗ ਅੱਜ ਵੀ ਜਲਵਾਗਰ ਹੈ। ਬਿਲਕੁਲ, ਉਹ ਤੁਸੀਂ ਫਾਰ ਆਫ ਟੈਕਸਾਸ ਦੇ ਵਿੱਚ ਦੇਖ ਸਕਦੇ ਹੋ। ਔਰ ਇਧਰ ਯੂਰਪ ਦੇ ਵਿੱਚ ਯੂਕਰੇਨ ਹੈ ਤੇ ਯੂਕਰੇਨ 'ਚੋਂ ਦੇਗ ਦਾ ਮੈਸੇਜ ਜਿਹੜਾ ਉਹ ਦਿੱਲੀ ਦੀਆਂ ਬਰੂਹਾਂ ਤੇ, ਜਿੱਥੇ ਕਿ G20 ਦੇ ਮੁਲਕ ਇਕੱਠੇ ਹੋ ਕੇ ਉਸ ਯੂਕਰੇਨ ਨੂੰ ਡੰਪ ਕਰ ਰਹੇ ਨੇ, ਰੂਸ ਨੂੰ ਐਗਰੈਸਰ ਕਹਿਣ ਨੂੰ ਤਿਆਰ ਨਹੀਂ, ਲੇਕਿਨ ਉਸ ਮੁਲਕ ਦਾ ਇੱਕ ਪੱਤਰਕਾਰ ਆ ਕੇ ਉਹ ਐਕਨੋਲਜ ਕਰਦਾ ਹੈ ਕਿ ਭਾਈ ਤੁਹਾਡੀ ਦੇਗ ਦੇ ਕਿਆ ਕਹਿਣੇ, ਔਰ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਹਾਂ। ਹੁਣ ਕਿਉਂਕਿ ਪਿਛਲੇ 3-4 ਦਿਨ ਤੋਂ ਇਹ ਔਰ ਇਸ ਦੇ ਉੱਤੇ ਹੀ ਗੱਲਬਾਤ ਸਾਰੇ ਪਾਸੇ ਚੱਲ ਰਹੀ ਸੀ, ਤੇ ਅੱਜ ਜਦੋਂ ਮੈਂ ਇੱਕ ਮੁਸਲਮਾਨ ਜਰਨਲਿਸਟ ਦੀ ਸਟੋਰੀ ਸ਼ਾਦਾਬ ਫਾਰੂਕ ਦੀ ਰਿਲੀਜਨ ਅਨਪਲੱਗਡ ਦੇ ਉੱਤੇ ਦੇਖੀ, ਤੇ ਮੈਂ ਕਿਹਾ ਕਿ ਵੀ ਇਹ ਗੁਰੂ ਦੀ ਕਲਾ ਹੈ ਕਿ ਵੀ ਤੇਗ ਔਰ ਤੇਗ ਦੀ ਜਲਵਾਗਰੀ ਇੱਥੇ ਵੀ ਔਰ ਅਦਰਵਾਈਜ਼ ਵੀ, ਜੇ ਅਸੀਂ ਦੇਖੀਏ ਖਾਲਸੇ ਦੀ ਤੇਗ ਇਹਨਾਂ 4 ਦਹਾਕਿਆਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਕੜਕੀ, ਇੰਦਰਾ ਗਾਂਧੀ ਨੂੰ ਵੀ ਉਹ ਤੇਗ ਯਾਦ ਹੈ, ਜਨਰਲ ਵੈਦਿਆ ਨੂੰ ਪੂਨੇ 'ਚ ਵੀ ਯਾਦ ਹੈ, ਔਰ ਜਿਹੜਾ ਪੰਜਾਬ ਵਾਲਿਆਂ ਨੂੰ ਵੀ ਚੰਗੀ ਤਰ੍ਹਾਂ ਯਾਦ ਹੈ। ਇਹ ਐਵੇਂ ਨਹੀਂ ਜਦੋਂ ਅੱਜ ਵੀ ਐਕਸਟਰਾ ਮਾਈਲ ਜਾ ਕੇ ਬੀਜੇਪੀ ਜਾਂ RSS ਸਿੱਖਾਂ ਨੂੰ ਕੰਟੇਨ ਕਰਨਾ ਚਾਹੁੰਦੀ, ਜਾਂ ਸਾਡੇ 'ਚ ਉਹਨਾਂ ਨੇ ਇਹ ਮਨਜਿੰਦਰ ਸਿਰਸੇ ਔਰ ਕਾਲਕੇ ਔਰ ਅਮਰਿੰਦਰ ਔਰ ਇਹ ਸਾਰੇ ਖੜੇ ਕੀਤੇ ਨੇ, ਇਹਨਾਂ ਤੋਂ ਪੂਰੀ ਸ਼ਰਾਰਤ ਕਰਵਾ ਰਹੇ ਨੇ। ਮੈਂ ਕੁਦਰਤੀ ਕੱਲ ਇੱਕ ਵੀਡੀਓ ਸਾਹਮਣੇ ਗੁਜ਼ਰੀ, ਬੰਗਲਾ ਸਾਹਿਬ ਹੁਣ ਕੰਟਰੋਲ ਦਿੱਲੀ ਕਮੇਟੀ RSS ਇਹਨਾਂ ਦੇ ਕੰਟਰੋਲ 'ਚ ਹੈ, ਤੇ ਉਹ 1947 ਦੀ ਕੋਈ ਅਪ੍ਰੈਲ ਮਈ ਮਹੀਨੇ ਦੀ ਵੀਡੀਓ ਤੇ ਉਹਦੇ ਤੇ ਕੋਈ ਸਟੋਰੀ ਤੇ ਬੇਸਡ ਕਿ ਜੀ ਕਿਵੇਂ ਜਦੋਂ ਅੰਮ੍ਰਿਤਸਰ ਦੇ ਮੁਸਲਮਾਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਪਲਾਨ ਕੀਤੀ ਤੇ ਕਿਵੇਂ ਹੋਇਆ, ਜਦੋਂ ਕਿ ਪੰਜਾਬ ਉਸ ਵੇਲੇ ਅਨਸਰਟਨਟੀ ਦੇ ਵਿੱਚ ਸੀ, ਔਰ ਉਹਨੂੰ ਇਤਿਹਾਸ ਦੇ ਝਰੋਖੇ 'ਚੋਂ ਬਿਆਨ ਕਰ ਰਹੇ ਨੇ ਕੋਟ ਕਰਕੇ। ਹੁਣ ਰੀਜ਼ਨ, ਕਿਉਂਕਿ ਜੇ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਖਾਲਸੇ ਦੀ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਹਰ ਪਾਸੇ ਜਾ ਰਿਹਾ ਜੀ, ਤੇ ਉੱਥੇ ਜਿਹੜਾ ਸਾਡਾ ਦੁਸ਼ਮਣ ਜਿਸ ਨੇ ਪਹਿਲਾਂ ਵੀ ਇਸ ਨੂੰ ਇੱਕ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ 18ਵੀਂ ਸਦੀ ਤੋਂ, ਇਹਨਾਂ ਦੇ ਹਿਸਟੋਰੀਅਨਸ ਦਾ ਜਿਹੜਾ ਉਹ ਟ੍ਰੈਂਡ ਰਿਹਾ, ਤੇ ਅੱਜ ਪੱਗਾਂ ਵਾਲੇ ਉਹਨਾਂ ਨੂੰ ਮਿਲ ਗਏ ਨੇ ਕਿ ਉਹਨਾਂ ਨੂੰ ਅੱਖਾਂ ਸਾਹਮਣੇ ਜੋ ਹੋ ਰਿਹਾ ਉਹ ਨਜ਼ਰ ਨਹੀਂ ਆਉਂਦਾ। ਉਸੇ ਦਿੱਲੀ ਦੇ ਵਿੱਚ 39 ਸਾਲ ਪਹਿਲਾਂ ਗਲਾਂ 'ਚ ਟਾਇਰ ਪਾ ਕੇ ਸਾੜੇ ਗਿਆਂ ਦੀਆਂ ਕਹਾਣੀਆਂ ਤੇ ਸੁਣਾਉਣ ਲਈ ਉਹਨਾਂ ਕੋਲ ਨਹੀਂ ਨੇ। ਉਹ 75 ਸਾਲ ਪਹਿਲਾਂ ਦੀ ਫਿਰਕੂ ਨਫ਼ਰਤ ਨੂੰ ਬਾਰ-ਬਾਰ ਰੱਬ ਇਸ ਲਈ ਕਰ ਰਹੇ ਨੇ ਕਿ ਉਹ ਸਿੱਖਾਂ ਨੂੰ ਅਗੇਨ ਜਿਹੜਾ ਆਪਣੇ ਫਿਰਕੂ ਏਜੰਡੇ ਥੱਲੇ ਹਿੰਦੂਤਵਾ ਦੇ ਭੁਗਤਾਨ ਲੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕਿਤੇ ਕ੍ਰਾਈਸਿਸ ਹੁੰਦਾ ਹੈ, ਕੱਲਾ ਇਹੀ ਨਹੀਂ ਕਿ ਅਸੀਂ ਇੱਕ ਜਾਂ ਦੋ ਥਾਵਾਂ ਦੀ ਗੱਲ ਕਰੀਏ, ਸਿੱਖ ਹਮੇਸ਼ਾ ਅੱਗੇ ਨੇ। ਔਰ ਹਿਮਾਚਲ ਪ੍ਰਦੇਸ਼ ਔਰ ਕੁਝ ਵਕਤ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਨੇ ਉਹ ਸਰਗਰਮ ਸਨ, ਸਤੰਬਰ ਮਹੀਨੇ 'ਚ ਆਏ, ਔਰ ਹੁਣ ਤਾਂ ਪਿਛਲੇ ਆਲਮੋਸਟ 6 ਮਹੀਨੇ ਤੋਂ ਹੀ 5-6 ਮਹੀਨੇ ਹੋ ਗਏ ਹੋਣਗੇ ਜਿਹੜੇ ਨੇ ਉਹ 2900 ਕਿਲੋਮੀਟਰ ਦੂਰ ਉਹਨਾਂ ਨੂੰ ਡਿਬਰੂਗੜ੍ਹ ਰੱਖਿਆ ਹੋਇਆ। ਹੁਣ ਉਸ ਪੀਰੀਅਡ ਦੇ ਵਿੱਚ ਹੀ ਜਦੋਂ ਕਿ ਹਿਮਾਚਲ ਦੇ ਵਿੱਚ 2-3 ਘਟਨਾਵਾਂ ਜਿਹੜੀਆਂ ਮੀਡੀਆ ਦੇ ਵਿੱਚ ਉਹਨਾਂ ਮਹੀਨਿਆਂ ਦੇ ਵਿੱਚ ਹੀ ਚੱਲ ਰਹੀਆਂ ਸੀ ਕਿ ਕਿਵੇਂ ਜਿਹੜਾ ਹੈ ਉਹ ਸੰਤ ਪਿੰਡਾਂ ਵਾਲਿਆਂ ਦੀਆਂ ਫੋਟੋ ਵਾਲੇ ਮੋਟਰਸਾਈਕਲ ਜਾਂ ਦੂਜਿਆਂ ਨੂੰ ਪੁਲਿਸ ਰੋਕ ਕੇ ਚਲਾਨ ਕਰਦੀ ਸੀ। ਫਿਰ ਇੱਥੋਂ ਤੱਕ ਪਹੁੰਚ ਗਏ ਕਿ ਜੇ ਗੱਡੀ ਦੇ ਉੱਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਜਾਂ ਕੋਈ ਹੈ ਉਹਨੂੰ ਲਵਾਉਣ ਤੱਕ ਜਾਣਾ। ਔਰ ਫਿਰ ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਕਿਵੇਂ ਮਨੀਕਰਨ ਦੇ ਗੁਰਦੁਆਰੇ ਦੇ ਉੱਤੇ, ਕਿਉਂਕਿ ਕੋਈ ਬਾਜ਼ਾਰ ਦੇ ਵਿੱਚ ਝਗੜਾ ਹੋ ਜਾਂਦਾ ਸ਼ਾਮ ਨੂੰ ਜਿਹੜਾ ਦੁਕਾਨਦਾਰਾਂ ਦੇ ਨਾਲ, ਔਰ ਕਿਵੇਂ ਪੂਰੀ ਇੱਕ ਭੀੜ ਜਿਹੜੀ ਆ ਉਹ ਗੁਰਦੁਆਰੇ ਤੇ ਹਮਲਾ ਕਰਨ ਆਉਂਦੀ ਹੈ ਔਰ ਕਿੰਨਾ ਉਹ ਬਾਹਰਲੀਆਂ ਥਾਵਾਂ ਦਾ ਨੁਕਸਾਨ ਵੀ ਕਰਦੇ ਨੇ। ਪਰ ਇਹ ਵੱਖਰੀ ਕਹਾਣੀ ਹੈ ਕਿ ਸਿੱਖ ਨੌਜਵਾਨ ਜਾਂ ਦੂਜੇ ਉਹਨੂੰ ਡਿਫੈਂਡ ਕਰਦੇ ਨੇ। ਹੁਣ ਦੇਖੋ ਕੁਦਰਤ ਕਈ ਵਾਰ ਤੁਹਾਨੂੰ ਅਗੇਨ ਜਿਹੜੇ ਗੁਰਦੁਆਰੇ ਇਹਨਾਂ ਨੂੰ ਚੁੱਭਦੇ ਨੇ। ਮੈਂ ਆਪਣੇ ਬਚਪਨ ਦਾ ਕੁਝ ਸਮਾਂ ਜਿਹੜਾ ਉਦੋਂ ਤੋਂ ਪੰਜਾਬ ਦਾ ਹਿੱਸਾ ਸੀ, ਜਿਹੜਾ ਧਰਮਸ਼ਾਲਾ ਜਾਂ ਕੁੱਲੂ, ਔਰ ਦੂਜਾ ਮੈਂ ਗੁਜ਼ਾਰਿਆ ਹੋਇਆ, ਸਕੂਲਿੰਗ ਵੀ ਮੇਰੀ ਹੋਈ ਹੈ ਉੱਥੋਂ ਦੀ, ਤੇ ਮੈਂ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਉੱਥੋਂ ਦੇ ਉਸ ਮਿੱਟੀ ਦੇ ਵਿੱਚ ਕਿਸ ਕਿਸਮ ਦੀ ਸਿੱਖਾਂ ਪ੍ਰਤੀ ਨਫ਼ਰਤ ਵੀ ਹੈ। ਕੱਲਾ ਬਾਈਧਾਰ ਦੇ ਪਹਾੜੀ ਰਾਜਿਆਂ ਦੀ ਕਹਾਣੀ ਨਹੀਂ, ਇਹਦੇ ਬਾਵਜੂਦ ਕਿ ਇਹ ਸਾਰਾ ਸਿੱਖ ਰਾਜ ਦਾ ਹਿੱਸਾ ਸੀ। ਈਵਨ ਕਾਂਗੜੇ ਦੇ ਰਾਜੇ ਦੀਆਂ 2 ਕੁੜੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਨੇ ਰਾਣੀਆਂ ਸੀ, ਗੁੱਡਾਂ ਤੇ ਇੱਕ ਹੋਰ, ਬਾਅਦ ਦੇ ਵਿੱਚ ਉਹ ਸਤੀ ਵੀ ਹੋ ਗਈਆਂ ਸੀ ਨਾਲ ਹੀ। ਰਾਜਪੂਤ ਉਹ ਸੰਸਾਰ ਚੰਦ ਕਟੋਚ ਤੇ ਰਾਜਪੂਤੀ ਪਰੰਪਰਾ ਤੇ ਇਹ,
ਲੇਕਿਨ ਇਹਦੇ ਬਾਵਜੂਦ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇਹ ਜਿਹੜਾ 22 ਧਾਰ ਦੇ ਪਹਾੜੀ ਰਾਜੇ ਆਪਣੇ ਆਪ 'ਚ ਨਹੀਂ ਸੀ ਬੈਠੇ, ਤਾਂ ਉਹਨਾਂ 'ਚੋਂ ਕੁੱਲ ਪ੍ਰੋਤ ਹੋਏ ਸੀ ਉਹਨਾਂ ਦੇ, ਜਾਂ ਜਿਹਨੂੰ ਰਾਜ ਜਿਹੜਾ ਉਹ ਜੋਤਸ਼ੀ ਕਹਿ ਲਓ ਜਾਂ ਰਾਜ ਪੰਡਤ, ਤੇ ਉਹਨਾਂ ਨੂੰ ਨਜ਼ਰ ਆਉਂਦਾ ਸੀ ਬ੍ਰਾਹਮਣਵਾਦ ਵਾਲਿਆਂ ਨੂੰ ਕਿ ਵੀ ਇਹ ਸਿੱਖੀ ਜਿਹੜੀ ਹੈ ਇਹ ਤਾਂ ਧੁੰਨੀ ਦੇ ਵਿੱਚ ਤੀਰ ਹੈ ਬ੍ਰਾਹਮਣਵਾਦ ਦੀ। ਸੋ ਇਸ ਸਭ ਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਆਫਰੀਨ ਹੈ ਜਿਹੜੀ ਸਤਿਗੁਰੂ ਨੇ ਸਾਡੀ ਪ੍ਰੋਗਰਾਮਿੰਗ ਕੀਤੀ ਹੋਈ ਹੈ। ਔਰ ਇਹ ਅਕਸਰ ਹਾਲਾਂ ਜਦੋਂ ਕੁਛ ਇਸ ਕਿਸਮ ਦਾ ਹੁੰਦਾ ਹੈ, ਕੁਛ ਜਿਹੜੇ ਸਾਡੇ ਵੀ ਅੱਕੇ ਹੁੰਦੇ ਨੇ ਇਹਨਾਂ ਦੀਆਂ ਕਰਤੂਤਾਂ ਤੋਂ, ਉਹ ਕਹਿਣਗੇ ਜੀ ਹੋਰ ਲਾਓ ਲੰਗਰ ਜਾ ਕੇ, ਹੋਰ ਖਵਾਓ ਇਹਨਾਂ ਨੂੰ। ਪਰ ਮੈਂ ਇਹ ਸਮਝਦਾ ਵੀ ਜਦੋਂ ਤੁਸੀਂ ਇਨ ਦਾ ਲੌਂਗਰ ਰਨ ਹਿਊਮਨ ਹਿਸਟਰੀ 'ਚ ਦੇਖੋਗੇ ਤੇ ਨੋਬਿਲਿਟੀ, ਗੁੱਡਨੈਸ ਇਹ ਪ੍ਰਵੇਲ ਕਰਦੀ ਹੈ ਔਰ ਇਹਨੂੰ ਪ੍ਰਵੇਲ ਕਰਨਾ ਚਾਹੀਦਾ ਇਹ। ਔਰ ਜਿਵੇਂ ਕਹਾਣੀ ਜਿਹੜੀ ਮੈਨੂੰ ਹਮੇਸ਼ਾ ਪ੍ਰਭਾਵਿਤ ਕਰਦੀ ਹੈ ਕਿ ਭਾਈ ਉਹ ਇੱਕ ਫਕੀਰ ਨਹਾ ਰਿਹਾ ਹੈ ਉਸ ਪਾਣੀ ਦੇ ਵਿੱਚ, ਔਰ ਇੱਕ ਬਿੱਛੂ ਜਿਹੜਾ ਹੈ ਉਹ ਰੁੜਦਾ ਆ ਰਿਹਾ ਔਰ ਉਹਨੂੰ ਫੜਦਾ ਹੈ, ਉਹ ਡੁੱਬ ਰਿਹਾ, ਬਿੱਛੂ ਨੂੰ ਬਾਹਰ ਕੱਢਣਾ ਚਾਹੁੰਦਾ ਤੇ ਉਹਨੂੰ ਡੰਗ ਮਾਰਦਾ, ਉਹ ਫਿਰ ਪਾਣੀ 'ਚ ਡਿੱਗ ਪੈਂਦਾ, ਫਿਰ ਉਹਨੂੰ ਕੱਢਦਾ ਤੇ ਉਹ ਉਹਦਾ ਕਿਨਾਰੇ ਤੇ ਜਿਹੜਾ ਉਹਦਾ ਖੜਾ ਹੈ ਚੇਲਾ ਉਹਦੇ ਕੱਪੜੇ ਫੜ ਕੇ ਉਹ ਕਹਿੰਦਾ ਵੀ ਬਾਬਾ ਜੀ ਜਾਣ ਵੀ ਦਿਓ ਇਹਨੂੰ, ਇਹ ਜਿਹੜਾ ਤੁਸੀਂ ਕਿਉਂ ਬਾਰ-ਬਾਰ। ਉਹ ਕਹਿੰਦਾ ਵੀ ਦੇਖ ਜੇ ਇਹ ਆਪਣਾ ਸੁਭਾਅ ਨਹੀਂ ਛੱਡਦਾ, ਇਹਦਾ ਸੁਭਾਅ ਡੰਗ ਮਾਰਨ ਦਾ, ਤਾਂ ਮੈਂ ਫਕੀਰ ਆ, ਰੱਬ ਦਾ ਬੰਦਾ, ਮੇਰਾ ਤਾਂ ਸੁਭਾਅ ਪਰਉਪਕਾਰ ਦਾ, ਮੈਂ ਆਪਣਾ ਸੁਭਾਅ ਕਿਉਂ ਛੱਡਾਂ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਸਭ ਦੇ ਬਾਵਜੂਦ ਕਿ ਇਹਨਾਂ ਦਾ ਵਰਤਾਰਾ ਕੀ ਹੈ, ਇਹ ਦੇਗ ਤੇਗ ਜਗ ਮੈਂ ਦਊ ਚਲੇ, ਇਹ ਚੱਲਣਾ ਹੈ, ਗੁਰੂ ਦਾ ਹੁਕਮ ਹੈ। ਔਰ ਇਹ ਸਟੋਰੀ ਜਿਹੜੀ ਮੇਰੇ ਲਈ ਹਾਰਟ ਵਾਰਮਿੰਗ ਸੀ, ਕਿਉਂਕਿ ਮੈਂ ਆਲਮੋਸਟ ਉਹ ਸਾਰੇ ਹੀ ਜਿਹੜੇ ਇਸ ਦੇ ਵਿੱਚ ਟਾਊਨ ਸ਼ਹਿਰਾਂ ਦੇ ਦਾ ਜ਼ਿਕਰ, ਕਿਉਂਕਿ ਹਿਮਾਚਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਿਛਲੇ ਪੀਰੀਅਡ ਜਦੋਂ ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਡੈਮ ਦਾ ਜਾਂ ਦੂਜਾ ਪਾਣੀ ਛੱਡ ਕੇ ਆਰਟੀਫੀਸ਼ੀਅਲ ਫਲੱਡਿੰਗ ਕੀਤੀ, ਹਿਮਾਚਲ ਦੇ ਵਿੱਚ ਕਲਾਊਡ ਬਸਟ ਵੀ ਹੋਏ ਔਰ ਉਹਦੇ ਨਾਲ ਪਾਣੀ ਵੀ ਆਇਆ। ਔਰ ਇਸ ਤੋਂ ਇਲਾਵਾ ਖਾਸ ਤੌਰ ਤੇ ਜਿਵੇਂ ਸ਼ਿਮਲਾ ਜਾਂ ਕੁੱਲੂ ਜਾਂ ਉਸ ਦੇ ਵਿੱਚ ਜਿਹੜੀ ਜ਼ਮੀਨ ਥੱਲੇ ਨੂੰ ਧੱਸ ਰਹੀ ਹੈ ਉਹਦੇ ਨਾਲ ਪੂਰੀਆਂ ਲੈਂਡਸਲਾਈਡਸ ਹੋਈਆਂ ਔਰ ਹਾਲਾਂ ਜਿਹੜੀ ਮਰਿਆਂ ਦੀ ਗਿਣਤੀ ਹੈ ਉਹ ਜਿਹੜੇ ਨੇ ਉਹ ਸੈਂਕੜਿਆਂ ਦੇ ਵਿੱਚ ਦੱਸੀ ਜਾ ਰਹੀ ਹੈ, ਪਰ ਇਸ ਤੋਂ ਵੀ ਜ਼ਿਆਦਾ ਹੋ ਸਕਦੇ ਨੇ। ਪਰ ਬੇਘਰ ਬਹੁਤ ਜ਼ਿਆਦਾ ਲੋਕ ਹੋਏ ਔਰ ਉਸ ਸਾਰੇ ਦੇ ਨਤੀਜੇ ਈਵਨ ਕਿਉਂਕਿ ਕਾਂਗਰਸ ਦੀ ਸਰਕਾਰ ਹੈ ਹਿਮਾਚਲ 'ਚ, ਦਿੱਲੀ ਸਰਕਾਰ ਵੱਲੋਂ ਵੀ ਕੋਈ ਇੰਟਰਸਟ ਨਹੀਂ ਸ਼ੋ ਕੀਤਾ ਗਿਆ, ਲੋਕ ਬੇਘਰੇ ਭੁੱਖੇ ਭਾਣੇ। ਤੇ ਜਿਹੜੇ ਫਿਰ ਗੁਰਦੁਆਰੇ ਨੇ ਜਿਨ੍ਹਾਂ ਤੇ ਕਦੇ ਉਹੀ ਭੀੜ ਮਨੀਕਰਨ ਚੜ੍ਹ ਕੇ ਆਏ ਸੀ ਇੱਕ ਜ਼ਮਾਨੇ 'ਚ, ਕੁੱਲੂ ਦੇ ਉੱਤੇ ਵੀ ਉਹਨਾਂ ਨੇ ਨੁਕਸਾਨ ਕੀਤਾ ਸੀ। ਨਵੰਬਰ 84 ਦੇ ਵੇਲੇ ਉਹਨਾਂ ਨੇ ਨਦੌਣ ਸਾਹਿਬ, ਬਿਲਾਸਪੁਰ, ਧਰਮਸ਼ਾਲਾ ਗੁਰਦੁਆਰੇ ਦੇ ਉੱਤੇ ਵੀ ਅਟੈਕ ਕੀਤੇ ਸੀ। ਹੁਣ ਉਹ ਗੁਰਦੁਆਰੇ ਕਿਵੇਂ ਲਾਈਫ ਲਾਈਨ ਬਣ ਜਾਂਦੇ ਨੇ ਔਰ ਉਹਨਾਂ ਦੇ ਲੋਕ ਕਹਿ ਰਹੇ ਨੇ, ਇਸ ਦਾ ਹੈਡਲਾਈਨ ਹੀ ਹੈ ਸਿੱਖ ਟੈਂਪਲਸ ਏ ਲਾਈਫ ਲਾਈਨ ਫॉर ਫਲੱਡਡ ਏਰੀਆਜ਼ ਆਫ ਦਾ ਹਿਮਾਲਿਆਸ, ਕਿ ਉਹੀ ਜਿਉਣ ਦਾ ਸਹਾਰਾ ਬਣ ਗਏ ਸਿੱਖ ਗੁਰਦੁਆਰੇ। ਔਰ ਉਹਨਾਂ ਨੇ ਕਿਹਾ ਕਿ ਵੀ ਇਨ ਦਾ devastating Himalayan floods in India's Himachal Pradesh, Sikh Gurdwaras have emerged as bastions of support and assistance for those affected by the calamity। ਕਿ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਲਈ ਸਿੱਖ ਗੁਰਦੁਆਰੇ ਹੀ ਜਿਹੜੇ ਨੇ ਉਹ ਸਹਾਰਾ ਬਣੇ ਨੇ। ਔਰ ਫਿਰ ਉਹਨਾਂ ਨੇ ਕਿਹਾ as nature unleashes its fury, these gurdwaras, places of assembly and worship for Sikhs across regions hit by flooding, have opened their doors, hearts and kitchens to provide essential services to the affected communities। ਕਿ ਸਿੱਖਾਂ ਦੇ ਗੁਰਦੁਆਰਿਆਂ ਦੇ ਦਰਵਾਜ਼ੇ ਵੀ ਖੁੱਲ ਗਏ, ਉਹਨਾਂ ਨੇ ਆਪਣੇ ਦਿਲ ਵੀ ਖੋਲ ਦਿੱਤੇ ਔਰ ਉਹਨਾਂ ਦੇ ਲੰਗਰ ਵੀ ਖੁੱਲ ਗਏ। The display of community spirit on display has been of vital assistance to flood victims and those stranded ਜਿਹੜੇ ਥਾਂ ਥਾਂ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਲਈ। ਫਿਰ ਇਹ ਜਿਹੜਾ ਮੰਡੀ ਦਾ ਜ਼ਿਕਰ ਕਰਦੇ ਹਾਂ, ਮੰਡੀ ਟਾਊਨ ਹੈ ਜਿੱਥੇ ਥੋੜੀ ਬਹੁਤ ਜਿਹੜੀ ਹੈ ਸਿੱਖ ਆਬਾਦੀ ਹੈ 47 ਤੋਂ ਪਹਿਲਾਂ ਦੀ ਹੈ। The Gurdwara's ambulance patrol has become hope for those affected by the relentless floods। ਹੁਣ ਕੱਲਾ ਇਹੀ ਨਹੀਂ ਸੀ, ਗੁਰਦੁਆਰੇ ਨੇ ਆਪਣੀਆਂ ਐਂਬੂਲੈਂਸਿਸ ਅਰੇਂਜ ਕੀਤੀਆਂ ਜਿਹੜੇ ਲੋਕ ਫਸੇ ਹੋਏ ਨੇ। ਹੁਣ ਜਿੱਥੇ ਸਰਕਾਰ ਦਾ ਸਾਰਾ ਸਿਸਟਮ ਫੇਲ ਹੈ ਉੱਥੇ ਸਿੱਖਾਂ ਦੀਆਂ ਐਂਬੂਲੈਂਸਿਸ ਲੋਕਾਂ ਨੂੰ ਕੱਢ ਰਹੀਆਂ ਨੇ ਉਸ ਇਫੈਕਟਡ ਥਾਵਾਂ ਤੋਂ, ਗੁਰਦੁਆਰਿਆਂ 'ਚ ਲਿਆ ਰਹੇ ਨੇ। ਔਰ ਇਹ ਬਰਾਬਰ ਪੂਰੀ ਲੰਬੀ ਚੌੜੀ ਸਟੋਰੀ ਹੈ ਕਿ ਭਾਈ ਇਹ ਕੀ ਹੋਇਆ, ਕਿੰਨੇ ਲੋਕ ਡੈਥ ਜਿਹੜੀਆਂ ਨੇ 257 300 ਦੇ ਕਰੀਬ ਮਰੇ ਨੇ
ਹਜ਼ਾਰਾਂ ਜਿਹੜੇ ਨੇ ਬੇਘਰ ਨੇ ਔਰ ਇਸ ਤੋਂ ਇਲਾਵਾ ਸਾਰੇ ਪਾਸੇ ਬਲੌਕੇਡ ਔਰ ਦੂਜੇ ਤੀਜੇ ਔਰ 50 ਦੇ ਕਰੀਬ ਲੋਕ ਜਿਹੜੇ ਨੇ ਅਜੇ ਵੀ ਮਿਸਿੰਗ ਨੇ ਔਰ ਇਸ ਦੇ ਉੱਤੇ ਹੁਣੇ ਪੂਰੀ ਸਟੋਰੀ ਇਹ ਹੈ ਦਾ ਗੁਰਦੁਆਰਾ's kitchen has been operating tirelessly preparing meals 3 times a day with unwavering dedication to ensuring that hunger doesn't affect anyone during these times ਇਹ 3 ਵੇਲੇ ਲੰਗਰ ਪਹੁੰਚ ਰਿਹਾ ਸਾਰੇ ਪਾਸੇ ਤਾਂ ਕਿ ਕੋਈ ਭੁੱਖ ਦੇ ਨਾਲ ਨਾ ਮਰੇ Additionally, the Gurdwara has opened its doors, offering rooms to provide shelter for those in need. For Khalsa, engaging in activities like cleaning debris and offering relief and physical assistance is nothing extraordinary. ਜਦੋਂ ਸਿੱਖਾਂ ਨੂੰ ਜਾ ਕੇ ਤਾਰੀਫ ਕਰ ਰਹੇ ਨੇ ਪੱਤਰਕਾਰ ਕਹਿੰਦੇ ਜੀ ਉਹ ਗੰਦ ਵੀ ਹਟਾ ਰਹੇ ਨੇ ਉਹਨੂੰ ਸਫਾਈ ਵੀ ਉਹਨੂੰ ਕਿਹਾ ਜੀ ਇਹ ਕੋਈ ਐਕਸਟਰਾordinary ਨਹੀਂ ਹੈ this is part of seva and langar deeply rooted in Sikh faith ਇਹ ਤਾਂ ਸਾਡੇ ਧਰਮ ਦਾ ਹਿੱਸਾ ਹੈ ਅਸੀਂ ਸੇਵਾ ਔਰ ਲੰਗਰ ਔਰ ਇਹ ਉਹਨੇ ਕਿਹਾ ਕਿ this demonstrates how the Sikh community's values and traditions are not just confined to the gurdwaras but extend to serving humanity in times of crisis ਕਿ ਸਾਰੀ ਇਨਸਾਨੀਅਤ ਦੇ ਲਈ ਫਿਰ ਉਹਨਾਂ ਨੇ ਕਿਹਾ ਵੀ ਇਹ ਕੱਲੀ ਇੱਕ ਥਾਂ ਮੰਡੀ 'ਚ ਨਹੀਂ ਹੈ ਉਹਨਾਂ ਨੇ ਕਿਹਾ ਨਾਨ ਮਨੀਕਰਨ ਭੂੰਤਰ ਕੁੱਲੂ ਕਾਂਗੜਾ ਸ਼ਿਮਲਾ ਇਹ ਨੇ ਔਰ ਇਹ ਜਿਸ ਗੁਰਦੁਆਰੇ ਦਾ ਜ਼ਿਕਰ ਹੋ ਰਿਹਾ देयर वर मोर देन 1000 ਪੀਪਲ ਇਨਸਾਈਡ ਦਾ ਗੁਰਦੁਆਰਾ when the area started flooding 1000 ਲੋਕਾਂ ਨੂੰ ਗੁਰਦੁਆਰੇ ਦੇ ਵਿੱਚ ਜਦੋਂ ਉਸ ਏਰੀਆ ਦੇ ਵਿੱਚ ਫਲੱਡ ਆਣੇ ਸ਼ੁਰੂ ਹੋਏ ਔਰ ਉਹਦੇ ਚ ਇੱਕ ਨੇ ਕਿਹਾ ਵੀ ਅਸੀਂ ਤਾਂ ਨੋਮੈਡ ਸੀ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਸਿੱਖਾਂ ਨੇ ਜਿਹੜਾ ਇਹ ਸਾਡੀ ਬਾਹ ਫੜੀ ਹੈ ਤੇ ਕੋਈ ਵਿਮਲਾ ਦੇਵੀ ਨੂੰ ਉਹਨੇ ਇੰਟਰਵਿਊ ਕੀਤਾ 65 ਸਾਲਾਂ ਦੀ ਹੈ ਜਿਹੜੇ ਮੰਡੀ ਦੇ ਵਿੱਚ ਜਿਹਦਾ ਘਰ ਵੀ ਤਬਾਹ ਹੋਇਆ ਉਹ ਕਹਿੰਦੀ ਹੈ ਦਾ ਪੀਪਲ ਐਟ ਦਾ ਗੁਰਦੁਆਰਾ ਹੈਲਪਡ ਅਸ ਲਾਈਕ ਐਂਜਲਸ ਕਿ ਇਹ ਤਾਂ ਗੁਰਦੁਆਰਿਆਂ ਚ ਵਾਲੇ ਤਾਂ ਸਾਡੇ ਲਈ ਦੇਵਤੇ ਨੇ ਐਂਜਲ ਨੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਦੇ ਗੇਵ ਅਸ ਫੂਡ ਐਂਡ ਸ਼ੈਲਟਰ ਐਜ਼ ਹੋਮ ਕਿ ਅਸੀਂ ਜਿਵੇਂ ਘਰ 'ਚ ਹੀ ਬੈਠੇ ਹੋਈਏ ਸਾਨੂੰ ਰਹਿਣ ਦਾ ਔਰ ਦੂਜਾ ਵੀ ਉਹਨਾਂ ਨੇ ਕਿਹਾ ਬਟ ਵਿਮਲਾ ਸੈਡ ਸ਼ੀ ਇਜ਼ ਵਰਿਡ ਅਬਾਊਟ ਹਾਊ ਪੀਪਲ ਕੁਡ ਸਰਵਾਈਵ ਥੀਸ ਡਿਜ਼ਾਸਟਰਸ ਵਿਦਆਊਟ ਦਾ ਹੈਲਪ ਆਫ ਸਿੱਖ ਗੁਰਦੁਆਰਾਸ ਕਹਿੰਦੇ ਮੈਂ ਇਹ ਸੋਚਦੀ ਹਾਂ ਵੀ ਜੇ ਸਿੱਖ ਗੁਰਦੁਆਰੇ ਨਾ ਹੁੰਦੇ ਜਾਂ ਸਿੱਖ ਗੁਰਦੁਆਰੇ ਨਾ ਹੋਣ ਤੇ ਇਹ ਲੋਕ ਕਿਵੇਂ ਸਰਵਾਈਵ ਕਰਦੇ ਉਹਨੇ ਕਿਹਾ ਜੀ ਠੀਕ ਹੈ ਇੰਡੀਵਿਜੂਅਲੀ ਬੰਦਾ ਧਰਮ ਇਹ ਬੀਬੀ ਕਹਿ ਰਹੀ ਹੈ ਕਿ ਕਿਸੇ ਦਾ ਰੱਬ ਤੇ ਯਕੀਨ ਹੈ ਕਿ ਨਹੀਂ ਹੈ ਉਹ ਸਰਵਾਈਵ ਕਰ ਸਕਦਾ ਹੈ ਵਾਈਲ ਸਰਵਾਈਵਲ ਇਜ਼ ਪੋਸੀਬਲ ਵਿਦਆਊਟ ਰਿਲੀਜਨ ਡਿਊਰਿੰਗ ਡਿਜ਼ਾਸਟਰਸ the sense of community and shared values often by religious institutions can make a significant difference in people's ability to cope and recover ਉਹਨੇ ਕਿਹਾ ਜੀ ਇਹ ਜਿਹੜੀਆਂ ਨੇ ਇਹ ਧਾਰਮਿਕ ਹੀ ਜਿਹੜਾ ਹੈ ਉਹ ਤੁਹਾਨੂੰ ਇਸ ਕਿਸਮ ਦਾ ਸਹਾਰਾ ਦੇ ਸਕਦੇ ਨੇ ਸੋ ਮੈਂ ਜਦੋਂ ਇਹ ਸਟੋਰੀ ਦੇਖੀ ਮੈਨੂੰ ਫਖਰ ਵੀ ਮਹਿਸੂਸ ਹੋਇਆ ਤੇ ਮਨ 'ਚ ਫਿਰ ਇਹੀ ਆਇਆ ਕਿ ਭਾਈ ਇਹ ਜੇ 10ਵੇਂ ਪਾਤਸ਼ਾਹ ਨੇ ਜੱਗ ਦੇ ਵਿੱਚ ਦੁਨੀਆ 'ਚ ਅਲਟੀਮੇਟਲੀ ਦੇਗ ਤੇਗ ਜਗ ਮੈਂ ਦਊ ਚਲੇ ਇਹ ਫਰਮਾਇਆ ਤੇ ਦੋਵੇਂ ਹੀ ਖਾਲਸੇ ਨੂੰ ਬਖਸ਼ੀਆਂ ਨੇ ਬਿਲਕੁਲ ਔਰ ਇਹਦੇ ਤੇ ਮੈਨੂੰ ਸਗੋਂ ਹੁਣ ਘੜੀ ਅੱਗੇ ਨੂੰ ਕਾਫੀ ਚਲੀ ਗਈ ਈਵਨ ਇਹ ਆਂਦਾ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 10ਵੇਂ ਪਾਤਸ਼ਾਹ ਨੇ 5 ਤੀਰ ਨਗਾਰਾ ਔਰ ਉਸ ਤੋਂ ਪਹਿਲਾਂ ਕਿਹਾ ਜਾਂਦਾ ਵੀ ਕਿਰਪਾਨ ਬਖਸ਼ੀ ਤੇ ਖਾਲਸਾ ਨੇ ਕਿਹਾ ਕਿ ਮਹਾਰਾਜ ਇਹ ਤੁਸੀਂ ਇਹੀ ਤਾਂ ਤੁਸੀਂ ਖਾਲਸੇ ਨੂੰ ਬਖਸ਼ੀ ਹੋਈ ਉਹਨਾਂ ਨੇ ਕਿਹਾ ਵੀ ਕਰਦ ਹਮਨੇ ਖਾਲਸੇ ਕੋ ਬਖਸ਼ੀ ਹੈ ਬੰਦਾ ਸਿੰਘ ਬਹਾਦਰ ਨੂੰ ਤੀਰ ਦਿੱਤੇ ਨੇ ਨਗਾਰਾ ਦਿੱਤਾ ਹੈ ਨਿਸ਼ਾਨ ਸਾਹਿਬ ਦਿੱਤਾ ਹੈ ਕਿ ਤੇਗ ਜਿਹੜੀ ਆ ਉਹ ਖਾਲਸੇ ਦੇ ਕੋਲ ਹੈ ਔਰ ਇਹੀ ਜਦੋਂ ਦੇਗ ਤੇਗ ਜਗ ਮੈਂ ਦਊ ਚਲੇ ਖਾਲਸੇ ਦੀ ਦੇਗ ਯੂਕਰੇਨ 'ਚ ਵੀ ਹੈ ਹਿਮਾਚਲ ਦੇ ਉਸ ਫਲੱਡਸ ਦੇ ਵਿੱਚ ਵੀ ਹੈ ਸੀਰੀਆ ਦੇ ਉਹ ਸਿਵਲ ਵਾਰ ਵੇਲੇ ਵੀ ਸੀ ਤੇ ਤੇਗ ਖਾਲਸੇ ਦੀ ਜੌਹਰ ਇਤਿਹਾਸ ਨੇ ਵੀ ਦੇਖੇ ਨੇ ਤੇ ਹੁਣ ਜਿਹੜੀ ਕਾਊ ਬॉयਜ਼ ਦੀਆਂ ਹੁੱਡੀਆਂ ਦੇ ਉੱਤੇ ਵੀ ਤੇਗ ਹੈ ਔਰ ਹਰ ਮੈਦਾਨ ਫਤਿਹ ਓਮਨੀ ਕਾਰਟੇ ਉਹ ਕਰੋੜਾਂ ਲੋਕ ਦੇਖਣਗੇ 500 ਕਰੋੜ ਡਾਲਰ ਦੀ ਇਹ ਟੀਮ ਔਰ ਮੈਂ ਜਦੋਂ ਉਹਨਾਂ ਦੀ ਹਿਸਟਰੀ ਵੀ ਬਿਆਨੀ ਕਿ ਭਾਈ 100 ਸਾਲ ਪਹਿਲਾਂ ਔਰ ਇਸ ਵੇਲੇ ਔਰ 2 ਵਾਰ ਉਹਨਾਂ ਨੇ ਸੁਪਰ ਲੀਗ ਜਿਹੜੇ ਮੈਚ ਨੇ ਫੁੱਟਬਾਲ ਦੇ ਜਿਹੜੇ ਸ਼ਾਇਦ ਫਰਵਰੀ ਮਹੀਨੇ 'ਚ ਹੋਣੇ ਨੇ ਉਹ ਜਿੱਤੇ ਨੇ ਔਰ ਦੇਖੋ ਇਸ ਵਾਰ ਕਿਵੇਂ ਔਰ ਇਸ ਵੇਲੇ ਜਿਹੜੇ ਮੋਸਟ ਸਰਚਡ ਗੂਗਲ ਦੇ ਉੱਤੇ ਸਾਈਟ ਨੇ ਉਹਨਾਂ 'ਚ ਹਰੀ ਸਿੰਘ ਨਲੂਆ ਔਰ ਸਿੱਖ ਕੌਮ ਹੈ ਕਿਉਂਕਿ ਤੇਗ ਦੇ ਫਤਿਹ ਦੀ ਗੱਲ ਜਿਹੜੀ ਆ ਉਹ ਡਾਲਸ ਟੈਕਸਾਸ 'ਚ ਹੋ ਰਹੀ ਹੈ ਔਰ ਦੇਗ ਦੀ ਫਤਿਹ ਦੀ ਗੱਲ ਯੂਕਰੇਨ ਤੋਂ ਲੈ ਕੇ
ਹਿਮਾਚਲ ਦੇ ਹਿਮਾਲਿਆ ਦੇ ਪਹਾੜਾਂ 'ਚ ਹੋ ਰਹੀ ਹੈ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵੈਨਕੂਵਰ ਦੀ ਧਰਤੀ ਦੇ ਉੱਤੇ, ਗਦਰੀ ਬਾਬਿਆਂ ਦੀ ਧਰਤੀ ਦੇ ਉੱਤੇ ਸਰੀ ਦੇ ਸਾਰੇ ਭੈਣ ਭਰਾਵਾਂ ਨੇ ਜੋ ਰਿਕਾਰਡ ਤੋੜ ਵੋਟਾਂ ਖਾਲਿਸਤਾਨ ਦੀਆਂ ਪਾਈਆਂ 10 ਸਤੰਬਰ ਨੂੰ। ਮੈਂ ਸਮੁੱਚੀਆਂ ਸੰਗਤਾਂ ਨੂੰ, ਸਮੂਹ ਗੁਰਦੁਆਰਾ ਸਾਹਿਬਾਨ ਨੂੰ ਤੇ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ। 1,35,000 ਪਲੱਸ ਵੋਟ ਜਿਹੜੀ ਆ ਉਹ ਸਰੀ ਦੇ ਵਿੱਚ ਪਾਈ ਗਈ ਆ। ਮੈਂ ਸਿੱਖ ਫॉर ਜਸਟਿਸ ਦੇ ਵੱਲੋਂ ਸਮੁੱਚੀਆਂ ਸੰਗਤਾਂ ਦਾ, ਸਾਡੀ ਸਮੁੱਚੀ ਟੀਮ ਇੱਥੇ ਖਲੋਤੀ ਆ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੱਜਣ ਖਲੋਤੇ ਨੇ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦੀ ਆ। ਤੇ ਸਮੁੱਚੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮਾਂ ਨੂੰ 5 ਵਜੇ ਤੱਕ ਲਾਈਨਾਂ ਦੇ ਵਿੱਚ ਲੱਗ ਕੇ ਜਿਹੜੀਆਂ ਵੋਟਾਂ ਪਾਈਆਂ ਨੇ। ਅਸੀਂ ਦੂਸਰਾ ਸੈਕਟਰ ਜਿਹੜਾ ਉਹ ਸੰਗਤਾਂ ਦੇ ਪੂਰੇ ਇਕੱਠ ਦੇ ਵਿੱਚੋਂ ਜਿਹੜੇ ਘਰਾਂ ਨੂੰ ਮੁੜ ਗਏ ਨੇ ਉਹਨਾਂ ਦੇ ਵਾਸਤੇ 29 ਅਕਤੂਬਰ ਨੂੰ ਜਿਹੜੀਆਂ ਦੂਸਰਾ ਸੈਂਟਰ ਉਹ ਬਣਾਇਆ ਗਿਆ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਉਹਦੇ ਵਿੱਚ ਹੁਮਾ ਕੇ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਬੋਲੇ ਨਿਹਾਲ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ G20 ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤੇ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕਈ ਮਾਮਲਿਆਂ ਵਿੱਚ ਕਸੂਤੇ ਫਸੇ ਨੇ, ਔਰ ਬਾਈਡਨ ਦੀ ਇੰਪੀਚਮੈਂਟ ਦੀ ਗੱਲ ਹੋ ਰਹੀ ਹੈ ਅਤੇ ਉਸ ਦੇ ਲੜਕੇ ਹੰਟਰ ਬਾਈਡਨ ਦੇ ਖਿਲਾਫ ਕ੍ਰਿਮੀਨਲ ਚਾਰਜ ਲਾਏ ਗਏ ਨੇ। ਸੋ ਰਿਸ਼ੀ ਸੁਨਕ ਦੀ ਕਾਰਗੁਜ਼ਾਰੀ ਤੇ ਵੀ ਯੂਕੇ ਪਾਰਲੀਮੈਂਟ ਨੇ ਉਸ ਦੀ ਝਾੜ ਜੰਮ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹਾਲਾਂ ਪਿਛਲੇ ਸੈਗਮੈਂਟ 'ਚ ਵੀ ਇਸ ਗੱਲ ਦੇ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਕਿ G20 ਦੇ ਨਵੀਂ ਦਿੱਲੀ ਸੈਸ਼ਨ ਵਿੱਚ ਜਾਂ ਉਹਨਾਂ ਦੀ ਐਨੂਅਲ ਸਮਿਟ ਦੇ ਵਿੱਚ ਜਿਵੇਂ ਯੂਕਰੇਨ ਦੇ ਲੋਕਾਂ ਨੂੰ ਡਿਚ ਕੀਤਾ ਗਿਆ, ਜਿਵੇਂ ਭਾਰਤ ਦੇ ਵਿੱਚ ਜੋ ਮਾਈਨੋਰਿਟੀਜ਼ ਨਾਲ ਚੱਲ ਰਿਹਾ ਹੈ, ਜਿਵੇਂ ਪ੍ਰੈਸ ਦੀ ਫਰੀडम ਨੂੰ ਜਿਹੜਾ ਹੈ ਉਹਦਾ ਗਲਾ ਘੁੱਟਿਆ ਹੋਇਆ ਹੈ, ਔਰ ਗ੍ਰਿਫਤਾਰੀਆਂ ਦਾ ਸਿਲਸਿਲਾ ਮਾਈਨੋਰਿਟੀਜ਼ ਦੇ ਉੱਤੇ ਜੋ ਚੱਲ ਰਿਹਾ ਹੈ ਕਸ਼ਮੀਰ ਦੇ ਵਿੱਚ, ਇਸ ਦੇ ਬਾਵਜੂਦ ਕਿ ਕਸ਼ਮੀਰ 4 ਸਾਲ ਪਹਿਲਾਂ ਜੋ UN ਸਿਕਿਉਰਿਟੀ ਕੌਂਸਲ ਦਾ ਰੈਜ਼ੋਲੂਸ਼ਨ ਪਲੇਬਸਾਈਟ ਦਾ ਕਸ਼ਮੀਰ ਬਾਰੇ ਹੈ ਉਹਨੂੰ ਵਾਇਲੇਟ ਕਰਕੇ ਉਹਨਾਂ ਨੇ ਉਹਦਾ ਸਟੇਟਸ ਖਤਮ ਕੀਤਾ, ਔਰ ਜਿਹੜੀਆਂ ਲਗਭਗ 200 ਦੇ ਲਗਭਗ ਮੀਟਿੰਗਸ ਇਸ 1 ਸਾਲ 'ਚ G20 ਦੇ ਥੱਲੇ ਚੱਲੀਆਂ, ਉਹਦੇ 'ਚ ਇੱਕ ਟੂਰਿਜ਼ਮ ਦੀ ਜਿਹੜੀ ਹੈ ਮੀਟਿੰਗ ਉਹ ਸ੍ਰੀਨਗਰ 'ਚ ਵੀ G20 ਮੁਲਕਾਂ ਨੇ ਕੀਤੀ, ਉਹਦੇ 'ਚ ਵੀ ਇਹ ਮੁਲਕ ਗਏ। ਹਾਲਾਂ ਇਹਨਾਂ ਦਾ ਇੱਕ ਬਿਲਕੁਲ ਇਹ ਬਣਦਾ ਸੀ, ਇਹ ਕਹਿੰਦੇ ਕਿ ਭਾਈ ਜਿਵੇਂ ਇਸ ਦੇ ਉੱਤੇ ਪਾਕਿਸਤਾਨ ਨੇ ਜਾਂ ਈਵਨ ਚਾਈਨਾ ਨੇ ਵੀ ਪ੍ਰੋਟੈਸਟ ਕੀਤਾ ਸੀ ਕਿ ਵੀ ਇਹ ਜਿਹੜਾ ਇਹ ਡਿਸਪਿਊਟਡ ਟੈਰੀਟਰੀ ਹੈ ਔਰ ਇਹਨੂੰ ਤੁਸੀਂ ਕਿਵੇਂ, ਇਹਨੂੰ ਇਹਦਾ ਮਤਲਬ ਹੈ ਵੀ ਤੁਸੀਂ ਐਕਸੈਪਟ ਕਰ ਲਿਆ ਕਿ ਜੋ ਉਹਨਾਂ ਨੇ ਕੀਤਾ ਉਹ ਠੀਕ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਇਨ ਦਾ ਐਂਡ ਆਫ ਦਾ ਡੇ ਪਾਵਰ ਜਿਹਦੇ ਕੋਲ ਹੁੰਦੀ ਹੈ ਉਸ ਨੂੰ ਆਪਣੇ ਢੰਗ ਦੇ ਨਾਲ ਵਰਤਦਾ ਹੈ। ਇਹ ਭਾਰਤ ਨੂੰ ਜਿਹੜਾ ਇਹ ਵੀ ਪ੍ਰੋਜੈਕਟ ਕਰਨਾ ਚਾਹੁੰਦੇ ਸੀ ਕਿ ਜੇ ਚੀਨ, ਸਪੇਨ, ਮੈਕਸੀਕੋ ਦੇ ਪ੍ਰੈਜ਼ੀਡੈਂਟ ਨਹੀਂ ਆਏ, ਸਟਿਲ ਇਹ ਫੇਲਿਅਰ ਨਹੀਂ ਹੈ, ਇਸ ਲਈ ਕੌੜਾ ਘੁੱਟ ਪੀ ਕੇ ਬੈਠੇ ਰਹੇ। ਹਾਲਾਂ ਬਾਅਦ ਚ ਵੀਅਤਨਾਮ ਜਾ ਕੇ ਬਾਈਡਨ ਨੇ ਆਪਣੀ ਭੜਾਸ ਕੱਢੀ, ਮਾਈਨੋਰਿਟੀਜ਼ ਦੇ ਹੱਕਾਂ ਦੀ ਵੀ ਗੱਲ ਕੀਤੀ, ਪ੍ਰੈਸ ਫਰੀडम ਦੀ ਵੀ ਕੀਤੀ ਔਰ ਹਿਊਮਨ ਰਾਈਟਸ ਦੀ ਵੀ ਕੀਤੀ।
ਲੇਕਿਨ ਹੁਣ ਔਰ ਰਿਸ਼ੀ ਸੁਨਕ ਦਾ ਤਾਂ ਜਲੂਸ ਨਿਕਲਿਆ, ਉੱਥੇ ਵੀ ਨਿਕਲਿਆ, ਉੱਥੇ ਜਵਾਈ ਬਣਿਆ ਸੀ, ਜਿਵੇਂ ਮਨਵੀਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਉਹਨੇ ਸਰਟੀਫਾਈਡ ਜਵਾਈ ਬਣ ਗਿਆ, ਕੋਈ ਦਸਤਖਤ ਕਰਾਇਆ ਹੋ ਗਏ ਵੀ ਵਾਕਈ ਜਵਾਈ ਹੈ। ਔਰ ਵਾਪਸ ਆ ਕੇ ਪਾਰਲੀਮੈਂਟ 'ਚ ਵੀ ਉਹਦੀ ਖਿੱਚਤੂ ਹੋਈ, ਜਿਹੜਾ ਟ੍ਰੇਡ ਡੀਲ ਜਾਂ ਦੂਜੀ ਤੀਜੀ ਵੀ ਹੈ ਉਹ ਕਿਉਂਕਿ ਫੜਿਆ ਗਿਆ ਵੀ ਆਪਣੇ ਸਹੁਰਿਆਂ ਨੂੰ ਵੀ ਫਾਇਦਾ ਪਹੁੰਚਾਉਣਾ, ਉਹਦੇ ਥੱਲੇ ਵੀ ਹੋਇਆ। ਲੇਕਿਨ ਬਹੁਤ ਵਾਰੇ ਹੁੰਦਾ ਵੀ ਕੁਝ ਚੀਜ਼ਾਂ ਭਾਵੇਂ ਇਸ ਨੂੰ ਜਿਹੜਾ ਉਹ ਤੁਸੀਂ ਕਿਸੇ ਕੋਇਨਸੀਡੈਂਸ ਨਾਲ ਜੋੜ ਦਿਓ ਜਾਂ ਕੋਈ ਹੋਰ ਵੀ, ਇਹਨਾਂ ਦੋਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੇ ਵਿੱਚ ਬਹੁਤ ਵਾਧਾ ਹੋਇਆ ਇੱਕਦਮ ਬਾਅਦ ਉਹਨਾਂ ਨੂੰ ਉੱਥੋਂ ਆਉਂਦਿਆਂ। ਅਜੇ ਤਾਂ ਥਕੇਵਾਂ ਵੀ ਨਹੀਂ ਲੱਥਿਆ ਹੋਣਾ ਬਾਈਡਨ ਦਾ, ਜਦੋਂ ਕਿ ਪਹਿਲਾ ਚੈਲੰਜ ਤਾਂ ਇਹ ਆ ਗਿਆ ਕਿ ਭਾਈ ਹਾਊਸ ਨੇ ਨੋਟਿਸ ਦੇ ਦਿੱਤਾ ਰਿਪਬਲਿਕਨਸ ਨੇ ਇੰਪੀਚਮੈਂਟ ਪ੍ਰੋਸੀਡਿੰਗਸ। ਹਾਲਾਂਕਿ ਓਵਰਆਲ ਇੰਪੀਚ ਨਹੀਂ ਹੋਏਗਾ ਕਿਉਂਕਿ ਹਾਊਸ ਤਾਂ ਕਰ ਦੇਗਾ, ਜਿਵੇਂ ਕਲਿੰਟਨ ਨੂੰ ਵੀ, ਪ੍ਰੈਜ਼ੀਡੈਂਟ ਕਲਿੰਟਨ ਨੂੰ ਮੋਨਿਕਾ ਲੈਵਿੰਸਕੀ ਕੇਸ 'ਚ ਹਾਊਸ ਨੇ ਇੰਪੀਚ ਕਰ ਦਿੱਤਾ ਸੀ। ਲੇਕਿਨ ਸੈਨੇਟ ਦੇ ਵਿੱਚ ਇੰਪੀਚਮੈਂਟ ਦੇ ਲਈ 2/3 ਵੋਟਾਂ ਚਾਹੀਦੀਆਂ ਹੁੰਦੀਆਂ ਨੇ ਔਰ ਆਲਰੇਡੀ ਸੈਨੇਟ ਦੇ ਵਿੱਚ ਡੈਮੋਕ੍ਰੇਟਾਂ ਦੀ ਮੈਜੋਰਿਟੀ ਹੈ, 51 ਜਾਂ 52 ਇਹਨਾਂ ਦੇ ਸੈਨੇਟਰ ਨੇ ਤੇ 2/3 ਤੇ ਈਵਨ ਕਲਿੰਟਨ ਜਦੋਂ ਕਿ ਰਿਪਬਲਿਕਨਸ ਦੀ ਮੈਜੋਰਿਟੀ ਸੀ ਸੈਨੇਟ 'ਚ 2/3 ਨਹੀਂ ਸੀ ਹੋ ਸਕਿਆ, ਕੁਝ ਰਿਪਬਲਿਕਨ ਕਲਿੰਟਨ ਨੂੰ ਬਚਾਉਣ ਲਈ ਆ ਗਏ ਸੀ, ਸੋ ਉਹ ਤਾਂ ਨਹੀਂ ਹੋਏਗਾ। ਲੇਕਿਨ ਇਲੈਕਸ਼ਨ ਈਅਰ ਦੇ ਵਿੱਚ ਜਦੋਂ ਆਲਰੇਡੀ ਬਾਈਡਨ ਨੇ ਆਪਣਾ ਹੈਟ ਰਿੰਗ ਦੇ ਵਿੱਚ ਸੁੱਟਿਆ ਹੋਇਆ ਕਿ ਉਹ ਦੁਬਾਰਾ ਪ੍ਰੈਜ਼ੀਡੈਂਸੀ ਲਈ ਰਨ ਕਰੇਗਾ ਔਰ ਟਰੰਪ ਨੂੰ ਆਲਰੇਡੀ ਜਿਹੜਾ ਜੇਲ੍ਹ ਔਰ ਕੇਸ ਔਰ ਉਹਦੇ ਤੇ, ਕਿਉਂਕਿ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਇਨ ਆਫਿਸ ਹੁੰਦਾ ਹੈ ਉਹਦੇ ਤੇ ਕੋਈ ਮੁਕੱਦਮਾ ਨਹੀਂ ਚੱਲ ਸਕਦਾ ਕ੍ਰਿਮੀਨਲ, ਇੰਪੀਚਮੈਂਟ ਹੀ ਹੈ ਇੱਕ ਤਰੀਕਾ। ਔਰ ਉਹਦੇ 'ਚ ਵੀ ਕਿਉਂਕਿ ਜਿਵੇਂ ਮੈਂ ਕਿਹਾ ਵੀ ਸੈਨੇਟ 'ਚ ਤਾਂ 2/3 ਨਹੀਂ ਨੇ ਰਿਪਬਲਿਕਨਸ ਕੋਲ, ਇੰਪੀਚ ਤਾਂ ਨਹੀਂ ਹੋਏਗਾ ਲੇਕਿਨ ਉਹਨੂੰ ਉਲਝਾ ਲੈਣਗੇ ਔਰ ਉਹ ਆਲਰੇਡੀ ਉਸ ਦਾ ਸ਼ਿਕਾਰ ਹੈ। ਪਰ ਅੱਜ ਉਹਦੇ ਲਈ ਇੱਕ ਪਰਸਨਲ ਹੋਰ ਵੀ ਲਾਸ ਦੀ ਗੱਲ ਹੈ ਕਿਉਂਕਿ ਆਲਰੇਡੀ ਇਸ ਦਾ ਆਪਣੇ ਬਾਈਡਨ ਦਾ ਇੱਕ ਲੜਕਾ, ਜੇ ਮੈਂ ਗਲਤ ਨਾ ਹੋਵਾਂ ਤੇ ਐਕਸੀਡੈਂਟ ਦੇ ਵਿੱਚ ਜਾਂ ਕੈਂਸਰ ਦੇ ਨਾਲ ਮਾਰਿਆ ਗਿਆ ਸੀ, ਵਾਈਫ ਜਾਂ ਕੁਝ ਹੋਰ ਇੱਕ ਫੈਮਿਲੀ 'ਚ ਟ੍ਰੈਜਡੀਜ਼ ਹੈਗੀਆਂ ਨੇ। ਪਰ ਹੁਣ ਜਿਸ ਲੜਕੇ ਦੇ ਉੱਤੇ ਬੜੀਆਂ ਆਸਾਂ ਔਰ ਜਿਨ੍ਹਾਂ ਨੂੰ ਇਹਨੇ ਬਾਈਡਨ ਨੇ ਬਿਲਟ ਵੀ ਕੀਤਾ ਹੈ, ਹੰਟਰ ਬਾਈਡਨ ਉਹਦਾ ਨਾਂ ਹੈ ਔਰ ਇਹ ਪਹਿਲੀ ਵਾਰ ਹੋਇਆ ਅਮਰੀਕਾ 'ਚ ਕਿ ਅਮਰੀਕਾ ਦੇ ਕਿਸੇ ਸਿਟਿੰਗ ਪ੍ਰੈਜ਼ੀਡੈਂਟ ਦਾ ਮੁੰਡਾ ਜਿਹੜਾ ਹੈ ਉਹ ਕ੍ਰਿਮੀਨਲੀ ਚਾਰਜ ਹੋਇਆ। ਖਬਰ ਹੀ ਇਹ ਹੈ US ਪ੍ਰੈਜ਼ੀਡੈਂਟ ਬਾਈਡਨ's son Hunter hit with criminal gun charge in US special counsel probe. Hunter Biden appears to be the first child of sitting president to be indicted. ਹੁਣ ਇਹ ਜਿਹੜਾ ਹੰਟਰ ਬਾਈਡਨ ਹੈ ਉਸ ਨੂੰ ਚਾਰਜ ਕੀਤਾ ਗਿਆ ਕਿ ਭਾਈ ਇਹ ਉਹਨੇ ਜਿਹੜਾ ਹੈ ਦਾ ਇੰਡਾਇਕਟਮੈਂਟ ਜਿਹੜੀ ਹੈ ਉਹਨੂੰ US ਸਪੈਸ਼ਲ ਕੌਂਸਲ ਡੇਵਿਡ ਵੀਸ ਨੇ ਲਿਆਂਦਾ। 53 ਸਾਲ ਦੀ ਉਮਰ ਹੈ ਹੰਟਰ ਬਾਈਡਨ ਦੀ। ਉਹਨੇ ਕਿਹਾ ਵੀ 2 ਮਿਸਡਿਮੀਨਰ ਟੈਕਸ ਚਾਰजेस and enroll in a program to avoid prosecution on a gun-related charge collapsed in stunning turn in a July hearing। ਇਹ ਪੂਰੀ ਉਹਦੀ ਬੈਕਗ੍ਰਾਉਂਡ ਹੈ ਕੇਸ ਦੀ ਔਰ ਉਸ ਦੇ ਉੱਤੇ ਜਿਹੜਾ ਹੈ ਉਹ ਇਹ ਚਾਰਜ ਹੈ ਯੰਗਰ ਬਾਈਡਨ for years have been focus of unrelenting attacks by Trump and ਪਹਿਲਾਂ ਇਸ ਦੇ ਉੱਤੇ ਹੀ ਸੀ ਕਿ ਵੀ ਯੂਕਰੇਨ ਦੇ ਨਾਲ ਕੋਈ ਡੀਲ ਕੀਤੀ ਹੈ, ਉਹਨੇ ਇਹਨੂੰ ਹਾਇਰ ਕੀਤਾ ਕਿਸੇ ਫਰਮ ਲਈ ਕਿ ਵੀ ਬਾਈਡਨ ਇਸ ਲਈ ਮਦਦ ਕਰ ਰਿਹਾ ਹੈ ਕਿ ਇਸ ਦਾ ਲੜਕਾ ਜਿਹੜਾ ਉਹਦੇ ਚੋਂ ਉਹਨੂੰ ਉੱਥੇ ਫਾਇਦਾ ਹੋਇਆ। ਲੇਕਿਨ ਇਹ ਹੁਣ ਹੰਟਰ ਬਾਈਡਨ ਨੇ ਜਿਹੜਾ ਇਹ ਟੈਕਸ ਅਫੇਅਰਸ ਦੇ ਉੱਤੇ ਉਹ ਆਇਆ ਕਿ ਉਹਨੇ ਤਾਂ ਕਿਹਾ ਸੀ ਜੀ ਮੈਂ ਕੋਈ ਰੋਂਗ ਡੂਇੰਗ ਨਹੀਂ ਕੀਤੀ ਔਰ ਹੁਣ ਇਹ ਜਿਹੜੀ ਹੈ ਇਸ ਦੇ ਉੱਤੇ ਪਹਿਲੀ ਵਾਰ ਹੈ ਕਿ ਕੋਈ ਜਿਹੜਾ ਲੰਬੀ ਚੌੜੀ ਕਹਾਣੀ ਹੈ, ਮੈਂ ਘੜੀ ਵੱਲ ਵੀ ਦੇਖ ਰਿਹਾ ਕਿ ਕਿਸੇ ਸਿਟਿੰਗ ਪ੍ਰੈਜ਼ੀਡੈਂਟ ਦਾ ਲੜਕਾ ਜਿਹੜਾ ਉਹ ਕ੍ਰਿਮੀਨਲ ਚਾਰਜ ਉਸ ਦੇ ਉੱਤੇ ਲੱਗਾ। ਇਸੇ ਤਰ੍ਹਾਂ ਜੇ ਅਸੀਂ ਸੋਨਕ ਦੀ ਗੱਲ ਕਰੀਏ ਉਹਦਾ ਤਾਂ ਵੈਸੇ ਵੀ ਉੱਥੇ ਵੀ ਉਹਦਾ ਸਟੇਚਰ ਜਿਵੇਂ ਉਹਨੇ ਇੱਕ ਵੇਟਰ ਦੀ ਤਰ੍ਹਾਂ ਡੀਲ ਕੀਤਾ, ਇਹ ਭੁੱਲ ਹੀ ਗਿਆ ਕਿ ਭਾਈ ਮੈਂ ਬ੍ਰਿਟਿਸ਼ ਅੰਪਾਇਰ ਜਿਸ ਦਾ ਰਹਿੰਦ ਖੂੰਦ UK ਦੀ ਹਕੂਮਤ ਹੈ, ਉਹਦਾ ਪ੍ਰਾਈਮ ਮਿਨਿਸਟਰ ਹੈ, ਉਹ ਤਾਂ ਆਪਣੇ ਆਪ ਨੂੰ ਜਵਾਈ ਵੀ ਤੇ ਹਿੰਦੂ ਵੀ ਸਾਬਤ ਕਰਨ ਤੇ ਹੀ ਰਿਹਾ ਔਰ ਆਉਂਦਿਆਂ ਪਾਰਲੀਮੈਂਟ ਦੇ ਵਿੱਚ ਉਹਨੂੰ ਜਵਾਬਦੇਹੀ ਵੀ ਹੋਈ। ਲੇਕਿਨ ਹੁਣ ਇੱਕ ਈਵਨ ਜਿਹੜਾ ਇਸ਼ੂ ਦੇ ਉੱਤੇ ਉਹਨੂੰ ਰਗੜਿਆ, UK ਪਾਰਲੀਮੈਂਟ ਪੈਨਲ ਰਿਬਿਊਕਸ Prime Minister Rishi Sunak over minor inadvertent breach. Last month, a parliamentary watchdog had concluded Sunak's failure to reference his wife's shares
in Koru kids arose out of confusion and was accordingly in ਉਹਦੀ ਵਾਈਫ ਜਿਹੜੀ ਆ ਉਹ ਜਿਹੜੇ ਕਰਪਟ ਹੁੰਦੇ ਨੇ ਸਾਰੇ ਕੋੜਵੇਂ ਕਰਪਟ ਹੁੰਦੇ ਨੇ ਉਹ ਕੋਈ NGO ਹੈ ਕੋਰੂ ਕਿਡਸ ਜਿਹਦੇ 'ਚ ਉਹਦੇ ਸ਼ੇਅਰ ਨੇ ਉਹ ਉਹਨੇ ਸ਼ੋਅ ਨਹੀਂ ਸੀ ਕੀਤਾ ਔਰ ਇਸ ਦੇ ਉੱਤੇ ਪਾਰਲੀਮੈਂਟ ਨੇ ਜਿਹੜੀ ਉਹਨਾਂ ਦੀ ਕਮੇਟੀ ਹੈ the committee concluded that the breach of confidentiality was inadvertent and that Mr. Sunak has acknowledged this. So the committee doesn't recommend any sanction. ਕੋਈ ਉਹਦੇ ਤੇ ਸੈਂਕਸ਼ਨ ਨਹੀਂ ਲਾਈ ਪਰ ਇਹ ਜਦੋਂ ਤੁਸੀਂ ਯੂਕੇ ਦੀ ਹਿਸਟਰੀ ਦੇ ਬੋਰਿਸ ਜੌਨਸਨ ਨਾਲ ਵੀ ਇਵੇਂ ਹੀ ਹੋਇਆ ਸੀ ਜਿਵੇਂ ਮੈਂ ਪਿੱਛੇ ਕਿਹਾ ਸੀ ਮੈਂ ਕਿਹਾ ਵੀ ਇਹਦੇ ਐਸੇ ਸਕੈਂਡਲ ਨਿਕਲੇ ਨੇ ਰਿਸ਼ੀ ਸੁਨਕ ਦੇ ਕਿ ਉਹ ਸਾਰੇ ਬ੍ਰਿਟਾਨੀਆ ਦੇ ਸ਼ਹਿਰੀ ਸ਼ਰਮਿੰਦਾ ਮਹਿਸੂਸ ਕਰਨਗੇ ਸੋ ਆਲਰੇਡੀ ਉਸ ਲਾਈਨ ਵੱਲ ਗੱਲ ਤੁਰ ਪਈ ਹੈ ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਭਾਈ ਅਮਰੀਕਾ ਦੇ ਲਈ ਜਿਹੜੀ ਪੋਲੀਟੀਕਲ ਪ੍ਰੋਬਲਮ ਹੁਣ ਨਾਰਥ ਕੋਰੀਆ ਦਾ ਜਿਮ ਜੋਂਗ ਕੇ ਕੀ ਹੈ ਉੱਥੇ ਪਹੁੰਚ ਗਿਆ ਪੁਤਿਨ ਦੇ ਨਾਲ ਜੱਫੀਆਂ ਪਾ ਰਿਹਾ ਉਹ ਮਿਲੀਟੈਰੀਲੀ ਇੱਕ ਦੂਜੇ ਦੀ ਹੈਲਪ ਕਰਨਾ ਚਾਹੁੰਦੇ ਨੇ ਔਰ ਇਸ ਸਾਰੇ ਤੇ ਬਾਈਡਨ ਨੇ ਕਿਹਾ ਕਿ ਹੁਣ ਇਹ ਬੜਾ ਸੀਰੀਅਸ ਮੈਟਰ ਹਾਲਾਂ ਟਰੰਪ ਨੇ ਆਪਣੀ ਹੀਅਰਿੰਗ ਦੇ ਦੌਰਾਨ ਕਿਹਾ ਸੀ ਕਹਿੰਦਾ ਜੀ ਮੈਨੂੰ ਇਹ ਜੋ ਮਰਜ਼ੀ ਕਹਿਣ ਪਰ ਮੈਂ ਦੋ ਚੀਜ਼ਾਂ ਮੈਂ ਜੇ ਨਾਰਥ ਕੋਰੀਆ ਦੇ ਨਾਲ ਯਾਰੀ ਪਾਈ ਸੀ ਇਸ ਲਈ ਕਿ ਦੁਨੀਆ ਨੂੰ ਮੈਂ ਨਿਊਕਲੀਅਰ ਵੱਲ ਧੱਕਣ ਤੋਂ ਰੋਕ ਦਿੱਤਾ ਸੀ ਤੇ ਯੂਕਰੇਨ ਦੇ ਉੱਤੇ ਵੀ ਮੇਰੇ ਪੀਰੀਅਡ 'ਚ ਰਸ਼ੀਆ ਨੂੰ ਡਰ ਨਹੀਂ ਸੀ ਹੋਇਆ ਵੀ ਹਮਲਾ ਹੋਇਆ ਉਹ ਹਮਲਾ ਕਰ ਸਕੇ ਸੋ ਮੈਂ ਇਹ ਜਿਹੜਾ ਅੱਜ ਯੂਕਰੇਨ ਕ੍ਰਾਈਸਿਸ ਜਾਂ ਜੋ ਨਾਰਥ ਕੋਰੀਆ ਕਰ ਸਕਦਾ ਸੀ ਔਰ ਇਹ ਮੇਰਾ ਖਿਆਲ ਹੈ ਵੀ ਗੱਲ ਸਾਰੀ ਗਲਤ ਨਹੀਂ ਹੈ ਅੱਜ ਅਸੀਂ ਦੇਖਦੇ ਹਾਂ ਕਿ ਉਹੀ ਫਰਵਰੀ ਪਿਛਲੇ ਵਰੇ ਜਿਹੜਾ ਯੂਕਰੇਨ ਤੇ ਹਮਲਾ ਵੀ ਹੁੰਦਾ ਤੇ ਹੁਣ ਜੇ ਨਾਰਥ ਕੋਰੀਆ ਔਰ ਪੁਤਿਨ ਇਹ ਤਾਂ ਇਵੇਂ ਹੀ ਹੈ ਕਿ ਵੀ ਉਹ ਜਿਸ ਨੂੰ ਕਹਿੰਦੇ ਨੇ ਵੀ ਅੱਗ ਔਰ ਉਹ ਦੀਨੀ ਕਿਹਾ ਜਾਂਦਾ ਜਿਹਦੇ ਨਾਲ ਬਰੋਜ਼ਾ ਲੱਗਾ ਹੁੰਦਾ ਲੱਕੜੀ ਦੇ ਜਿਹੜੀ ਫਲੇਮੇਬਲ ਵੁੱਡ ਹੁੰਦੀ ਹੈ ਕਿ ਜੇ ਅੱਗ ਤੇ ਫਲੇਮੇਬਲ ਵੁੱਡ ਦੀ ਯਾਰੀ ਹੋਏ ਤਾਂ ਫਿਰ ਤਾਂ ਅੱਗ ਭੜਕੇਗੀ ਹੁਣ ਉਸ ਦਾ ਨਾਰਥ ਕੋਰੀਆ ਵਾਲੇ ਦਾ ਪੁਤਿਨ ਦੇ ਨਾਲ ਸਾਂਝਾ ਜਾਂ ਉਸ ਲੈਵਲ ਦਾ ਕੰਮ ਇਹ ਦੁਨੀਆ ਨੂੰ ਅੱਗੋਂ ਨਿਊਕਲੀਅਰ ਵੱਲ ਧੱਕਣ ਦੀ ਲਾਈਨ ਹੈ ਸੋ ਅਸੀਂ ਸਮਝਦੇ ਹਾਂ ਵੀ ਇਹ ਇਨ ਦਾ ਐਂਡ ਜੋ ਉੱਥੇ ਕਰਕੇ ਆਏ ਨੇ G20 ਜੋ ਵੱਖਰੀ ਲਾਈਨ ਹੈ ਪਰ ਹੁਣ ਇਹਨਾਂ ਨੂੰ ਜਿਹੜਾ ਉਹ ਇੱਕ ਜਾਂ ਦੂਸਰੀ ਜਿਹੜੀ ਹੈ ਉਹ ਕੜਿੱਕੀ ਚ ਅੱਗੋਂ ਵੀ ਹੋਰ ਫਸਣਗੇ ਤੇ ਰਾਹ ਜਿਹੜਾ ਨਿਕਲਣ ਦਾ ਰਾਹ ਸੌਖਾ ਨਹੀਂ ਹੋਏਗਾ ਬਿਲਕੁਲ ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਨਕੂਵਰ ਦੀ ਧਰਤੀ ਦੇ ਉੱਤੇ ਗਦਰੀ ਬਾਬਿਆਂ ਦੀ ਧਰਤੀ ਦੇ ਉੱਤੇ ਸਰੀ ਦੇ ਸਾਰੇ ਭੈਣ ਭਰਾਵਾਂ ਨੇ ਜੋ ਰਿਕਾਰਡ ਤੋੜ ਵੋਟਾਂ ਖਾਲਿਸਤਾਨ ਦੀਆਂ ਪਾਈਆਂ 10 ਸਤੰਬਰ ਨੂੰ ਮੈਂ ਸਮੁੱਚੀਆਂ ਸੰਗਤਾਂ ਨੂੰ ਸਮੂਹ ਗੁਰਦੁਆਰਾ ਸਾਹਿਬਾਨ ਨੂੰ ਤੇ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ 1,35,000 ਪਲੱਸ ਵੋਟ ਜਿਹੜੀ ਆ ਉਹ ਸਰੀ ਦੇ ਵਿੱਚ ਪਾਈ ਗਈ ਆ ਮੈਂ ਸਿੱਖ ਫॉर ਜਸਟਿਸ ਦੇ ਵੱਲੋਂ ਸਮੁੱਚੀਆਂ ਸੰਗਤਾਂ ਦਾ ਸਾਡੀ ਸਮੁੱਚੀ ਟੀਮ ਇੱਥੇ ਖਲੋਤੀ ਆ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੱਜਣ ਖਲੋਤੇ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦੀ ਆ ਤੇ ਸਮੁੱਚੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮਾਂ ਨੂੰ 5 ਵਜੇ ਤੱਕ ਲਾਈਨਾਂ ਦੇ ਵਿੱਚ ਲੱਗ ਕੇ ਜਿਹੜੀਆਂ ਵੋਟਾਂ ਪਾਈਆਂ ਨੇ ਅਸੀਂ ਦੂਸਰਾ ਸੈਕਟਰ ਜਿਹੜਾ ਉਹ ਸੰਗਤਾਂ ਦੇ ਪੂਰੇ ਇਕੱਠ ਦੇ ਵਿੱਚੋਂ ਜਿਹੜੇ ਘਰਾਂ ਨੂੰ ਮੁੜ ਗਏ ਨੇ ਉਹਨਾਂ ਦੇ ਵਾਸਤੇ 29 ਅਕਤੂਬਰ ਨੂੰ ਜਿਹੜੀਆਂ ਦੂਸਰਾ ਸੈਂਟਰ ਉਹ ਬਣਾਇਆ ਗਿਆ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਉਹਦੇ ਵਿੱਚ ਹੁਮਾ ਕੇ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਬੋਲੇ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ G20 ਸੰਮੇਲਨ ਦਿੱਲੀ ਵਿੱਚ ਹੋਇਆ G20 ਸੰਮੇਲਨ ਵਿੱਚ ਜਿਹੜਾ ਇੱਕ ਉਹ ਫੀਲਡ ਸੰਮੇਲਨ ਸੀ ਔਰ ਪਰ ਬੀਜੇਪੀ ਅਤੇ ਮੋਦੀ ਅਜੇ ਵੀ ਇਸ ਸੰਮੇਲਨ ਦੀ ਕਥਿਤ ਸਫਲਤਾ ਦੇ ਜਸ਼ਨ ਜਿਹੜੇ ਨੇ ਉਹ ਮਨਾ ਰਹੇ ਨੇ ਜਦੋਂ ਬੀਜੇਪੀ ਦੇ ਦਫ਼ਤਰ ਵਿੱਚ ਮੋਦੀ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਉਦੋਂ ਕਸ਼ਮੀਰੀ ਘਾਟੀ ਵਿੱਚ ਜਿਹੜੇ 2 ਫੌਜੀ ਅਫਸਰਾਂ ਅਤੇ ਇੱਕ ਪੁਲਿਸ ਅਫਸਰ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਰੋਲ ਰਹੀਆਂ ਸਨ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ 80ਵੇਂ ਔਰ 90ਵੇਂ ਦੇ ਦੌਰ 'ਚ ਜਦੋਂ ਪੰਜਾਬ ਦੇ ਵਿੱਚ
ਝੂਠੇ ਪੁਲਿਸ ਮੁਕਾਬਲਿਆਂ 'ਚ ਧੜਾ-ਧੜ ਪੰਜਾਬ ਦੀ ਜਵਾਨੀ ਤਬਾਹ ਕੀਤੀ ਜਾ ਰਹੀ ਸੀ। ਰੋਜ਼ਾਨਾ ਸੈਂਕੜਿਆਂ ਸਿਵੇ ਪੰਜਾਬ ਦੇ ਅੱਡ-ਅੱਡ ਸ਼ਮਸ਼ਾਨ ਘਾਟਾਂ ਦੇ ਵਿੱਚ ਗੁੰਮਨਾਮ ਲਾਸ਼ਾਂ ਦੇ ਨਾਂ ਥੱਲੇ ਅਣਪਛਾਤੀਆਂ ਲਾਸ਼ਾਂ ਦੀ ਦੇ ਨੂੰ ਜਿਹੜਾ ਡਿਸਟਰੋਏ ਕਰਨ ਦੇ ਨਾਂ ਥੱਲੇ ਬਲ ਰਹੇ ਸੀ। ਉਦੋਂ ਕਿਸੇ ਸਿਆਣਿਆਂ ਨੂੰ ਪੁੱਛਿਆ ਗਿਆ ਕਿ ਭਾਈ ਇਹ ਕੀ ਹੈ, ਤੇ ਉਹਨੇ ਕਿਹਾ ਕਿ ਲੋਕ ਲਾਸ਼ਾਂ ਗਿਣ ਰਹੇ ਨੇ, ਇਹ ਵੋਟਾਂ ਗਿਣ ਰਹੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ, ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਇਹ ਸ਼ਰੀਫ ਲੋਕਾਂ ਦਾ ਕੰਮ ਨਹੀਂ ਹੈ। ਇਸ ਤੋਂ ਭੱਜਣ ਦੀ ਲਾਈਨ ਇਸ ਲਈ ਹੁੰਦੀ ਹੈ ਕਿ ਇਹ ਬੇਈਮਾਨਾਂ ਦੀ ਗੱਲ ਹੈ। ਔਰ ਜੇ ਤੁਸੀਂ ਸਾਊਥ ਏਸ਼ੀਅਨ ਕੰਟੈਕਸਟ ਦੇ ਮੁਲਕਾਂ 'ਚ ਖਾਸ ਤੌਰ ਤੇ ਜੇ ਭਾਰਤੀ ਕੰਟੈਕਸਟ ਦੇ ਵਿੱਚ ਗੱਲ ਕਰੀਏ ਤੇ ਇਹ ਕੋਈ ਸ਼ੱਕ ਨਹੀਂ ਹੈ, ਅੱਜ ਤਾਂ ਇਹ ਪੈਸੇ ਵਾਲਿਆਂ ਦੀ ਵੀ ਖੇਡ ਹੈ, ਗੁੰਡਿਆਂ ਦੀ ਵੀ ਹੈ, ਕ੍ਰਿਮੀਨਲ, ਬਿਊਰੋਕਰੈਟ, ਚੋਰ, ਨੇਤਾ, ਇਹ ਸਾਰੇ ਰਲ ਕੇ ਧੰਦਾ ਕਰਦੇ ਨੇ। ਸਿਆਸਤ ਇੱਕ ਧੰਦਾ ਹੈ। ਜਿਹੜੇ ਲੋਕ ਸਫਲ ਕਾਰੋਬਾਰੀ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਅਸੀਂ ਕਾਰੋਬਾਰ 'ਚ ਤਾਂ ਹੀ ਰਹਿ ਸਕਾਂਗੇ ਜੇ ਸਿਆਸਤ ਦੇ ਵਿੱਚ ਵੀ ਸਾਡਾ ਹੱਥ ਪੈਂਦਾ। ਸੋ ਉਹ ਲਿਬਰਲੀ ਡੋਨੇਟ ਕਰਦੇ ਨੇ। ਸਿਆਸਤਦਾਨਾਂ 'ਚ ਕਈ ਵਾਰੀ ਉਹਨਾਂ ਦੇ ਆਪਣੇ ਵੀ ਟੱਬਰਾਂ ਦੇ ਫਿਰ ਇਸ ਗੱਲ ਨੂੰ ਵੀ ਯਕੀਨੀ ਬਣਾਉਂਦੇ ਨੇ ਵੀ ਸਾਰੀਆਂ ਧਿਰਾਂ ਦੇ ਵਿੱਚ ਉਹਨਾਂ ਦੇ ਬੰਦੇ ਹੋਣ। ਔਰ ਇਸ ਸਾਰੇ ਦੇ ਚੱਲਦੇ ਆ ਤੇ ਜੇ ਸਿਆਸਤ ਦਾ ਫੰਬਾ ਜਾਂ ਉਸ ਦਾ ਧੁਰਾ ਜਾਂ ਉਸ ਦਾ ਫਾਊਂਟੇਨ ਇੱਕ ਨਫ਼ਰਤ ਵਾਲੀ ਵਿਚਾਰਧਾਰਾ ਹੋਏ, ਜਿਸ ਨਫ਼ਰਤ ਦੀ ਵਿਚਾਰਧਾਰਾ ਨੇ ਮਨੁੱਖਾਂ ਨੂੰ ਪਹਿਲਾਂ ਤੋਂ ਹੀ ਵੰਡਿਆ ਹੋਏ 2-3 ਹਜ਼ਾਰ ਸਾਲ ਤੋਂ, ਔਰ ਹੁਣ ਸਿਆਸੀ ਤਾਕਤ ਦੇ ਨਾਲ ਉਹ ਉਹਨਾਂ ਦਾ ਜਿਨ੍ਹਾਂ ਦੇ ਨਾਲ ਉਹ ਸਮਝਦੇ ਨੇ ਕਿ ਭਾਈ ਉਹਨਾਂ ਦੀ ਉਹ ਵਿਚਾਰਧਾਰਾ ਦੇ ਹਾਮੀ ਨਹੀਂ ਨੇ, ਉਹਨਾਂ ਦਾ ਸਫਾਇਆ ਕਰਨਾ ਚਾਹੁੰਦੇ ਹੋਣ, ਤੇ ਫਿਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਉਹ ਟੋਟਲੀ ਡੀਸੈਂਸਿਟਾਈਜ਼ ਹੋ ਜਾਂਦੇ ਨੇ। ਹੁਣ ਕਦੇ ਤੁਸੀਂ ਦੇਖੋ ਕਿ ਵੀ ਜਿਹੜੇ ਲੋਕ ਸ਼ਮਸ਼ਾਨ ਘਾਟਾਂ 'ਚ ਹੁੰਦੇ ਨੇ, ਬਿਲਕੁਲ ਉਹਨਾਂ ਦੇ ਲਈ ਉਹ ਮੁਰਦੇ ਦੇ ਲਾ ਵੀ ਰਹੇ ਹੁੰਦੇ ਨੇ ਕੱਪੜੇ ਜਾਂ ਦੂਜੇ ਜੋ ਉਹਨਾਂ ਦੇ ਉੱਤੇ ਚਾਦਰਾਂ ਦੂਜੀਆਂ ਤੀਜੀਆਂ ਪਾਈਆਂ ਹੁੰਦੀਆਂ ਨੇ, ਪਰ ਉਹਨਾਂ ਦੇ ਲਈ ਉਹ ਕਿੱਤਾ ਬਣ ਜਾਂਦਾ। ਸ਼ਰਾਬ ਜ਼ਰੂਰ ਪੀਣ ਵਾਲੇ ਹੋਣਗੇ ਜਾਂ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਡੀਸੈਂਸਿਟਾਈਜ਼ ਕਰ ਲਿਆ ਹੁੰਦਾ ਹੈ ਕਿ ਵੀ ਉਹਨਾਂ ਨੂੰ ਕੋਈ ਉਹਨਾਂ ਦੇ ਲਈ ਉਹੀ ਉਹਨਾਂ ਦਾ ਕਿੱਤਾ ਹੈ। ਔਰ ਇਸੇ ਤਰ੍ਹਾਂ ਮੈਂ ਇੱਕ ਵਾਰ ਜਿਹੜੀ ਬੀਬੀ ਸਕਾਲਰ ਸਿੰਥੀਆ ਟਾਰਚਰ ਵਿਕਟਮਸ ਦੇ ਉੱਤੇ ਕੰਮ ਕਰ ਰਹੀ ਸੀ, ਜਿਹੜੇ ਪੁਲਿਸ ਦਾ ਜਾਂ ਦੂਜੇ ਦਾ ਸ਼ਿਕਾਰ ਹੋਏ, ਤੇ ਉਹ ਜਦੋਂ ਸਾਰੇ ਆਪਣੀ ਕਹਾਣੀ ਬਿਆਨਦੇ ਸੀ ਕਿ ਵੀ ਸਾਡੇ ਨਾਲ ਕੀ ਹੋਇਆ ਜਾਂ ਕਿਵੇਂ, ਤੇ ਉਹ ਰੁਕ ਜਾਂਦੀ ਸੀ, ਫਿਰ ਜਿਹੜੀ ਹੈ ਉਹ ਪੁੱਛਦੀ ਸੀ ਵੀ ਕਿਵੇਂ। ਫਿਰ ਅਸੀਂ ਜਦੋਂ ਆਪਸ 'ਚ ਡਿਸਕਸ ਕਰਦੇ ਸੀ ਕਿ ਕਿਵੇਂ ਹੁੰਦਾ, ਮੈਂ ਕਿਹਾ ਜੀ ਬਹੁਤ ਵਾਰ ਤਾਂ ਜਿਹੜੇ ਉਹ ਟਾਰਚਰ ਕਰਨ ਵਾਲੇ ਜਾਂ ਦੂਜੇ ਨੇ ਉਹ ਡਰੰਕ ਹੁੰਦੇ ਨੇ, ਉਹਨਾਂ ਨੇ ਆਪਣਾ ਆਪਾ ਭੁਲਾਇਆ ਹੁੰਦਾ। ਉਹਨੇ ਆਪਣੀ ਕਾਮੈਂਟ 'ਚ ਵੀ ਕਿਤੇ ਲਿਖਿਆ ਕਿ ਵੀ ਉਹੀ ਜਿਹੜਾ ਟਾਰਚਰ ਕਰਕੇ ਕਿਸੇ ਨੌਜਵਾਨ ਬੱਚੇ ਨੂੰ ਮੌਤ ਦੇਣ ਵਾਲਾ ਬੰਦਾ ਹੈ, ਉਹ ਕਿਵੇਂ ਸ਼ਾਮ ਨੂੰ ਜਦੋਂ ਆਪਣੇ ਘਰ ਜਾਂਦਾ ਹੈ ਤੇ ਆਪਣੇ ਹੀ ਉਹ ਜਿਹੜਾ ਬੱਚਾ ਉਹਦਾ ਲੰਮਾ ਪਿਆ, ਉਹ ਜੇ ਉਹਦੇ ਪੈਰ ਰਜਾਈ ਤੋਂ ਬਾਹਰ ਨੇ ਤੇ ਉਹ ਰਜਾਈ ਦੇ ਨਾਲ ਉਹਨੂੰ ਢੱਕ ਰਿਹਾ ਹੋਏਗਾ, ਟਕਿੰਗ ਉਸ ਨੂੰ ਕਰ ਰਿਹਾ ਹੋਏਗਾ, ਉਹਦੇ 'ਚ ਕੀ ਉੱਥੇ ਉਹ ਕੀ ਹੁੰਦਾ, ਉੱਥੇ ਕੀ ਹੁੰਦਾ, ਕਿਉਂਕਿ ਉਹ ਇੱਕ ਲੈਵਲ ਦੇ ਉੱਤੇ ਡੀਸੈਂਸਿਟਾਈਜ਼ ਹੋ ਜਾਂਦਾ। ਹੁਣ ਅੱਜ ਭਾਰਤ ਦਾ ਪ੍ਰਧਾਨ ਮੰਤਰੀ ਉਹ ਬੰਦਾ ਹੈ ਜਿਸ ਨੇ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਵਗਾਇਆ ਹੋਇਆ ਗੁਜਰਾਤ ਦੇ ਵਿੱਚ 21 ਸਾਲ ਪਹਿਲਾਂ। ਹੁਣ ਕਈ ਵਾਰੀ ਕੋਈ ਘਟਨਾ ਬਚਪਨ 'ਚ ਵਾਪਰੀ ਹੁੰਦੀ ਹੈ ਤੇ ਸਾਰੀ ਉਮਰ ਉਹ ਤੁਹਾਡਾ ਪਿੱਛਾ ਨਹੀਂ ਛੱਡਦੀ। ਔਰ 21 ਸਾਲ ਪਹਿਲਾਂ ਜਿਸ ਬੰਦੇ ਨੇ ਉਸ ਹਜ਼ਾਰਾਂ ਬੇਗੁਨਾਹ ਦੇ ਲਹੂ 'ਚ ਨਹਾ ਕੇ ਆਪਣਾ ਰਾਜ ਤਿਲਕ ਕੱਢਿਆ, ਹਿੰਦੂ ਹਿਰਦੇ ਸਮਰਾਟ ਬਣਿਆ, ਔਰ 2014 'ਚ 9 ਸਾਲ ਪਹਿਲੇ ਜਦੋਂ ਉਹਨੂੰ ਇੱਕ ਵਿਦੇਸ਼ੀ ਜਿਹੜਾ ਪੱਤਰਕਾਰ ਹੈ ਉਹ ਇੰਟਰਵਿਊ ਕਰਦਾ ਤਾਂ ਉਹਨੂੰ ਪੁੱਛਦਾ ਹੈ ਕਿ ਵੀ ਚੱਲ ਤੂੰ ਕਹਿੰਦਾ ਵੀ ਮੈਨੂੰ ਅਦਾਲਤਾਂ ਨੇ ਬਰੀ ਕਰਤਾ, ਮੈਂ ਦੋਸ਼ੀ ਨਹੀਂ ਹੈ, ਪਰ ਤੈਨੂੰ ਦੁੱਖ ਤਾਂ ਹੋਇਆ ਹੋਣਾ ਕਿ ਵੀ ਹਜ਼ਾਰਾਂ ਲੋਕ ਮਾਰੇ ਗਏ ਜਦੋਂ ਤੂੰ ਚੀਫ ਮਿਨਿਸਟਰ ਸੀ। तो कहना अगर कोई कुत्ते का पिल्ला टायर के नीचे आ जाए दुख तो होता ही है। हुण इस तो तुसी अंदाजा लाओ कि किवें ਇਹ ਜਿਹੜਾ ਅੰਦਰ ਇਸ ਬੰਦੇ ਦਾ ਜਾਂ ਜਦੋਂ ਮੈਂ ਕਹਿੰਦਾ ਵੀ ਇਹਦੇ ਚਿਹਰੇ ਵੱਲ ਧਿਆਨ ਨਾਲ ਮੈਨੂੰ ਤਾਂ ਖੂਨ ਟਪਕਦਾ ਨਜ਼ਰ ਆਉਂਦਾ, ਹੱਥਾਂ ਤੋਂ ਨਹੀਂ ਉਹਦੇ ਮੂੰਹ ਤੋਂ ਵੀ। ਔਰ ਇਸ ਸਾਰੇ ਦੇ ਚੱਲਦੇ ਆ ਫਿਰ ਅਸੀਂ ਦੇਖਦੇ ਆ ਵੀ ਕਿਵੇਂ ਇਹ ਜੇ ਸਤਪਾਲ ਮਲਕ ਨਾ ਬਿਟਰਦਾ ਇਹਨਾਂ ਤੋਂ ਜੰਮੂ ਕਸ਼ਮੀਰ ਦਾ ਗਵਰਨਰ ਤੇ ਪੁਲਵਾਮਾ ਦੀ ਹਕੀਕਤ ਸਾਹਮਣੇ ਨਹੀਂ ਸੀ ਹੋਣੀ। ਅਸੀਂ ਤਾਂ ਖੈਰ ਜਦੋਂ ਵਾਪਰਿਆ ਸੀ ਉਦੋਂ ਵੀ ਇਹ ਕਿਹਾ ਸੀ ਕਿ ਭਈ ਇਹ ਇਹਨਾਂ ਦਾ ਹੀ ਆਪਣਾ ਕੰਮ ਲੱਗਦਾ ਹੈ,
ਇਹਨਾਂ ਨੇ ਚਿੱਠੀ ਸਿੰਘਪੁਰਾ 'ਚ ਵੀ 35 ਸਿੱਖ ਮਾਰੇ ਸੀ ਪ੍ਰੈਜ਼ੀਡੈਂਟ ਕਲਿੰਟਨ ਦੀ ਫੇਰੀ ਦੇ ਵੇਲੇ, ਔਰ ਉਹ ਸਾਰਾ ਜਿਹੜਾ ਪ੍ਰੈਸ਼ਰ ਉਹਨਾਂ ਤੇ ਪੈਣਾ ਸੀ ਉਹਨਾਂ ਨੇ ਉਹਨੂੰ ਲਸ਼ਕਰੇ ਤੌਇਬਾ ਤੇ ਪਾਕਿਸਤਾਨ ਦੇ ਖਾਤੇ 'ਚ ਪਾ ਦਿੱਤਾ। ਇਹ ਵੀ ਇਹਨਾਂ ਦਾ ਕੰਮ ਹੈ। ਹੁਣ ਸਤਪਾਲ ਮਲਿਕ ਨੇ ਤਾਂ ਇਨਕਸ਼ਾਫ ਕੀਤਾ ਵੀ ਮੈਨੂੰ ਅਜੀਤ ਡੋਵਲ ਨੇ ਜਿਹੜਾ ਉਹਦਾ ਕਲਾਸ ਫੈਲੋ ਰਿਹਾ, ਔਰ ਮੋਦੀ ਨੇ ਕਿਹਾ ਸੀ ਕਿ ਮਲਿਕ ਸਾਹਿਬ ਆਪ ਚੁੱਪ ਰਹੇ, ਇਸ ਪਰ ਬਾਤ ਮਤ ਕਰੋ। ਹੁਣ ਉਦੋਂ ਕਿਵੇਂ ਉਹਨਾਂ 40 ਨੂੰ ਕਿਵੇਂ ਉਹਨਾਂ ਦੇ ਵੱਡੇ ਵੱਡੇ ਪੋਸਟਰ ਲਾ ਕੇ ਭਾਰਤ ਭਰ ਦੇ ਵਿੱਚ ਰੈਲੀਆਂ ਔਰ ਆਪਣਾ ਪੂਰਾ ਕੱਢਿਆ। ਹੁਣ ਵਾਕਿਆ ਜਿਹਦਾ ਅਸੀਂ ਕੱਲ ਇੱਕ ਸੈਗਮੈਂਟ ਲਾਂਚ ਕੀਤਾ ਸੀ ਕਿ ਵੀ ਅਨੰਤਨਾਗ ਜ਼ਿਲ੍ਹੇ 'ਚ ਇੱਕ ਮੁਕਾਬਲੇ ਦੇ ਵਿੱਚ ਜਿਹੜੇ ਨੇ ਇੱਕ ਕਰਨਲ ਜਿਹੜਾ ਸਿੱਖ ਪਰਿਵਾਰ ਦਾ ਬੱਚਾ, ਉਹਦਾ ਛੋਟਾ ਹੈ, ਬੇਟੀ ਹੈ ਮੋਹਾਲੀ ਤੋਂ, ਅੱਜ BBC ਔਰ ਦੂਸਰਿਆਂ ਨੇ, ਉਹਦੀ ਮਾਂ ਹੈ, ਪਤਨੀ ਹੈ, ਟੀਚਰ ਹੈ, ਰੋ ਰਹੇ ਸੀ। ਮਾਂ ਕਹਿੰਦੇ ਵੀ ਉਹ 3 ਜਨਰੇਸ਼ਨਾਂ ਫੌਜੀ ਨੇ, ਵੀ ਮਾਂ ਕਹਿੰਦੇ ਵੀ ਮੈਂ ਤਾਂ ਪਿਓ ਇਹਦਾ ਨਹੀਂ ਸੀ ਚਾਹੁੰਦਾ ਇਹ ਫੌਜ 'ਚ ਜਾਏ, ਉਹ ਕਹਿੰਦਾ ਸੀ MBA ਵਗੈਰਾ ਕਰਕੇ ਪੜ੍ਹ ਲੇ। ਮੈਂ ਕਿਹਾ ਨਹੀਂ, ਇਹ ਜੋ ਕਰਨਾ ਚਾਹੁੰਦਾ ਉਹਨੂੰ ਕਰਨ। ਇੱਕ ਹਰਿਆਣੇ ਦਾ ਮੇਜਰ ਜਿਸ ਦਾ ਉਹ ਜਿਹਨੇ ਜਨਮ ਦਿਨ ਤੇ ਅਗਲੇ ਮਹੀਨੇ ਆਉਣਾ ਸੀ, ਔਰ ਇਸੇ ਤਰ੍ਹਾਂ ਇੱਕ DSP ਜੰਮੂ ਕਸ਼ਮੀਰ ਦਾ ਮੁਸਲਮਾਨ, ਹੁਣ ਇਹਨਾਂ ਤਿੰਨਾਂ 'ਚ ਇੱਕ ਸਿੱਖ ਹੈ, ਇੱਕ ਹਿੰਦੂ ਹੈ, ਇੱਕ ਮੁਸਲਮਾਨ ਹੈ, ਉਹ ਮਾਰੇ ਜਾਂਦੇ ਨੇ। ਹੁਣ ਉਹੀ ਮੋਦੀ ਜਿਹੜਾ ਉਹ 40 ਦਾ ਫੌਜੀਆਂ ਦਾ ਪੂਰਾ ਜਿਹੜਾ ਕਰਕੇ ਤੇ ਭਾਰਤ ਭਰ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ 2019 ਦੀਆਂ ਇਲੈਕਸ਼ਨਾਂ ਕੱਢੀਆਂ। ਹੁਣ ਕੋਈ ਟਵੀਟ ਨਹੀਂ ਇਹਦੇ ਉੱਤੇ, ਔਰ ਜਦੋਂ ਐਨ ਉਹਨਾਂ ਦੀਆਂ ਲਾਸ਼ਾਂ ਉੱਥੇ ਪਈਆਂ ਸੀ, ਔਰ ਮੋਦੀ ਕਿਉਂਕਿ ਹੁਣ G20 ਇਹਨਾਂ ਨੇ ਉਹਨੂੰ ਜਾਣ ਥੋੜੀ ਦੇਣਾ ਇਲੈਕਸ਼ਨਾਂ ਦਾ ਖਿੱਚਣਾ ਕਿ ਜੀ BJP ਦੇ ਦਫ਼ਤਰ 'ਚ ਵੱਡਾ ਜਸ਼ਨ ਕਿ ਜੀ ਦੇਖੋ ਮੋਦੀ ਕੀ ਸਫਲਤਾ, ਉਹ ਸਾਰੇ ਵਜ਼ੀਰਾਂ ਦੀ ਲਾਈਨ ਲੱਗੀ ਹੋਈ ਹੈ, ਫੁੱਲ ਪਤਾ ਨਹੀਂ ਕਿ ਸਾਰੇ ਉਹ ਦਿੱਲੀ ਦੇ ਮੁਕਾ ਦਿੱਤੇ ਹੋਣੇ ਨੇ ਜੀ। ਉਹਨੇ ਮਤਲਬ ਅੱਜ ਕੋ ਪੱਤਰਕਾਰ ਕਹਿ ਰਿਹਾ ਸੀ ਕਿ ਜੀ ਤੁਸੀਂ ਜੇ ਆਉਣ ਵਾਲੇ ਪੀਰੀਅਡ 'ਚ ਬਚਾਅ ਕਰਨਾ ਹੈ ਤੇ ਫੁੱਲਾਂ ਦੀ ਖੇਤੀ ਕਰੋ, ਕਿਉਂਕਿ ਇਹ ਹੁਣ ਫੁੱਲਾਂ ਦਾ ਜ਼ਮਾਨਾ ਆ ਗਿਆ, ਇਹਨੇ ਫੁੱਲ ਹੀ ਪਵਾਣੇ ਨੇ ਸਿਰ ਦੇ ਉੱਤੇ, ਬੜਾ ਕੰਮਕਾਰ ਚੱਲੇਗਾ। ਔਰ ਇਹ ਨਹੀਂ ਵੀ ਇਹ ਗੱਲ ਅਸੀਂ ਕਹਿ ਰਹੇ ਹਾਂ ਕਿ ਇੱਕ ਪਾਸੇ ਲਾਸ਼ਾਂ ਪਈਆਂ ਨੇ, ਦੂਸਰੇ ਪਾਸੇ ਇਹ ਫੁੱਲਾਂ ਦੇ ਹਾਰਾਂ ਨਾਲ ਲੱਦਿਆ ਹੋਇਆ ਸਿਰ ਤੇ ਫੁੱਲ ਪਵਾ ਰਿਹਾ। ਸਾਰੀਆਂ ਹੀ ਆਪੋਜੀਸ਼ਨ ਧਿਰਾਂ ਨੇ ਜਿਹੜਾ ਇਸ ਦਾ ਨੋਟਿਸ ਲਿਆ। ਉਹਨਾਂ ਨੇ ਇਹ ਕਿਹਾ ਕਿ ਵੀ ਹੈਡਲਾਈਨ ਹੀ ਹੈ ਇਸ ਦੀ, ਦਾ ਹਿੰਦੂ ਦੀ ਖਬਰ ਹੈ, ਆਪੋਜੀਸ਼ਨ ਅਟੈਕਸ BJP ਓਵਰ G20 ਸੈਲੀਬ੍ਰੇਸ਼ਨਸ, ਇਰਰਿਸਪੋਂਸਿਬਲ ਪਰਸਨ ਇਨ ਪਾਵਰ, ਰਿਸਪੋਂਸਿਬਲ ਲੀਡਰ ਸੈਕਰੀਫਾਈਸ देयर ਲਾਈਵਸ ਫॉर ਇੰਡੀਆ। ਇਹ ਕਾਂਗਰਸ ਵਿਪ ਨੇ ਕਿਹਾ ਕਿ ਆ ਦੇਖੋ ਏਡਾ ਗੈਰ ਜ਼ਿੰਮੇਵਾਰ। ਉਹਨਾਂ ਨੇ ਕਿਹਾ ਕਿ ਵੀ 3 ਜਿਹੜੇ ਇਹ 3 ਫੌਜੀ ਅਫਸਰ ਔਰ ਕਰਨਲ ਮਨਪ੍ਰੀਤ ਸਿੰਘ ਔਰ ਮੇਜਰ ਆਸ਼ੀਸ਼ ਤੋਨਕ ਤੇ ਰਾਈਫਲਮੈਨ ਰਵੀ ਤੇ ਡਿਪਟੀ ਸੁਪਰਡੈਂਟ ਪੁਲਿਸ ਹਮਾਯੂ ਭੱਟ, 3 ਫੌਜੀ ਨੇ, ਇੱਕ ਪੁਲਿਸ ਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੱਕ ਪਾਸੇ ਉਹਨਾਂ ਦੀਆਂ ਡੈੱਡ ਬਾਡੀਜ਼ ਪਈਆਂ ਨੇ, while our soldiers were fighting the battle with terrorists in Anantnag and news had come out about the death of our 3 soldiers and some were wounded, Modi ji was doing his own mehma mandal self glorification। ਇਹ ਉਹਨਾਂ ਦੇ ਜਿਹੜਾ ਇੱਕ ਸਾਬਕਾ ਕਰਨਲ ਹੈ ਰੋਹਿਤ ਚੌਧਰੀ, ਉਹਨੇ ਕਿਹਾ ਕਿ ਵੀ ਉਧਰ ਲਾਸ਼ਾਂ ਪਈਆਂ ਨੇ, ਇਹ ਆਪਣਾ ਮਹਿਮਾ ਮੰਡਲ ਕਰ ਰਿਹਾ। ਇਸੇ ਤਰ੍ਹਾਂ RJD ਦਾ ਲੀਡਰ ਮਨੋਜ ਝਾ, ਉਹਨੇ ਵੀ ਇਹ ਕਿਹਾ ਕਿ he slammed BJP for organizing the welcome program for Modi and said ruling party held celebrations at its headquarters even as 4 security personnel were killed। ਕਿ ਉਹਨਾਂ ਦੀਆਂ ਲਾਸ਼ਾਂ ਪਈਆਂ ਨੇ ਇੱਧਰ। ਇਹੀ ਗੱਲ ਤ੍ਰਿਣਮੂਲ ਕਾਂਗਰਸ ਨੇ ਕਹੀ, ਉਹਨੇ ਕਿਹਾ ਮੈਰੀਗੋਲਡਸ ਫॉर ਮੋਦੀ ਬਟ ਨਾਟ ਏ ਮਿਨਟ ਫॉर ਦਾ ਮਾਰਟੀਅਰਸ। ਮੈਰੀਗੋਲਡ ਗੇਂਦੇ ਦੇ ਫੁੱਲਾਂ ਨੂੰ ਕਹਿੰਦੇ ਨੇ ਕਿ ਉਹ ਗੇਂਦੇ ਦੇ ਫੁੱਲਾਂ 'ਚ ਲੱਦਿਆ ਹੋਇਆ ਹੈ ਤੇ ਇੱਥੇ ਸ਼ਹੀਦਾਂ ਦੇ ਲਈ ਇੱਕ ਮਿੰਟ ਨਹੀਂ ਹੈ। ਇਟ ਇਜ਼ ਹਾਈ ਟਾਈਮ ਵੀ ਕਾਲ ਆਊਟ ਹਿਪੋਕ੍ਰੇਸੀ ਆਫ PM ਮੋਦੀ, stop celebrating Mr. Modi while the brave soldiers lay down their lives। ਹੁਣ ਕਿਉਂਕਿ ਜੇ ਤਾਂ ਇਲੈਕਸ਼ਨਾਂ ਨੇੜੇ ਹੁੰਦੀਆਂ ਇਮੀਡੀਏਟ, ਫਿਰ ਤਾਂ ਮੋਦੀ ਨੇ ਖੁਦ ਉੱਡ ਕੇ ਪਹੁੰਚ ਜਾਣਾ ਸੀ, ਉਹਨਾਂ ਦੀਆਂ ਡੈੱਡ ਬਾਡੀਜ਼ ਪਹਿਲਾਂ ਦਿੱਲੀ ਮੰਗਵਾਉਣੀਆਂ ਸੀ, ਫਿਰ ਉਹਨਾਂ ਨੂੰ ਪਰ ਹੁਣ ਉਹਨੂੰ ਲੱਗਦਾ ਵੀ ਇਹ G20 ਨੂੰ ਜਿਹੜਾ ਇਹਨੂੰ ਵਿੱਚੋਂ ਜਿੰਨਾ ਵਿਕਦਾ। ਸੋ ਇਹ ਹੈ ਕਿ ਜਦੋਂ ਇਸ ਹੱਦ ਤੱਕ ਸਿਆਸਤ ਚਲੀ ਜਾਂਦੀ ਹੈ ਕਿ ਲੋਕ ਲਾਸ਼ਾਂ ਗਿਣਦੇ ਨੇ ਤੇ ਸਿਆਸਤਦਾਨ ਵੋਟਾਂ ਗਿਣਦੇ ਨੇ, ਫਿਰ ਇਹੀ ਕੁਝ ਹੁੰਦਾ ਹੈ ਜੋ ਅੱਜ ਹੋ ਰਿਹਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ,
DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸਾਇੰਸਦਾਨਾਂ ਦੀ ਪ੍ਰਮੁੱਖ ਪਬਲੀਕੇਸ਼ਨ ਬੁਲੇਟਿਨ ਆਫ ਦਾ ਐਟੋਮਿਕ ਸਾਇੰਟਿਸਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਕੋਲ ਇਸ ਵੇਲੇ 170 ਨਿਊਕਲੀਅਰ ਵਾਰਹੈਡ ਹਨ, ਜੋ ਕਿ 2025 ਤੱਕ 200 ਤੋਂ ਜ਼ਿਆਦਾ ਹੋਣਗੇ। ਸੋ ਨਿੱਤ ਦਿਹਾੜੇ ਪਾਕਿਸਤਾਨ ਨੂੰ ਖਤਮ ਕਰਨ ਦੀਆਂ ਧਮਕੀਆਂ ਦੇਣ ਵਾਲੇ ਪੁੱਤਰੇ ਹੋਏ ਹਿੰਦੂਤਵੀ ਇਸ ਰਿਪੋਰਟ ਨੂੰ ਧਿਆਨ ਨਾਲ ਪੜ੍ਹ ਲੈਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਇੱਕ ਪਾਸੇ ਤਾਂ ਇੰਟਰਨੈਸ਼ਨਲੀ ਦੋ ਸਪਾਟ ਕਾਫੀ ਜਿਹੜੇ ਨੇ ਟਰਮੋਇਲ 'ਚ ਨੇ, ਜਾਂ ਜਿਨ੍ਹਾਂ ਨੂੰ ਜੇ ਨਿਊਕਲੀਅਰ ਫਲੈਸ਼ ਪੁਆਇੰਟ ਕਿਹਾ ਜਾਏ ਤਾਂ ਜ਼ਾਹਰ ਹੈ ਵੀ ਉਹਨਾਂ ਦੇ ਵਿੱਚ ਇੱਕ ਇਸ ਵੇਲੇ ਰੂਸ ਔਰ ਯੂਕਰੇਨ ਦੇ ਵਿਚਾਲੇ ਜਿਹੜਾ ਲੰਬਾ ਹੋ ਰਿਹਾ ਯੁੱਧ ਹੈ, ਔਰ ਜਿਵੇਂ ਅਮਰੀਕਾ ਨੇ ਪੱਲਾ ਝਾੜਿਆ ਹੈ G20 ਮੁਲਕਾਂ ਦੇ ਵਿੱਚ ਰੂਸ ਦੇ ਖਿਲਾਫ, ਰੂਸ ਦਾ ਹੱਥ ਉੱਪਰ ਵੱਲ ਨੂੰ ਜਾ ਰਿਹਾ, ਕਿਉਂਕਿ ਰੂਸ ਨੂੰ ਚੀਨ ਦੀ ਵੀ ਹਮਾਇਤ ਹਾਸਲ ਸੀ। ਹੁਣ ਨਾਰਥ ਕੋਰੀਆ ਖੁੱਲ੍ਹ ਕੇ ਹਮਾਇਤ ਦੇ ਵਿੱਚ ਆਇਆ, ਔਰ ਇਹ ਸਾਰੇ ਪੀਰੀਅਡ 1.5 ਸਾਲ ਦੇ ਪੀਰੀਅਡ 'ਚ ਰਸ਼ੀਆ ਦੀ ਇਕੋਨਮੀ, ਕਿਉਂਕਿ ਇੰਡੀਆ ਨੇ ਉਸ ਨੂੰ ਪੂਰਾ ਸਹਾਰਾ ਦਿੱਤਾ ਹੈ, ਕਰੂਡ ਆਇਲ ਵੀ 300 ਗੁਣਾ ਜ਼ਿਆਦਾ ਖਰੀਦਿਆ, ਔਰ ਉਹਨਾਂ ਨੂੰ ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਪੈਸੇ ਵੀ ਬਣਾਏ, ਔਰ ਰਸ਼ੀਆ ਦਾ ਜਿਹੜਾ ਸਟੇਟਸ ਹੈ ਉਸ ਨੂੰ ਵੀ ਕਾਇਮ ਰੱਖਿਆ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ, ਔਰ ਇਸ ਸਾਰੇ 'ਚੋਂ ਬੇਸ਼ੱਕ ਪਾਕਿਸਤਾਨ ਨੂੰ ਡਿਚ ਕਰਨ ਦੇ ਵਿੱਚ ਅਮਰੀਕਾ ਜਾਂ ਇਹਨਾਂ ਦੀਆਂ ਜਿਹੜੀਆਂ ਇੰਸਟੀਟਿਊਸ਼ਨ ਜਿਨ੍ਹਾਂ ਨੂੰ ਇਹ ਕੰਟਰੋਲ ਕਰਦੇ ਨੇ, ਜਿਨ੍ਹਾਂ ਦੇ ਵਿੱਚ ਵਰਲਡ ਬੈਂਕ ਹੈ, IMF ਹੈ, ਉਹਨਾਂ ਨੇ ਉਹਨੂੰ ਬਿਲਕੁਲ ਧੱਕਿਆ ਉਸ ਪਾਸੇ ਡਿਫਾਲਟ ਕਰਨ ਤੱਕ, ਔਰ ਬੇਸ਼ੱਕ ਉਹ ਬਿਲਕੁਲ ਉਹਨਾਂ ਕੀ ਪਾਣੀ ਮੂੰਹ 'ਚ ਪਾਉਂਦੇ ਨੇ ਜਿੰਨੇ ਕੁ ਨਾਲ ਬਿਲਕੁਲ ਨਾ ਮਰ ਜਾਏ ਕੋਈ, ਜਿਵੇਂ ਉਹਨੂੰ ਤੁਸੀਂ ਸਹਿਕਦਾ ਰੱਖਣਾ ਹੁੰਦਾ, ਉਸ ਲੈਵਲ ਦੇ ਉੱਤੇ ਉਹਨਾਂ ਦਾ ਕੰਮ ਚੱਲ ਰਿਹਾ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਜਿਹੜਾ ਭਾਰਤੀ ਭੂਤਰੇ ਹੋਏ ਜਨੂਨੀ ਹਿੰਦੂਤਵੀ ਨੇ, ਜਿਵੇਂ ਮੈਂ ਕੱਲ ਜ਼ਿਕਰ ਕੀਤਾ ਸੀ ਕਿ ਉਹਨਾਂ ਦਾ ਇੱਕ ਜਿਹੜਾ ਸਾਬਕਾ ਫੌਜੀ ਜਰਨੈਲ ਮਲਕ ਹੁਣ ਮਿਨਿਸਟਰ ਹੈ, ਉਹਨੇ ਜਾ ਕੇ ਉੱਥੇ ਕਸ਼ਮੀਰ 'ਚ ਕਿਹਾ ਜੀ ਇਹ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਆਜ਼ਾਦ ਕਸ਼ਮੀਰ ਆਪਣੇ ਆਪ ਜਿਹੜਾ ਉਹ ਸ਼ਾਮਲ ਹੋ ਜਾਏਗਾ ਸਾਡੇ 'ਚ। ਔਰ ਐਸੇ ਵੀ ਨੇ ਜਿਹੜੇ ਜਦੋਂ ਤੁਸੀਂ ਉਹ ਗੌਰਵ ਆਰੀਆ ਵਰਗੇ ਜਾਂ ਗੋਬਰ ਆਰੀਆ ਤੇ ਇਸ ਕਿਸਮ ਦੇ ਲੋਕ ਜਿਹੜੇ ਇਹ ਕਹਿ ਰਹੇ ਨੇ ਕਿ ਜੀ ਬਸ ਹੁਣ ਐਂਡ ਆਫ ਪਾਕਿਸਤਾਨ ਹੈ, ਔਰ ਸਾਡੀ ਫੌਜ ਤੇ ਸਾਡਾ ਫਲਾਣਾ, ਔਰ 2 ਫਰੰਟ ਵਾਰ ਦੀ ਗੱਲ ਵੀ ਕਰਨਗੇ ਕਿ ਜੀ 2 ਫਰੰਟ ਅਸੀਂ ਇੱਕੋ ਵੇਲੇ ਚੀਨ ਔਰ ਪਾਕਿਸਤਾਨ ਨਾਲ ਨਿਬੜ ਸਕਦੇ ਹਾਂ। ਹੁਣ ਤਾਂ ਇਹ ਵੀ ਕਹਿਣ ਲੱਗੇ ਕਿ ਅਮਰੀਕਾ ਸਾਡਾ ਯਾਰ ਹੈ ਔਰ ਸਾਨੂੰ ਕਿਹਦੀ ਪਰਵਾਹ ਹੈ, ਔਰ ਇਸ ਕਿਸਮ ਦਾ। ਔਰ ਉਹਨਾਂ ਦੇ ਵਿੱਚ ਜਿਹੜੇ ਗੰਗ ਹੋ ਕਿਸਮ ਦੇ ਨੇ, ਉਹ ਕਹਿ ਰਹੇ ਨੇ ਵੀ ਪਾਕਿਸਤਾਨ ਇਸ ਵੇਲੇ ਡਾਊਨ ਹੈ, ਲੋਕਾਂ ਦੇ ਵਿੱਚ ਵੀ ਇੱਕ ਦੂਜੇ ਪ੍ਰਤੀ ਬੇਇਤਬਾਰੀ ਹੈ, ਇਕਨੋਮੀ ਵੀ ਡਾਊਨ ਹੈ, ਬਣਾ ਲਓ ਖੰਡ ਭਾਰਤ। ਹੁਣ ਇਸ ਸਾਰੇ ਦੇ ਚੱਲਦੇ ਆ ਇਸ ਕਿਸਮ ਦਾ ਗੰਗ ਹੋ, ਮੈਨਿਕਿਜ਼ਮ, ਦਿਲਵਦੀ ਆਪਣੀ ਥਾਂ, ਪਰ ਜਦੋਂ ਤੁਸੀਂ ਗਰਾਊਂਡ ਲੈਵਲ ਜਾਂ ਹਕੀਕਤ ਦੇਖਦੇ ਹੋ ਬਹੁਤਿਆਂ ਨੂੰ, ਕਿਉਂਕਿ ਅਸੀਂ ਤਾਂ ਇਸ ਦੇ ਉੱਤੇ 1996 'ਚ ਜਦੋਂ ਇੰਡੀਆ ਨੇ 1998 'ਚ ਜਦੋਂ ਪੋਖਰਾਨ 'ਚ ਬੰਬ ਧਮਾਕੇ ਕੀਤੇ 5 ਔਰ ਆਲਮੋਸਟ 2 ਹਫ਼ਤੇ ਬਾਅਦ ਪਾਕਿਸਤਾਨ ਨੇ 6 ਕੀਤੇ, ਔਰ ਨਾਲ ਦੀ ਨਾਲ ਉਹਨਾਂ ਨੇ ਦੱਸ ਦਿੱਤਾ ਕਿ ਭਾਈ ਇਹ ਮਿਲੀਟੈਰਲੀ 6 ਗੁਣਾ ਵੱਡਾ ਹੈ ਭਾਰਤ, ਫੌਜ ਵੀ ਹੈ, ਦੂਜਾ ਵੀ ਹੈ, ਲੇਕਿਨ ਨਿਊਕਲੀਅਰ ਤਾਂ ਇਕੁਲਾਈਜ਼ਰ ਹੀ ਹੁੰਦਾ, ਉਹਦੇ 'ਚ ਤਾਂ ਕਿਸੇ ਪਾਸਿਓਂ ਹੋਏ ਉਹਦੇ 'ਚ ਕੋਈ ਤਗੜਾ ਮਾੜਾ ਨਹੀਂ ਰਹਿ ਸਕਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਨਿਊਕਲੀਅਰ ਹੋਣ ਨੇ ਭਾਵੇਂ ਉਸ ਖਿੱਤੇ ਨੂੰ, ਇਸ ਲਈ ਜਦੋਂ ਕਲਿੰਟਨ 2020 'ਚ ਭਾਰਤ ਗਿਆ ਤਾਂ ਜਾਣ ਤੋਂ ਪਹਿਲਾਂ ਉਹਨੇ ਆਪਣੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਵੀ ਇਹ ਜਿਹੜਾ ਕਸ਼ਮੀਰ ਹੈ ਇਹ ਨਿਊਕਲੀਅਰ ਫਲੈਸ਼ ਪੁਆਇੰਟ ਹੁੰਦਾ ਵੀ ਕਿਸੇ ਵੇਲੇ ਵੀ ਜਿਹੜਾ ਇਹ ਨਿਊਕਲੀਅਰ ਵੱਲ ਧੱਕਿਆ ਜਾ ਸਕਦਾ। ਔਰ ਸਾਡੀ ਪੋਜੀਸ਼ਨ ਉਸ ਪੀਰੀਅਡ ਤੋਂ ਹੀ 1998 ਤੋਂ ਇਹ ਰਹੀ ਹੈ ਕਿ ਬਈ ਸਾਡੀ 6 ਸਿਵਲਾਈਜੇਸ਼ਨ, ਅਸੀਂ ਤਾਂ ਸੈਂਡਵਿਚ ਬਣ ਗਏ, 2 ਨਿਊਕਲੀਅਰ ਪਾਵਰਸ, ਉਧਰੋਂ ਚਾਈਨਾ ਨਾਲ ਵੀ ਇੰਡੀਆ ਨੇ ਕਿਸ ਕਿਸਮ ਦੇ ਹਾਲਾਤ ਬਣਾਏ ਹੋਏ ਨੇ।
ਵੀ ਕਿਸੇ ਵੀ ਸਥਿਤੀ ਦੇ ਵਿੱਚ ਭਾਵੇਂ ਇਧਰਲੇ ਨੁਕਸਾਨ ਹੁੰਦਾ ਉਧਰਲਾ ਹੁੰਦਾ, ਸਾਡੀ ਸਿਵਲਾਈਜੇਸ਼ਨ ਵਾਈਪ ਆਊਟ ਹੋ ਜਾਂਦੀ ਹੈ, ਸਾਡਾ ਸਾਰਾ ਕੁਝ ਹੀ ਵਾਈਪ ਆਊਟ ਹੋ ਜਾਂਦਾ। ਸੋ ਅਸੀਂ ਤਾਂ ਉਸ ਸਾਰੇ ਨੂੰ ਵੈਸੇ ਹੀ ਨਿਊਕਲੀਅਰ ਫ੍ਰੀ ਜ਼ੋਨ ਔਰ ਉਸ ਕਿਸਮ ਦੀ ਮੰਗ ਸਾਡੀ ਰਹੀ ਹੈ। ਹੁਣ ਇਸ ਵੇਲੇ ਗੱਲ ਕਰਨ ਦਾ ਵਕਤ ਨਹੀਂ ਹੈ, ਲੇਕਿਨ ਅੱਜ ਦੇ ਦੌਰ 'ਚ ਜਦੋਂ ਕਿ ਪਾਕਿਸਤਾਨ ਆਪਣੇ 75 ਸਾਲਾਂ ਦੀ ਹਿਸਟਰੀ ਦੇ ਇੱਕ ਕਮਜ਼ੋਰ ਦੌਰ 'ਚੋਂ ਗੁਜ਼ਰ ਰਿਹਾ, ਇਕਨੋਮਿਕਲੀ ਵੀ ਔਰ ਪੋਲੀਟੀਕਲੀ ਵੀ ਔਰ ਹੋਰ ਵੀ ਚੈਲੰਜਸ ਨੇ, ਤੇ ਜੇ ਭਾਰਤ ਦੇ ਹਾਕਮ ਇਹ ਸਮਝਦੇ ਨੇ ਕਿ ਭਾਈ ਉਹਨਾਂ ਦੇ ਲਈ ਜਿਹੜਾ ਹੈ ਉਹ ਇਸ ਵੇਲੇ ਦਾ ਫਾਇਦਾ ਚੁੱਕ ਸਕਦੇ ਨੇ, ਫਿਰ ਉਹਨਾਂ ਨੂੰ ਇਹ ਰਿਪੋਰਟ ਅੱਜ ਦੀ BBC ਦੀ ਨਿਊਜ਼ ਹੈ, ਬੇਸ ਇਹਦਾ ਬੁਲੇਟਿਨ ਆਫ ਐਟੋਮਿਕ ਸਾਇੰਟਿਸਟ ਦੀ ਰਿਪੋਰਟ ਹੈ ਜਿਹੜੀ ਛਾਇਆ ਹੋਈ ਹੈ ਤਾਜ਼ਾ, ਔਰ ਇਸ ਰਿਪੋਰਟ ਦੀ ਹੈਡਲਾਈਨ ਹੀ ਇਹ ਹੈ ਕਿ ਪਾਕਿਸਤਾਨ ਦੇ ਕੋਲ 170 ਨਿਊਕਲੀਅਰ ਵਾਰਹੈਡ 2025 ਤੱਕ ਹੋ ਜਾਣਗੇ 200 ਤੋਂ ਪਾਰ। ਹੁਣ ਨਿਊਕਲੀਅਰ ਵਾਰਹੈਡ ਕੀ ਹੁੰਦਾ ਹੈ? ਹੁਣ ਜਦੋਂ ਅਸੀਂ ਹਿਰੋਸ਼ੀਮਾ ਨਾਗਾਸਾਕੀ ਦੀ ਗੱਲ ਕਰਦੇ ਹਾਂ ਤਾਂ ਜਹਾਜ਼ ਤੇ ਬੰਬ ਲੱਦਿਆ, ਉਹਨੂੰ ਥੱਲੇ ਕੀਤਾ ਬਟਨ ਦੱਬ ਕੇ, ਹੁਣ ਤਾਂ ਉਹਦੀ ਲੋੜ ਹੀ ਨਹੀਂ ਹੈ ਜਹਾਜ਼ਾਂ ਤੇ ਚੜ੍ਹਨ ਦੀ। ਹੁਣ ਤਾਂ ਕਿਉਂਕਿ ਪਾਕਿਸਤਾਨ ਦਾ ਜਿਹੜਾ ਮਿਜ਼ਾਈਲ ਪ੍ਰੋਗਰਾਮ ਹੈ ਇਹ ਇਹਨਾਂ ਦੇ ਉਹ ਬਹੁਤ ਸਫਿਸਟੀਕੇਟ ਹੈ। ਹੁਣ ਜਿਹੜੀ ਮਿਜ਼ਾਈਲ ਹੈ, ਮਿਜ਼ਾਈਲ ਜਿਹੜੀ ਉਹਨਾਂ ਦੇ ਕੋਲ ਸ਼ਾਰਟ ਰੇਂਜ, ਮਿਡਲ ਰੇਂਜ, ਲੌਂਗ ਰੇਂਜ ਸਾਰੇ ਜਿਹੜੇ ਨੇ ਉਹ ਕਵਰ ਕਰਦੇ ਨੇ ਉਹ ਸਾਰੇ ਖਿੱਤੇ ਨੂੰ। ਉਸ ਦੇ ਉੱਤੇ ਨਿਊਕਲੀਅਰ ਵਾਰਹੈਡ ਇਸ ਲਈ ਕਿਹਾ ਜਾਂਦਾ ਕਿ ਉਹਦੇ ਤੇ ਜਿਹੜੀ ਟਿਪ ਹੈ ਉਹਦੇ ਤੇ ਜਿਹੜਾ ਤੁਸੀਂ ਕਰਦੇ ਹੋ ਮਿਜ਼ਾਈਲ ਤੁਸੀਂ ਦਾਗਦੇ ਹੋ, ਜਿੱਥੇ ਜਾ ਕੇ ਵੱਜੇਗੀ ਉੱਥੇ ਜੋ ਨਿਊਕਲੀਅਰ ਉਹਨਾਂ ਦਾ ਚੇਨ ਰਿਐਕਸ਼ਨ ਜਾਂ ਜੋ ਵੀ ਉਹ ਹੈ ਜਿਹਦੇ ਥੱਲੇ ਤਬਾਹੀ ਔਰ ਜੋ ਵੀ ਫਾਇਰ ਔਰ ਸਾਰਾ ਹੁੰਦਾ ਹੈ। ਸੋ ਪਾਕਿਸਤਾਨ ਦੇ ਕੋਲ ਇਹ ਠੀਕ ਹੈ ਕਿ ਸਟ੍ਰੈਟੇਜਿਕ ਡੈਪਥ ਨਹੀਂ ਹੈ, ਤੁਸੀਂ ਵਾਗਾ ਤੋਂ ਜਿਹੜਾ ਉਹ ਤੁਰਖਮ ਤੱਕ ਜਾਂ ਅਫਗਾਨਿਸਤਾਨ ਲਾਗੇ 250 ਮੀਲ ਦੇ ਵਿੱਚ ਤੁਸੀਂ ਪਹੁੰਚਣ ਦੀ ਸਮਰੱਥਾ ਰੱਖਦੇ ਹੋ ਜਾਂ ਦੂਜਾ, ਲੇਕਿਨ ਨਿਊਕਲੀਅਰ ਦੇ ਸਾਹਮਣੇ ਤਾਂ ਫਿਰ ਸਾਰਾ ਕੁਝ ਹੀ ਤਬਾਹੀ ਦਾ ਰਸਤਾ ਹੈ। ਔਰ ਇਹ ਖਬਰ ਦੀ ਡਿਟੇਲ ਹੀ ਇਹ ਹੈ ਕਿ ਪਾਕਿਸਤਾਨ ਦੇ ਕੋਲ ਇਸ ਵੇਲੇ 170 ਪਰਮਾਣੂ ਹਥਿਆਰ ਨੇ, ਔਰ ਜਿਸ ਤੇਜ਼ੀ ਨਾਲ ਪਾਕਿਸਤਾਨ ਆਪਣੇ ਜ਼ਖੀਰੇ ਦੇ ਵਿੱਚ ਇਜ਼ਾਫਾ ਕਰ ਰਿਹਾ ਹੈ 2025 ਤੱਕ ਉਹਦੀ ਗਿਣਤੀ ਪਰਮਾਣੂ ਹਥਿਆਰਾਂ ਦੀ, ਜਿਨ੍ਹਾਂ ਨੂੰ ਆਤਸ਼ੀ ਹਥਿਆਰ ਕਿਹਾ ਜਾਂਦਾ ਹੈ ਪਰ ਉਰਦੂ ਦੇ ਵਿੱਚ, ਉਹ 200 ਤੱਕ ਪਹੁੰਚ ਜਾਏਗੀ। ਉਹਨਾਂ ਨੇ ਕਿਹਾ ਕਿ ਵੀ 1999 ਚ ਅਮਰੀਕਾ ਦੀ ਡਿਫੈਂਸ ਇੰਟੈਲੀਜੈਂਸ ਏਜੰਸੀ ਨੇ ਇਹ ਅੰਦਾਜ਼ਾ ਲਾਇਆ ਸੀ ਕਿ 2020 ਤੱਕ ਪਾਕਿਸਤਾਨ ਦੇ ਕੋਲ 60 ਤੋਂ 80 ਪਰਮਾਣੂ ਹਥਿਆਰ ਹੋ ਸਕਦੇ ਨੇ, ਲੇਕਿਨ ਇਸ ਪੀਰੀਅਡ 'ਚ ਪਾਕਿਸਤਾਨ ਨੇ ਉਹਦੇ ਨਾਲੋਂ ਵੀ ਜ਼ਿਆਦਾ ਕਈ ਕਿਸਮ ਦੇ ਹਥਿਆਰ ਨਿਊਕਲੀਅਰ ਆਪਣੇ ਜ਼ਖੀਰੇ 'ਚ ਸ਼ਾਮਲ ਕਰ ਲਏ ਨੇ। ਔਰ ਉਹਨਾਂ ਦੇ ਅਮਰੀਕਨ ਸਾਇੰਟਿਸਟ ਨਿਊਕਲੀਅਰ ਇਨਫੋਰਮੇਸ਼ਨ ਪ੍ਰੋਜੈਕਟ ਦੇ ਡਾਇਰੈਕਟਰ ਨੇ ਮਿਸਟਰ ਹਾਂਸ ਕ੍ਰਿਸਟੇਨ, ਔਰ ਉਹਨਾਂ ਦੇ ਸੀਨੀਅਰ ਰਿਸਰਚ ਫੈਲੋ ਨੇ ਮੈਟ ਕੌਰਡਾ, ਔਰ ਰਿਸਰਚ ਸਕਾਲਰ ਨੇ एलियाना जॉन्स। उन्होंने वेल रिसर्च रिपोर्ट है और उन्होंने कहा कि भी ये जड़ी उन्होंने बुलेटिन है, जी बुलेटिन ऑफ द एटॉमिक साइंटिस्ट नोटबुक, ये 1987 तो लिखी जा रही है। और उन्होंने कहा कि भी पाकिस्तान दे क्योंकि इन्फॉर्मेशन बहुत सीक्रेटिव है, बाहर कदे नहीं आती, ना ही उतों पता लगता है कि भी की है, पर जिन्ने रिसोर्सिस जां असी खुफिया दस्तावेज, मिलिटरी पैरेड जां होर इंटरनेशनल कोई साधन ने उन्हों का असी सहारा लिया। उन्होंने कहा भी असी कमर्शियल सैटेलाइट इमेजिस का भी इस्तेमाल किया। ये सारे जिहड़े साडे सोर्स ने भावें बड़ी लिमिटेड जानकारी दिंदे ने, इन्हां थोड़ी बहुत अनसर्टनटी भी है, पर असी इस सारे डाटे नूं बड़ी बरीकी दे नाल रिसर्च करते हैं, फिर ही असी पुख्ता जानकारी पेश करते हैं। फिर उन्होंने कहा कि पाकिस्तान दे कोल 4 प्लूटोनियम प्रोडक्शन रिएक्टर्स ने, क्योंकि जिहड़ा यूरेनियम और प्लेटोनियम ये दोनों ही इनग्रीडियंट ने अड अड किस्म के न्यूक्लीयर जां आतशी हथियारां दे लई। और फिर उन्होंने कहा कि भी आने वाले पीरीयड दे विच जिहड़ा पाकिस्तान ये देख रहा है कि भी जिस तेज़ी नाल भारत अपने न्यूक्लीयर जखीरे च वाधा करता है, पाकिस्तान उस तो तेज़ी दे नाल ताकि वो जिन्होंने कहते हैं दे वांट टू स्टे ऑन द टॉप, उस नालों ज़्यादा डिवेलप करता है। उन्होंने इस दे उत्ते वार्निंग भी दी है। और उन्होंने ये कहना है कि भी ये सारी जिहड़ी है इस वेले पाकिस्तान दे कोल घट्टो घट्ट 6 मिज़ाइलां ने जिहड़ियां परमाणु बंबां दे नाल, एटॉमिक बंबां दे नाल लैस ने। और उन्होंने फिर ये उन्होंने कहा भी ये शॉर्ट रेंज मिज़ाइलां ने जिन्हां दे नाम भी उन्होंने
ਉਹਨਾਂ ਨੂੰ ਹਿੰਦੂ ਤਵੀਆਂ ਨੂੰ ਜਿਹੜਾ ਹੈ ਉਹ ਚੜਾਉਣ ਵਾਲੇ ਹੀ ਰੱਖੇ ਹੁੰਦੇ ਨੇ, ਗਜ਼ਨਵੀ, ਸ਼ਾਹੀਨ ਔਰ ਫਲਾਣੇ ਔਰ ਗੌਰੀ ਔਰ ਸ਼ਾਹੀਨ। ਸੋ ਸਾਡਾ ਇਹ ਕੰਸਰਨ ਹੈ, ਅਸੀਂ ਕੋਈ ਇਹ ਨਹੀਂ ਹੈ ਵੀ ਅਸੀਂ ਕੋਈ ਨਿਊਕਲੀਅਰ ਦੇ ਹੱਕ 'ਚ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਜਿਸ ਕਿਸਮ ਦੇ ਵਾਰ ਮੌਂਗਰਰ ਇਸ ਵੇਲੇ ਹਿੰਦੂ ਤਵੀ ਬਣੇ ਹੋਏ ਨੇ, ਜਿਵੇਂ ਅਖੰਡ ਭਾਰਤ ਦਾ ਸੁਪਨਾ ਉਹਨਾਂ ਨੂੰ ਰਾਤ ਨੂੰ ਸੌਣ ਨਹੀਂ ਦਿੰਦਾ, ਉਹ ਜਿਹੜੇ ਉੱਠ ਕੇ ਕਰਦੇ ਨੇ, ਜਿਹੜਾ ਇਹਨਾਂ ਨੇ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਬਣਾਈ ਹੈ ਉਹਦੇ 'ਚ ਜਿਹੜਾ ਉਹਨਾਂ ਨੇ ਨਕਸ਼ਾ ਲਾਇਆ ਉਹ ਤਾਂ ਅਫਗਾਨਿਸਤਾਨ ਤੱਕ ਵੀ ਉਹਨੂੰ ਆਪਣਾ ਸ਼ੋਅ ਕੀਤਾ ਹੋਇਆ। ਤੇ ਜੇ ਇਸ ਕਿਸਮ ਦੀ ਕੋਈ ਉਹਨਾਂ ਨੇ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ, ਸੋ ਇਸ ਕਿਸਮ ਦੀਆਂ ਰਿਪੋਰਟਸ ਖੌਫ ਵੀ ਪੈਦਾ ਕਰਦੀਆਂ, ਕਿਉਂਕਿ ਇਹ ਨਿਊਕਲੀਅਰ ਨੇ ਇਹ ਨਹੀਂ ਦੇਖਣਾ ਵੀ ਕੌਣ ਮਾਮਾ ਹੈ ਤੇ ਕੌਣ ਚਾਚਾ ਹੈ, ਕਿਹਦਾ ਮਾਮਾ ਇੱਧਰ ਹੈ ਤੇ ਕਿਹਦਾ ਚਾਚਾ ਉੱਧਰ ਹੈ। ਉਹ ਤਾਂ ਫਿਰ ਜਿਹੜੀ ਤਬਾਹੀ ਹੁੰਦੀ ਹੈ ਉਹ ਹਰ ਇੱਕ ਦੀ ਹੁੰਦੀ ਹੈ। ਸੋ ਇਹ ਇਨ ਏ ਵੇ ਨਿਊਕਲੀਅਰ, ਜਿਹਨੂੰ ਪਾਕਿਸਤਾਨ ਦੇ ਅਫੀਸ਼ੀਅਲਸ ਹਮੇਸ਼ਾ ਐਜ਼ ਏ ਡੈਟਰੈਂਟ ਕਹਿੰਦੇ ਨੇ, ਡੈਟਰੈਂਟ ਦਾ ਮਤਲਬ ਇਹ ਹੈ ਕਿ ਅਸੀਂ ਨਿਊਕਲੀਅਰ ਪਾਵਰ ਬਣੇ ਤੇ ਭਾਰਤ ਜਿਹੜਾ ਹੁਣ ਉਹ ਖੁੱਲੀ ਵਾਰ ਸਾਡੇ ਖਿਲਾਫ ਨਹੀਂ ਡਿਕਲੇਅਰ ਕਰਦਾ। ਹਾਲਾਂਕਿ ਕਾਰਗਿਲ 1999 ਚ ਹੋਈ, ਲੇਕਿਨ ਕਾਰਗਿਲ ਚ ਬਹੁਤ ਕੈਜੂਅਲਟੀਜ਼ ਇੰਡੀਅਨ ਆਰਮੀ ਨੇ ਲਈਆਂ, ਲੇਕਿਨ ਇਧਰਲਾ ਵੈਸਟਰਨ ਫਰੰਟ ਨਹੀਂ ਖੋਲਿਆ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਮਰਦਾ ਕੀ ਨਹੀਂ ਕਰਦਾ, ਕਿ ਜੇ ਪਾਕਿਸਤਾਨ ਦੂਸਰੀ ਗਰਾਊਂਡ ਲੈਵਲ ਦੀ ਵਾਰ ਤੇ ਉਹਨੂੰ ਇਹ ਹੋਏਗਾ ਕਿ ਵੀ ਇੰਡੀਆ ਡੋਮੀਨੇਟ ਕਰਦਾ, ਵੈਸੇ ਵੀ 6 ਗੁਣਾ ਵੱਡਾ ਹੈ, ਤੇ ਜੇ ਉਹ ਨਿਊਕਲੀਅਰ ਵੱਲ ਆਂਦਾ ਹੈ ਫਿਰ ਭਾਵੇਂ ਦੋਨੋਂ ਤਰਫੋਂ ਹੀ ਹੁੰਦਾ ਹੈ, ਇਹਦਾ ਮਤਲਬ ਹੈ ਵੀ ਫਿਰ ਕਿਸੇ ਦਾ ਵੀ ਬਚਾਅ ਨਹੀਂ ਹੈ। ਸੋ ਇਹ ਇੱਕ ਖੌਫਨਾਕ ਰਿਪੋਰਟ ਵੀ ਹੈ, ਪਰ ਮੇਰਾ ਖਿਆਲ ਹੈ ਕਿ ਭਾਰਤ ਦੇ ਜਿਹੜੇ ਗੰਗ ਹੋ ਵਾਰ ਮੌਂਗਰਰ ਨੇ ਉਹਨਾਂ ਨੂੰ ਇਹ ਜ਼ਰੂਰ ਪੜ੍ਹਨੀ ਵੀ ਚਾਹੀਦੀ ਹੈ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਚਾਹ ਰਹੇ ਹਾਂ ਕਿ ਭਾਰਤ ਦੀ ਇੱਕ ਪ੍ਰਮੁੱਖ ਜਿਹੜੀ ਹੈ ਸੰਸਥਾ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਫੋਰਮ ਨੇ ਆਪਣੀ ਇੱਕ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤੀ ਪਾਰਲੀਮੈਂਟ ਦੇ ਜਿਹੜੇ 40% ਐਮਪੀਆਂ ਦੇ ਖਿਲਾਫ ਕ੍ਰਿਮੀਨਲ ਕੇਸ ਹਨ ਅਤੇ 7% ਜਿਹੜੇ ਨੇ ਐਮਪੀ ਅਰਬਾਂਪਤੀ ਨੇ। ਸੋ ਇਹਨਾਂ ਕ੍ਰਿਮੀਨਲਸ ਨੂੰ ਭਾਰਤੀ ਲੋਕ ਕਿਹੜੀ ਜਮਹੂਰੀਅਤ ਦੀ ਆਸ ਰੱਖ ਸਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਅਕਸਰ ਵਿੰਸਟਨ ਚਰਚਲ ਦੀ ਉਸ ਸਪੀਚ ਦਾ ਜ਼ਿਕਰ ਕਰਦੇ ਹਾਂ ਜਦੋਂ ਫਰੀडम ਆਫ ਇੰਡੀਆ ਬਿੱਲ ਬ੍ਰਿਟਨ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ, ਤੇ ਉਹਨੇ ਕਿਵੇਂ ਕਿਹਾ ਸੀ, ਮਿਸਟਰ ਐਟਲੀ ਲੇਬਰ ਪਾਰਟੀ ਦੀ ਹਕੂਮਤ ਸੀ, ਉਹਨੇ ਕਿਹਾ ਸੀ ਕਿ ਵੀ ਤੁਸੀਂ ਇਹ ਹਕੂਮਤ ਠੱਗਾਂ, ਚੋਰਾਂ, ਸਕਾਉਂਡਰਲਸ, ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ ਉਹਨਾਂ ਦੇ ਹਵਾਲੇ ਕਰ ਰਹੇ ਔਰ ਇੱਥੇ ਉੱਥੇ ਕੁਝ ਵੀ ਸੇਫ ਨਹੀਂ ਹੋਏਗਾ, ਆਮ ਲੋਕਾਂ ਦਾ ਕੀ ਹਾਲ ਹੋਏਗਾ। ਔਰ ਉਹਨੇ ਅਖੀਰ 'ਚ ਕਿਹਾ ਸੀ ਕਿ ਬਲੱਡ ਆਫ ਦੋਜ਼ ਮਿਲੀਅਨਸ ਆਫ ਪੂਅਰ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਉਹਦੀ ਲੰਬੀ ਚੌੜੀ ਸਟੇਟਮੈਂਟ ਹੈ। ਹੁਣ ਅਸੀਂ 75 ਸਾਲਾਂ 'ਚ ਦੇਖਿਆ ਵੀ 47 ਤੋਂ ਬਾਅਦ ਵਾਲੀ ਜਨਰੇਸ਼ਨ ਤਾਂ ਚਲੋ ਇੰਨਾ ਕੁ ਸੀ ਜੀ, ਉਹਨਾਂ ਨੇ ਸਟਰਗਲ ਕੀਤੀ, ਨਹਿਰੂ, ਪਟੇਲ, ਮੌਲਾਨਾ ਆਜ਼ਾਦ, ਅੰਗਰੇਜ਼ਾਂ ਦੇ। ਫਿਰ ਅਸੀਂ ਹੁਣ ਤੱਕ ਜਦੋਂ ਤੱਕ ਤੀਸਰੀ ਜਨਰੇਸ਼ਨ ਆਈ, ਹੁਣ ਅਸੀਂ ਮਰਡਰਰ, ਕ੍ਰਿਮੀਨਲ ਉਹ ਸਾਰੇ ਦੇਖਦੇ ਹਾਂ। ਸਟੇਟਾਂ ਦੇ ਵਿੱਚ ਵੀ ਉਹੀ ਬੈਠੇ ਨੇ। ਸਭ ਤੋਂ ਵੱਡੇ ਮਰਡਰਰਸ ਦੀ ਜੋੜੀ ਮੋਦੀ ਅਮਿਤ ਸ਼ਾਹ ਦੀ, ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਗੁਜਰਾਤ ਦੇ ਵਿੱਚ ਕੀਤਾ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ। ਉਹ ਹਿੰਦੂ ਹਿਰਦੇ ਸਮਰਾਟ ਬਣ ਕੇ ਜਿਹੜਾ ਉਹ ਪਿਛਲੇ 9 ਸਾਲਾਂ ਤੋਂ ਬੈਠੇ ਨੇ ਔਰ ਹੁਣ ਉਹ ਸਮਝਦੇ ਨੇ ਵੀ ਉਹਨਾਂ ਨੇ 2024 ਵੀ ਬਾਈ ਹੁੱਕ ਔਰ ਬਾਈ ਕਰੁਕ ਲੈ ਜਾਣਾ ਔਰ ਇੱਥੇ ਹੁਣ ਹਿੰਦੂਤਵਾ ਹੈ, ਹਿੰਦੂਆਂ ਦਾ ਮੁਲਕ ਹੈ, ਬਾਕੀ ਸਾਰਿਆਂ ਨੂੰ ਜਿਹੜਾ ਉਹ ਗਰਵ ਸੇ ਕਹੋ ਕਿ ਹਮ ਹਿੰਦੂ ਹੈ, ਨਹੀਂ ਤਾਂ ਜਾਓ ਇੱਥੋਂ, ਛੱਡੋ, ਜਾਓ ਪਾਕਿਸਤਾਨ। ਜਿਵੇਂ ਸਿੱਖਾਂ ਨੂੰ ਕਹਿੰਦੇ ਸੀ ਕੱਚ ਕੰਗਾ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਸੋ ਉਹਨਾਂ ਹਾਲਾਤਾਂ 'ਚ ਵੀ ਕੁਛ ਨਾ ਕੁਛ ਜਿਹੜੀਆਂ ਉੱਥੋਂ ਦੀਆਂ ਥੋੜ੍ਹੀਆਂ ਜਿਹੀਆਂ
ਜਮਹੂਰੀ ਢੰਗ ਨਾਲ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਉਹ ਆਮ ਲੋਕਾਂ ਨੂੰ ਨਕਸ਼ਾ ਜ਼ਰੂਰ ਦਿਖਾਉਂਦੀਆਂ ਨੇ ਕਿ ਵੀ ਜਿਸ ਪਾਰਲੀਮੈਂਟ ਤੁਸੀਂ ਜਿਨ੍ਹਾਂ ਨੂੰ ਚੁਣ ਕੇ ਭੇਜਦੇ ਹੋ, ਜਿਨ੍ਹਾਂ ਤੋਂ ਤੁਸੀਂ ਤਵੱਕੋ ਕਰਦੇ ਹੋ ਕਿ ਤੁਹਾਡੇ ਭਲੇ ਵੈਲਫੇਅਰ ਲਈ ਕੰਮ ਕਰਨ ਵਾਲੇ ਨੇ, ਇਹਨਾਂ ਦਾ ਤਾਂ ਵੱਡਾ ਤਬਕਾ ਕ੍ਰਿਮੀਨਲ ਹੈ। ਔਰ ਇਹ ਉਹਨਾਂ ਦੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਐਂਡ ਨੈਸ਼ਨਲ ਇਲੈਕਸ਼ਨ ਵਾਚ, ਇਹ ਫੁੱਲ ਨੇਮ ਹੈ ਉਹਦਾ ਆਰਗੇਨਾਈਜੇਸ਼ਨ ਦਾ। ਉਹਨਾਂ ਦੀ ਰਿਪੋਰਟ ਜਿਹੜੀ ਅੱਜ ਦੀ ਦਾ ਹਿੰਦੂ ਮੈਡਰਾਸ ਨੇ ਛਾਪੀ ਹੈ, ਜਿਹਦੀ ਹੈਡਲਾਈਨ ਹੀ ਇਹ ਹੈ 40% MPs have criminal cases, 7% are billionaires, reveals report। ਹੁਣ 40% ਦਾ ਮਤਲਬ ਹਰ ਦੂਸਰਾ ਲੋਕ ਸਭਾ ਔਰ ਰਾਜ ਸਭਾ ਦਾ ਹਰ ਦੂਸਰਾ MP ਜਿਹੜਾ ਹੈ ਉਹ ਕ੍ਰਿਮੀਨਲ ਹੈ, ਕ੍ਰਿਮੀਨਲ ਕੇਸਿਸ। ਔਰ ਜਿਹੜੇ ਉਹਨਾਂ ਦੇ ਕੇਸਿਸ ਵੀ ਨੇ, ਉਹਨੇ ਕਿਹਾ ਕਿ while 40% MPs have declared criminal cases, around 194 ਜਿਹੜੀ ਗਿਣਤੀ ਹੈ 25% have declared serious criminal cases including cases related to murder, attempt to murder, kidnapping, crime against women etc। ਔਰ attempt to murder ਦੇ ਹੁਣ ਇਹ ਨੇ murderer, rapist ਔਰ ਜਿਹੜੇ kidnappers ਹਰ ਦੂਸਰਾ MP। ਉਹਨਾਂ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਜੀ ਇਹ ਜਮਹੂਰੀਅਤ ਤੇ ਫਲਾਣਾ, ਉਹ ਜਮਹੂਰੇ ਹੀ ਹੋਣੇ ਨੇ। ਉਹ ਕਿਉਂ ਹੁਣ ਜਿਹੜੇ ਬਹੁਤ ਸਾਰੇ ਚੁੱਪ ਕਰ ਜਾਂਦੇ ਨੇ ਦੇਖ ਕੇ ਵੀ, ਕਿਉਂਕਿ ਹਰ ਇੱਕ ਦੀ ਫਾਈਲ ਹੈ, CBI, NSA, ਜਿਹਦੇ ਮਰਜ਼ੀ ਕਰ, ਇਨਕਮ ਟੈਕਸ, ਕ੍ਰਿਮੀਨਲ ਤਾਂ ਪਹਿਲਾਂ ਹੀ ਨੇ ਸਾਰੇ। ਉਹ ਕੇਸ ਮੁਕਾ ਕੇ ਹੁਣ ਉਹ ਜੇ ਲਾਲੂ ਯਾਦਵ ਇੱਧਰ ਗਰੁੱਪ 'ਚ ਆ ਕੇ ਬੋਲਣ ਲੱਗਿਆ, ਪਰਸੋਂ ਉਹਨਾਂ ਨੇ ਉਹਦੀ ਫਾਈਲ ਇੱਕ ਹੋਰ ਉਹਦੀ ਤੇ ਉਹਦੀ ਵਾਈਫ ਦੇ ਖਿਲਾਫ ਜਿਹੜਾ ਕੇਸ ਹੈ, ਪਤਾ ਨਹੀਂ ਕਿਹੜਾ ਘੁਟਾਲਾ, ਉਹ ਖੋਲ ਲਿਆ। ਮਮਤਾ ਬੈਨਰਜੀ ਬੋਲ ਰਹੀ ਆ, ਉਹਦੇ MP ਨੂੰ ਜਾ ਕੇ ਉੱਥੋਂ ਚੁੱਕਿਆ ਹੋਇਆ। ਇਸੇ ਤਰ੍ਹਾਂ ਜਿਹੜਾ ਉਹ ਛੱਤੀਸਗੜ੍ਹ ਦੇ ਵੀ ਜਿਹੜਾ CM ਜਿੱਥੇ ਕਾਂਗਰਸ ਦੀ ਹਕੂਮਤ। ਸੋ ਇਹ ਲੰਬੀ ਚੌੜੀ ਰਿਪੋਰਟ ਹੈ, ਮੈਂ ਉਸ 'ਚ ਨਹੀਂ ਜਾਵਾਂਗਾ ਕਿ ਬਈ ਇੱਕ ਪਾਸੇ ਤਾਂ 40% ਕ੍ਰਿਮੀਨਲ ਨੇ, ਲੇਕਿਨ 7% ਉਹ ਨੇ ਯਾਨੀ ਕਿ ਜਿਹੜਾ ਬਿਲੀਅਨਰ ਨੇ। ਉਹ ਬਿਲੀਅਨਰ ਕਿੱਥੋਂ ਬਣ ਗਏ ਜੀ? ਉਹੀ ਸੱਤਾ ਜੀ ਇਸ ਲਈ ਆਉਂਦੇ ਨੇ ਕਿ ਉਹ ਬਿਲੀਅਨਰ ਜੇ ਬਣੇ ਨੇ ਤੇ ਬਣੇ ਰਹਿਣ, ਤਾਂ ਕਿ ਉਹਨਾਂ ਤੇ ਕੋਈ ਟੈਕਸ ਟੁਕਸ ਨਾ, ਤੇ ਜੇ ਨਹੀਂ ਨੇ ਤੇ ਉਹਨਾਂ ਦੀ ਚਾਹਨਾ ਹੈ ਬਣਨ ਦੀ ਤੇ ਉਹ ਫਿਰ ਬਿਲੀਅਨਰ ਬਣ। ਸੋ ਹੁਣ ਇਹ ਜਿਹੜੇ ਜਿਹਨੂੰ ਚਰਚਲ ਨੇ ਮੈਨ ਆਫ ਸਟਰਾ, ਅੱਖੋਂ ਹੌਲੇ ਲੋਕ ਕਹੇ ਸੀ, ਇਹ ਅੱਜ ਉਹਨਾਂ ਦੇ ਹੱਥ 'ਚ ਪਾਵਰ ਹੈ। ਤੇ ਫਿਰ ਉਹੀ ਜਿਹੜੇ ਨੇ ਕ੍ਰਿਮੀਨਲ ਉਹ ਪਾਰਲੀਮੈਂਟ 'ਚ ਖਲੋ ਕੇ ਕਹਿਣ, ਬਾਹਰ ਕਹਿਣ ਕਿ ਜਬ ਤੱਕ ਸੂਰਜ ਚਾਂਦ ਰਹੇਗਾ ਮੋਦੀ ਤੇਰਾ ਨਾਮ ਰਹੇਗਾ। ਹੁਣ ਉਹਨਾਂ ਦੇ ਲਈ ਮੋਦੀ ਸੂਰਜ ਹੈ, ਮੋਦੀ ਚੰਦਰਮਾ, ਉਹ ਇੱਥੇ ਹੋਏ ਉੱਥੇ ਹੋਏ, ਕਿਉਂਕਿ ਕ੍ਰਿਮੀਨਲਸ ਨੂੰ ਤਾਂ ਫਿਰ ਕ੍ਰਿਮੀਨਲ ਹੀ ਆਪਣਾ ਪਿਓ ਨਜ਼ਰ ਆ ਰਿਹਾ ਹੁੰਦਾ। ਸੋ ਇਹ ਕ੍ਰਿਮੀਨਲਸ ਦਾ ਕ੍ਰਿਮੀਨਲ ਹੈ ਜੀ। ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਉਹ ਲੈਣ ਜਾ ਰਹੇ ਹਾਂ, ਔਰ ਸਭ ਤੋਂ ਪਹਿਲਾਂ ਆਪਾਂ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਦਵਿੰਦਰ ਸੰਧੂ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ, ਮੈਂ ਇੱਕ ਖਬਰ ਸੁਣੀ ਸੀ, G20 ਸਮਿਟ ਤੋਂ ਬਾਅਦ ਮੋਦੀ ਨੇ PM ਟਰੂਡੋ 2 ਦਿਨ ਤੱਕ ਜਹਾਜ਼ ਨਹੀਂ ਠੀਕ ਕਰਵਾਇਆ ਤੇ ਟਰੂਡੋ ਤੇ ਉਸ ਦਾ ਬੇਟਾ 2 ਦਿਨਾਂ ਤੱਕ ਦਿੱਲੀ ਇੱਕ ਹੋਟਲ ਵਿੱਚ ਫਸੇ ਰਹੇ। ਅਸੀਂ ਤੇ ਇਸ ਉੱਪਰ ਗੱਲ ਕਰ ਚੁੱਕੇ ਹਾਂ। ਸੋ ਵਾਹਿਗੁਰੂ। ਹਾਂਜੀ, ਇਹ ਤੁਸੀਂ ਕੱਲ ਦੇ ਪ੍ਰੋਗਰਾਮ ਦੇਖੋ, ਇਸ ਦੇ ਉੱਤੇ ਅਸੀਂ ਕਾਫੀ ਜਿਹੜੀ ਡੀਟੇਲ ਨਾਲ ਗੱਲ ਕੀਤੀ। ਹਾਂਜੀ, ਔਰ ਇਸੇ ਤਰ੍ਹਾਂ ਵਾਹਿਗੁਰੂ ਸਤਨਾਮ ਜੀ ਕਹਿੰਦੇ ਨੇ ਵਾਹਿਗੁਰੂ ਖਾਲਸਾ ਜ਼ਿੰਦਾਬਾਦ। ਸਾਨੂੰ ਸ਼ਾਬਾਸ਼ ਕਹਿੰਦੇ ਨੇ ਕਿ ਸ਼ਾਬਾਸ਼ ਹੈ ਤੁਹਾਡੇ ਕੰਮ ਨੂੰ। ਸੋ ਫਿਰ ਹਾਂਜੀ, ਮਨਜੀਤ ਮਠਾਰੂ ਜੀ ਵੀ ਕਹਿੰਦੇ ਖਾਲਸਾ ਅਲਟੀਮੇਟ ਵਿਨਰ ਐਵਰ ਐਵਰ ਐਵਰ, ਵੀ ਅਚੀਵ ਖਾਲਸਾ ਬਲੈਸਿੰਗ ਬਾਈ ਗੁਰੂ ਸਾਹਿਬ 10 times। ਸੋ ਸੁਖਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਇਸੇ ਤਰ੍ਹਾਂ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਸਾਡੇ ਕੋਲ ਮੈਸੇਜ ਆਇਆ ਮਨਜੀਤ ਸਿੰਘ ਮਠਾਰੂ ਜੀ ਦਾ, ਕਹਿੰਦੇ ਬਾਬਾ ਨਾਨਕ ਸਾਹਿਬ ਪ੍ਰੋਟੈਕਸ਼ਨ, ਪਾਕਿਸਤਾਨ ਜ਼ਿੰਦਾਬਾਦ ਔਰ ਖਾਲਸਾ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ ਕਿਹਾ ਇਹਨਾਂ ਨੇ। ਸੋ ਇੰਦਰਜੀਤ ਸੰਧੂ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜ਼ੁਬੇਰ ਜੀ ਵੀ ਆਏ ਨੇ, ਕਾਫੀ मैसेज ने उन्होंने जा अल्लाह खालिस्तान और पाकिस्तान और अफगानिस्तान की मदद फरमा आमीन। हाँ नहीं वो जुबेर साहब ये है भी जेडे इस वेले अफगान रूलर भी ने वो इन्हां दे हिंदू तवियां दे ढे चढ़े हुए ने तुरखम बॉर्डर दे उत्ते भी आमो सामने ने इन्हां दी खेड खेड रहे ने और ये खतरनाक है ये जिहड़ी है नाशुकरापन है जे वो पाकिस्तान दे खिलाफ भुगतदे ने इंडिया नूं खुश करन दे लई। बिल्कुल सतनाम सिंह जी कहंदे ने कि डॉक्टर अमरजीत सिंह जी अते नीलम कौर जी वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ। ਸੇ ਕੌਮ ਦਿਲਾਂ ਤੇ ਰਾਜ ਕਰਦੀ ਹੈ, ਬਹੁਤ ਜਲਦੀ ਵੱਡੇ ਖਿੱਤੇ ਤੇ ਵੀ ਰਾਜ ਕਰਨਗੇ, ਨੋ ਡਾਊਟ। ਐਂਡ ਇਸੇ ਤਰ੍ਹਾਂ ਮਠਾਰੂ ਜੀ ਕਹਿੰਦੇ ਨੇ ਕਿ ਵਿਦਆਊਟ ਖਾਲਿਸਤਾਨ ਵਰਲਡ ਇਜ਼ ਇਨਕੰਪਲੀਟ, ਵਿਦਆਊਟ ਬਾਬਾ ਗੁਰੂ ਨਾਨਕ ਸਾਹਿਬ ਦੇयर ਇਜ਼ ਨੋ ਖਾਲਿਸਤਾਨ, ਖਾਲਿਸਤਾਨ ਮੀਨਸ ਹੋਮ ਆਫ ਧੰਨ ਗੁਰੂ ਨਾਨਕ ਸਾਹਿਬ, खालिस्तान जिंदाबाद 3 टाइम लिखा उन्होंने किया है। और अवतार सिंह जी भी और करम सिंह जी कहते हैं डॉक्टर साहब एंड नीलम कौर बोथ ऑफ यू एंड योर होल टीम हैज़ बीन डूइंग ए वंडरफुल जॉब, थैंक्स। एमी गुरुद्वारा कीर्तन लिखते हैं डॉक्टर साहब ये गल्लां कित्थों कढ़दे हो, यू आर माई डार्लिंग। ते भैन जी भी सोहना बोलते हैं, सो नाइस। एंड इसे तरह हरदीप सिंह ਤੁਹਾਡੇ ਸਾਰਿਆਂ ਦੀਆਂ ਅਰਦਾਸਾਂ, ਸਤਿਗੁਰੂ ਦੀ ਰਹਿਮਤ ਤੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਦਾ ਚਾਹ ਉਹੀ ਸਾਨੂੰ ਜਿਹੜਾ ਹੈ ਉਹ ਸੱਚ ਬੁਲਵਾਉਂਦਾ ਹੈ जी। और हरदीप सिंह कहते हैं डॉक्टर साहब हाँ जी यू आर वेरी गुड, थैंक्स। एंड राजनप्रीत सिंह जी भी फतेह बुलाते हैं, गुरमुख सिंह भी सानू फतेह बुलाते हैं, और खालिस्तान जिंदाबाद एंड पंजाब रेफरेंडम जिंदाबाद। जसवीर बराड़ जी भी खालिस्तान रेफरेंडम का वोटिंग 29 अक्टूबर, सरी वैनकूवर कैनेडा, पंजाब हल खालिस्तान। और हाँ जी जसकीरत सिंह जी फतेह बुलाते हैं और कहते डॉक्टर साहब समा थोड़ा रहा ये खालसा राज का सूरज चढ़न विच जिसकी चढ़न तो पहला वो लाली महसूस की जा सकती है जो कदे नहीं डुबेगा, वाहिगुरू जी कृपा करन। सो इस तरह मुहम्मद असलम CH जी आए ने साडे कोल, और खालिस्तान माई हार्ट माई सोल माई असैशनल डेस्टिनेशन। एंड सुखदेव सिंह जी भी फतेह बुलाने खालसा जिंदाबाद कहते ने। हाँ जी सरपंच है पता नहीं जस गिल जी कहते ने किसी ने ठीक बोलिया, यू बिलीव ऑन कोबरा नेवर बिलीव डोगरा, डोगरा आर मोर दैन डेंजरस कोबरा। साडे नाल बहुत हिमाचल दे लोग आर्मी च जॉब करते ने जी। सो इसे तरह मैसेज आएगा लखविंदर सिंह ਅਸੀਂ पन्नू ਤਾਂ जी ਉਹਦੇ खालसा ਤੇ ਪਿਆਰਾ ਸਿੰਘ जिंदाबाद। ਨਿਰਛਲ ਹੋਰਾਂ ਦਾ ਇੱਕ ਉਹ ਕਵਿਤ ਸੁਣਾ ਦਿੰਦੇ ਆ ਤੁਹਾਨੂੰ ਕਿ ਵੀ ਇੱਕ ਨਹੀਂ ਦੋ ਨਹੀਂ ਚਾਰ ਡੋਗਰੇ, ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ, ਹਾਂਜੀ। ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਹਾਂਜੀ। ਚਾਰ ਚਫੇਰੇ ਸਾਡੀ ਕੌਮ 'ਚ ਹੀ ਜਿਹੜਾ ਡੋਗਰਿਆਂ ਦੀ ਇੱਕ ਲੰਬੀ ਫੌਜ ਹੈ। बिल्कुल हरपाल सिंह राज करेगा खालसा सिंह जे चावे ता तेरा खालसा। कहते मैं लिखत रह गई है, पता नहीं कि इन्ना ना क्या ਉਹ मतलब ਕਹਿੰਦੇ है। ਨੇ ਵੀ ਤੁਸੀਂ ਪਤਾ ਨਹੀਂ ਠੀਕ ਨਹੀਂ ਪੜ੍ਹਦੇ ਇਸ ਲਈ ਮੈਂ ਹੁਣ ਬਾਬਾ ਲਿਖਣਾ ਬੰਦ ਕਰਤਾ ਹੈ। ਨਹੀਂ ਨਿਹੰਗ ਸਿੰਘ ਜੀ ਐਵੇਂ ਨਾ ਨਾਰਾਜ਼ ਹੋਇਆ ਕਰੋ ਤੁਸੀਂ, ਅਸਲ 'ਚ ਤੁਹਾਡੀ ਕਟਵੀਆਂ ਲਾਈਨਾਂ ਹੁੰਦੀਆਂ ਨੇ ਹਾਂਜੀ, ਕਈ ਪਤਾ ਵਾਰ, ਇਸ ਕਰਕੇ ਜਿਹੜਾ ਉਹ ਮੈਸੇਜ ਆ ਉਵੇਂ ਕਨਵੇ ਨਹੀਂ ਹੁੰਦਾ। हाँ जी इदा इसी तरह राना आबिद भी जुड़े ने साडे राणा नाल। आबिद जी, हाँ जी ये लिखते हैं डॉक्टर साहब पाकिस्तान ने भी फ्लड गेट खोल के सिख कौम हाँ, नाल हाँ, अपनी मोहब्बत ਐਬਸੋਲੂਟਲੀ ਸਾਬਿਤ ਐਬਸੋਲੂਟ ਕੀਤੀ ਹੈ। ਅਸੀਂ ਉਸ ਦੇ ਉੱਤੇ ਪੂਰਾ ਸੈਗਮੈਂਟ ਕੀਤਾ ਸੀ ਰਾਣਾ ਹਾਂਜੀ। ਆਬਦ ਸਾਹਿਬ। ਬਿਲਕੁਲ हाँ जी हाँ जी मनवीर बैंस 84 लिखते हैं प्यार TV 84 टीम नू फॉर। इसी तरह हाँ जी सरपंच जस गिल जी सानू फतेह बुलाते हैं। रणजीत सिंह खालसा जी खालसा जिंदाबाद, जीत सूरतिया जी खालसा जिंदाबाद, TV 84 जिंदाबाद। अमरजीत ਮੇਰਾ सैनी ਖਿਆਲ ਹੈ ਮੈਂ ਘੜੀ ਵੱਲ ਦੇਖ ਰਿਹਾ ਤੇ ਹੁਣ ਅਸੀਂ ਫੇਸਬੁੱਕ ਤੇ ਮੈਸੇजेस ਤੇ ਆ ਜਾਂਦੇ। अच्छा ਗੁਲਾਮ ਨਾਰੋ, ਬੌਬ ਸਿੰਘ, ਕੁਲਵੀਰ ਮਾਲ, ਸੋਹਣ ਸਿੰਘ ਮਾਹਲ, ਸਤਵੰਤ ਸਿੰਘ, ਦਵਿੰਦਰ ਸਿੰਘ, ਪਰਦੇਸੀ ਜੀ ਵਾਤਮਾ, ਹਰਮਿੰਦਰ ਸਿੰਘ, ਫਿਰ ਗੁਲਾਮ ਨਾਰੋ, ਇਹਨਾਂ ਸਾਰਿਆਂ ਨੇ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਕਿਹਾ। जी ਸਾਡੇ ਵੀਰ ਚੱਠਾ ਸਾਹਿਬ ਸਾਡੇ ਪੇਕੇ ਵਰਜੀਨੀਆ DC ਤੋਂ ਆਏ ਨੇ, ਉਹਨਾਂ ਨੇ ਮੈਨੂੰ ਤੁਹਾਨੂੰ ਫਤਿਹ ਕਿਹਾ। ਉਹਨਾਂ ਨੇ ਕਿਹਾ TV 84 फतेह जी ਇੰਟਰਨੈਸ਼ਨਲ ਪੱਧਰ ਦੀ ਇਨਫੋਰਮੇਸ਼ਨ ਸਰੋਤਿਆਂ ਤੱਕ ਪਹੁੰਚਾਉਂਦਾ ਹੈ। ਡਾਕਟਰ ਸਾਹਿਬ ਇੱਕ ਪਾਸੇ G20 ਸਮਿਟ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਖਾਲਿਸਤਾਨ ਦੀ ਆਜ਼ਾਦੀ ਨੂੰ ਬਹੁਤ ਹੁੰਗਾਰਾ ਮਿਲਿਆ, ਦੂਜੇ ਪਾਸੇ ਸਰਕਾਰੀ ਟਾਊਟ ਗੁਰੂ ਘਰਾਂ ਵਿੱਚ ਸੰਤਾਂ ਅਤੇ ਯੋਧਿਆਂ ਦੀਆਂ ਤਸਵੀਰਾਂ ਲੁਹਾ ਰਹੇ ਨੇ ਅਤੇ ਸਿੰਘਾਂ ਨੂੰ ਕੋਰਟਸ ਰਾਹੀਂ ਬੈਨ ਕਰ ਰਹੇ ਨੇ। ਸਾਊਥ ਕੈਰੋਲਾਈਨਾ ਤੇ ਬਾਲਟੀਮੋਰ ਇਸ ਦੀ ਮਿਸਾਲ ਹਨ। ਆਪ ਇਸ ਬਾਰੇ ਵੀ ਗੱਲ ਕਰੋ ਜੀ। ਖਾਲਿਸਤਾਨ ਜ਼ਿੰਦਾਬਾਦ, TV 84 ਜ਼ਿੰਦਾਬਾਦ, ਲੈ ਕੇ ਰਹਾਂਗੇ ਖਾਲਿਸਤਾਨ। ਚੱਠਾ ਸਾਹਿਬ ਤੁਹਾਨੂੰ ਸ਼ੁਕਰੀਆ ਪਹਿਲਾਂ ਤਾਂ ਲਿਖਣ ਦਾ, ਔਰ ਸਾਨੂੰ ਹੌਸਲਾ ਮਿਲਦਾ ਜਦੋਂ ਤੁਸੀਂ ਹੌਸਲਾ ਦਿੰਦੇ ਹੋ। ਦੇਖੋ ਅਸੀਂ ਇਸ ਸਿਚੁਏਸ਼ਨ ਦੇ ਉੱਤੇ ਪੂਰੀ ਨਜ਼ਰ ਰੱਖੀ ਹੋਈ ਹੈ। ਬਾਲਟੀਮੋਰ ਦਾ ਤਾਂ ਮੈਨੂੰ ਨਹੀਂ ਪਤਾ, ਸਾਊਥ ਕੈਰੋਲਾਈਨਾ ਦਾ ਤੁਹਾਡੇ ਗ੍ਰਹਿ ਹੀ ਬੈਠੇ ਸੀ ਜਦੋਂ ਪਹਿਲੇ ਦਿਨ ਗੱਲਬਾਤ ਹੋਈ। बिल्कुल ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਬਜਾਏ ਅਸੀਂ ਕੋਈ ਇੱਕ ਪਾਸੜ ਲਾਈਨ ਦੇ ਥੱਲੇ
ਕਿਸੇ ਜਿਹੜਾ ਦੂਜੇ ਪਾਸੇ ਪਹੁੰਚ ਜਾਈਏ, ਕੋਈ ਨਾ ਕੋਈ ਰਸਤਾ ਜੇ ਵਿਚਕਾਰ ਦਾ ਨਿਕਲ ਆਏ। ਇਸ ਲਈ ਅਸੀਂ ਹਮੇਸ਼ਾ ਹਮਾਇਤ ਕਰਦੇ ਹਾਂ ਜਿਹੜੇ ਸੱਚ ਹੱਕ ਇਨਸਾਫ ਦੇ ਉੱਤੇ ਖਲੋਤੇ ਨੇ, ਔਰ ਇਸ ਦੇ ਲਈ ਜਿਹੜੇ ਲੋਕਲ ਨੇ ਜਾਂ ਉਹਨਾਂ ਨੂੰ ਅਸੀਂ ਆਸ ਕਰਦੇ ਹਾਂ ਕਿ ਗੁਰਦੁਆਰਾ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਦੂਸਰੇ ਕੋਈ ਇਸ ਕਿਸਮ ਦਾ ਰਾਹ ਲੱਭਣ ਜਿੱਥੇ ਕਿ ਬਜਾਏ ਕਿ ਅਸੀਂ ਜਿਹੜਾ ਬਿਲਕੁਲ ਇੱਕ ਇਸ ਕਿਸਮ ਦੀ ਲਾਈਨ ਦੇ ਕਿ ਜਿੱਥੇ ਫਿਰ ਅਦਾਲਤਾਂ 'ਚ ਜਾ ਕੇ ਫੈਸਲੇ ਹੋਣ, ਜੇ ਕੋਈ ਵਿਚਕਾਰਲਾ ਰਸਤਾ ਨਿਕਲ ਆਏ। ਤੇ ਇਸ ਲਈ ਅਸੀਂ ਥੋੜਾ ਜਿਹਾ ਗਰੇਜ਼ ਕੀਤਾ, ਕਿਉਂਕਿ ਇੱਕ ਵਾਰ ਜਿਹੜੀ ਚੀਜ਼, ਔਰ ਬਹੁਤ ਵਾਰੀ ਹੁੰਦਾ ਇਹ ਹੈ ਵੀ ਇਸ਼ੂ ਸ਼ਾਇਦ ਇੰਨਾ ਸੈਂਸਿਟਿਵ ਨਾ ਬਣਦਾ ਜੇ ਸੋਸ਼ਲ ਮੀਡੀਆ ਤੇ ਉਹਨੂੰ ਫਿਰ ਹਰ ਕੋਈ ਆਪੋ ਆਪਣੇ ਢੰਗ ਨਾਲ ਖਿੱਚਣਾ ਸ਼ੁਰੂ ਕਰ ਦਿੰਦਾ। ਇਹ ਵੀ ਇੱਕ ਕਾਰਨ ਹੈ ਕਿ ਹਾਲਾਂ ਮੈਂ ਬਿਲਕੁਲ ਸਿਚੁਏਸ਼ਨ ਨਾਲ ਜੁੜਿਆ ਹੋਇਆ ਵੀ ਹੈ, ਉੱਥੋਂ ਦੇ ਮੋਤਬਰ ਸੱਜਣਾ ਦੇ ਨਾਲ ਗੱਲਬਾਤ ਵੀ ਹੋਈ ਹੈ, ਇਨ ਟੱਚ ਵੀ ਹੈ ਅਸੀਂ ਲੇਟਲੀ। ਜੇ ਉਹਨਾਂ ਨੇ ਕਰਤੂਤ ਮੈਨੇਜਮੈਂਟ ਨੇ ਕੀਤੀ ਜਿਹੜਾ ਰਿਸਟੇਨਿੰਗ ਆਰਡਰ ਵੀ ਔਰ ਉਸ ਕਿਸਮ ਦਾ, ਉਹ ਕੰਡੈਮਨੇਬਲ ਹੈ, ਪਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਇਹ ਬਿਹਤਰ ਹੁੰਦਾ ਹੈ ਕਿ ਜੇ ਕੋਈ ਨਾ ਕੋਈ ਗੱਲਬਾਤ ਦਾ ਰਸਤਾ ਨਿਕਲ ਆਏ। ਜੇ ਫਿਰ ਇੱਕ ਜਿਹੜਾ ਉਸ ਪਾਸੇ ਜਿਹੜੇ ਤੁਰ ਪੈਂਦੇ ਨੇ ਟਕਰਾਅ ਦੇ, ਤੁਸੀਂ ਵੀ ਵਰਜੀਨੀਆ 'ਚ 123 ਗੁਰਦੁਆਰਾ ਸਾਹਿਬ 'ਚ ਦੇਖਿਆ, ਫਿਰ ਲੱਖਾਂ ਡਾਲਰ ਅਸੀਂ ਐਂਡ ਅਪ ਹੁੰਦੇ ਆ ਖਰਚ ਕਰਕੇ, ਔਰ ਇਨ ਦਾ ਐਂਡ ਆਫ ਦਾ ਡੇ ਉਸ 'ਚੋਂ ਕੋਈ ਬਹੁਤਾ ਕੁਝ ਕੱਢਣ ਪਾਉਣ ਨੂੰ ਨਹੀਂ ਹੁੰਦਾ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਵੀ ਬੁਲਾਈ ਹੈ, ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਦੇਖੋ ਇਹ ਮੋਦੀ ਜਿਹੜਾ ਹੈ ਉਹ ਤਾਂ ਸੈਲੀਬ੍ਰੇਸ਼ਨ ਕਰ ਰਿਹਾ ਜਦੋਂ ਕਿ ਦੂਜੇ ਪਾਸੇ ਕਿਲਿੰਗਸ ਹੋਈਆਂ ਨੇ। ਦੂਸਰੇ ਪਾਸੇ ਦੀਪ ਬਾਈ ਹੀ ਰਿਫਿਊਜ਼ ਟੂ ਗੈਟ ਸਿਰੋਪਾ ਇਨ ਅੰਮ੍ਰਿਤਸਰ ਸਾਹਿਬ ਵੈਨ ਹੀ ਲਰਨਡ ਸਮਵਨ ਟਰਾਈ ਟੂ ਡਿਸਰਿਸਪੈਕਟ ਇਨ ਦਰਬਾਰ ਸਾਹਿਬ। ਇਹ ਬਿਲਕੁਲ ਠੀਕ ਹੈ, ਲੇਕਿਨ ਇਹ ਤਾਂ ਜਿਵੇਂ ਮੈਂ ਕਿਹਾ ਇਹ ਤਾਂ ਮਰਡਰਰ ਨੇ, ਇਹਨਾਂ ਨੂੰ ਕੋਈ ਇਸ ਕਿਸਮ ਦਾ ਨਹੀਂ ਹੈ। ਰਾਜਵਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਵਾਟ ਏ ਗ੍ਰੇਟ ਕੰਟਰੀ USA ਇਜ਼ ਬੋਥ ਸਿਟਿੰਗ ਐਂਡ ਐਕਸ ਪ੍ਰੈਜ਼ੀਡੈਂਟ ਫੇਸਿੰਗ ਦਾ ਲਾਅ। ਬਿਲਕੁਲ, ਇਹ ਮੈਂ ਵੀ ਜਦੋਂ ਇਸ ਖਬਰ ਨੂੰ ਦੇਖ ਮੈਂ ਕਿਹਾ ਇਹ ਹੈ ਕਿ ਵੀ ਟਰੰਪ ਵੀ ਜਿਹੜਾ ਹੈ ਉਹ ਕਾਨੂੰਨ ਨੂੰ ਫੇਸ ਕਰ ਰਿਹਾ ਹੈ, ਜੇਲ੍ਹ ਵੀ ਹੋਈ ਹੈ, ਦੂਜਾ ਵੀ ਹੈ, ਟ੍ਰਾਇਲ ਵੀ ਹੈ, ਤੇ ਸਿਟਿੰਗ ਪ੍ਰੈਜ਼ੀਡੈਂਟ ਨੂੰ ਇੰਪੀਚ ਵੱਲ ਵੀ ਤੋਰਿਆ, ਉਹਦੇ ਮੁੰਡੇ ਨੂੰ ਉਹਨਾਂ ਨੇ ਚਾਰ। ਇਹ ਹੈ ਲਾਅ, ਜਿਹਨੂੰ ਅਸੀਂ ਕਹਿੰਦੇ ਰੂਲ ਆਫ ਦਾ ਲਾਅ। ਔਰ ਫਿਰ ਰਾਜਵਿੰਦਰ ਸਿੰਘ ਨੇ ਕਿਹਾ ਦੀਪ ਸਿੰਘ ਈਵਨ ਦੈਨ ਦੇ ਹੈਵ ਟੂ ਫੇਸ ਦਾ ਲਾਅ ਸਮਹਾਉ। ਚਲੋ ਕਈ ਵਾਰ ਇਹ ਹੁੰਦਾ ਵੀ ਅਮਰੀਕ ਸਿੰਘ ਸਿੰਦਰ ਕਹਿੰਦੇ ਨੇ ਇਸੇ ਕਰਕੇ ਖਾਲਿਸਤਾਨ ਦੀ ਲੋੜ ਹੈ ਕਿ ਦੁਨੀਆ ਸੁਖੀ ਵਸੇ ਜੀ। ਬਿਲਕੁਲ ਨਿਸ਼ਾਨਾ ਉਹੀ ਜੋ ਗੁਰੂ ਅਰਜਨ ਸਾਹਿਬ ਨੇ ਸਾਨੂੰ ਇਨਸਿਗਨੀਆ ਦਿੱਤਾ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਏ ਨਾ ਕਿਸੇ ਰੰਜਾਨ ਦਾ ਸਭ ਸੁਖਾਲੀ ਉਠਿਆ ਇਹ ਹੋਆ ਹਲੇਮੀ ਰਾਜ। ਕਿ ਭਾਈ ਇਹੀ ਹਲੇਮੀ ਰਾਜ, ਇੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਸਾਰੇ ਸੁਖੀ ਵਸਣ। ਕੁਲਦੀਪ ਸਿੰਘ ਦੀਪ ਸਿੰਘ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਅਸੀਂ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਆਗਤ ਦਿਓ। ਦੇਖਦੇ ਰਹੋ TV4 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।